ਸਤਿ ਸ਼੍ਰੀ ਅਕਾਲ ਜੀ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਵਰਿੰਦਰਪ੍ਰੀਤ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਹਰ ਬੁੱਧਵਾਰ ਦੀ ਤਰ੍ਹਾਂ ਅਸੀਂ ਆਪਣਾ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਲੈ ਕੇ ਹਾਜ਼ਰ ਹਾਂ ਤੇ ਜਿੱਦਾਂ ਤੁਸੀਂ ਜਾਣਦੇ ਹੋ ਕਿ ਆਪਾਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਮਾਈਗ੍ਰੇਸ਼ਨ ਨਾਲ ਸੰਬੰਧਿਤ ਅਲੱਗ-ਅਲੱਗ ਵਿਸ਼ਿਆਂ ਤੇ ਚਰਚਾ ਕਰਦੇ ਹਾਂ। ਸਾਡੇ ਦਰਸ਼ਕਾਂ ਦੇ ਜੋ ਸਵਾਲ ਹੁੰਦੇ ਆ ਆਪਾਂ ਉਹਨਾਂ ਸਵਾਲਾਂ ਦਾ ਵੀ ਜਵਾਬ ਦਿੰਦੇ ਹਾਂ ਤੇ ਸਾਡੇ ਦਰਸ਼ਕ ਜੇ ਕੋਈ ਉਹਨਾਂ ਦਾ ਸਵਾਲ ਹੈ ਉਹ ਪੁੱਛਣਾ ਚਾਹੁੰਦੇ ਆ ਤੇ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਜਾਂ ਤਾਂ ਕਮੈਂਟਾਂ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਲਈ ਸਾਡਾ ਨੰਬਰ ਹੈਗਾ ਹੈ ਜੀ 07355589436। ਹਾਂਜੀ ਤੁਸੀਂ ਕਾਲ ਕਰ ਸਕਦੇ ਹੋ 07355589436। ਤੇ ਆਪਾਂ ਹੁਣ ਆਓ ਸਵਾਗਤ ਕਰਦੇ ਹਾਂ ਆਪਣੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਪੰਗੂ ਜੀ ਦਾ। ਸਤਿ ਸ਼੍ਰੀ ਅਕਾਲ ਅਮਨ ਜੀ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਠੀਕ ਠਾਕ। ਤੇ ਮੇਰੇ ਵੱਲੋਂ ਵੀ ਇੰਡੋਸ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੇ ਆਪਾਂ ਆਪਣੇ ਦਰਸ਼ਕਾਂ ਨੂੰ ਮਾਫੀ ਮੰਗਦੇ ਆ ਕਿ ਲਾਸਟ ਵੀਕ ਜਿਹੜਾ ਸਾਡਾ ਪ੍ਰੋਗਰਾਮ ਉਹ ਕਰੋਨਾ ਦੀ ਵਜ੍ਹਾ ਕਰਕੇ, ਲੋਕਡਾਊਨ ਦੀ ਵਜ੍ਹਾ ਕਰਕੇ ਆਪਾਂ ਨਹੀਂ ਕਰ ਪਾਏ। ਤੇ ਮੈਂ ਤੁਹਾਨੂੰ ਕਹਿਣ ਹੀ ਲੱਗਿਆ ਸੀ ਤੁਸੀਂ ਕਹਿ ਰਹੇ ਸੀ ਵੀ ਹਰ ਬੁੱਧਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਆਏ ਹਾਂ। ਮੈਂ ਕਹਿਣ ਲੱਗਿਆ ਸੀ ਕਿ ਪਿਛਲੇ ਬੁੱਧਵਾਰ ਆਪਾਂ ਆਏ ਨਹੀਂ ਸੀ। ਹਾਂਜੀ, ਉਹਦੇ ਲਈ ਆਪਾਂ ਚਲੋ ਉਹ ਲੋਕਡਾਊਨ ਸੀਗਾ, ਆਪਾਂ ਕਰ ਵੀ ਕੁਝ ਨਹੀਂ ਸੀ ਸਕਦੇ ਜੀ। ਬਿਲਕੁਲ। ਤੇ ਆਪਾਂ ਹੁਣ ਆਪਣਾ ਪ੍ਰੋਗਰਾਮ ਕਰੀਏ ਸ਼ੁਰੂ ਫਿਰ? ਜੀ ਬਿਲਕੁਲ। ਹਾਂਜੀ ਹਾਂਜੀ। ਤੇ ਆਪਾਂ ਜਿੱਦਾਂ ਪ੍ਰੋਗਰਾਮ ਪਹਿਲਾਂ ਆਪਾਂ ਕੀਤਾ ਸੀਗਾ ਜੂਨ ਦੇ ਵਿੱਚ, ਜਿਹੜਾ ਕਿ ਸੀਗਾ ਪਿਛਲਾ ਫਾਈਨੈਂਸ਼ੀਅਲ ਈਅਰ। ਹੁਣ ਆਪਾਂ ਆਇਆ ਨਵੇਂ ਜੁਲਾਈ ਫਾਈਨੈਂਸ਼ੀਅਲ ਈਅਰ 'ਚ। ਪਰ ਮੈਂ ਤੁਹਾਡੇ ਤੋਂ ਇਸ ਵਾਰ ਇੱਕ ਸਵਾਲ ਨਹੀਂ ਪੁੱਛਣਾ ਹੈਗਾ। ਹਰ ਵਾਰ ਮੈਂ ਪੁੱਛਦੀ ਹਾਂ, ਮੈਂ ਇਸ ਵਾਰ ਨਹੀਂ ਪੁੱਛਣਾ ਤੁਹਾਡੇ ਤੋਂ ਕਿ ਬਾਰਡਰ ਕਦੋਂ ਖੁੱਲਣਗੇ। ਜੀ। ਤੇ ਆਪਾਂ ਲਾਸਟ ਵਾਰੀ ਆਪਾਂ ਗੱਲ ਕਰਦੇ ਸੀਗੇ, ਜਿਹੜਾ ਆਪਾਂ ਪਹਿਲਾ ਪ੍ਰੋਗਰਾਮ ਕੀਤਾ ਸੀਗਾ ਜੂਨ ਦੇ ਵਿੱਚ, ਕਿ ਉਦੋਂ ਇਹਨਾਂ ਨੇ ਆਪਣਾ ਸਾਰਾ ਜਿਹੜਾ ਮਾਈਗ੍ਰੇਸ਼ਨ ਦਾ ਸੀਗਾ ਪ੍ਰੋਗਰਾਮ ਬੰਦ ਕਰਤੇ ਸੀਗੇ ਜੀ। ਤੇ ਹੁਣ ਜੁਲਾਈ ਦੇ ਵਿੱਚ ਕਹਿੰਦੇ ਸੀ ਕਿ ਨਵੇਂ ਅਪਡੇਟਸ ਆਉਣਗੇ। ਆਪਾਂ ਗੱਲ ਕੀਤੀ ਸੀਗੀ, ਵਿਚਾਰ ਕੀਤੀ ਸੀਗੀ। ਤੇ ਜੁਲਾਈ 'ਚ ਹੁਣ ਕੀ ਸਾਡੇ ਦਰਸ਼ਕਾਂ ਲਈ ਤੁਸੀਂ ਖਬਰ ਲੈ ਕੇ ਆਏ ਹੋ? ਜੀ ਬਿਲਕੁਲ, ਦਰਸ਼ਕਾਂ ਲਈ ਵੈਸੇ ਹੁਣ ਬਹੁਤੀ ਤਾਜ਼ੀ ਤਾਂ ਨਹੀਂ ਰਹੀ ਖਬਰ, ਬਟ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਜੁਲਾਈ ਦੇ ਵਿੱਚ ਹਰ ਸਾਲ ਇੱਕ ਕੋਟਾ ਜਿਹੜਾ ਉਹ ਨਵਾਂ ਐਲੋਕੇਟ ਹੁੰਦਾ ਹਰ ਇੱਕ ਸਟੇਟ ਨੂੰ, ਤੇ ਸਾਰੀਆਂ ਸਟੇਟਾਂ ਫਿਰ ਹੌਲੀ ਹੌਲੀ ਆਪਣਾ ਪ੍ਰੋਗਰਾਮ ਰਿਲੀਜ਼ ਕਰਦੀਆਂ ਨੇ। ਸੋ ਉਸੇ ਲੜੀ ਦੇ ਤਹਿਤ ਕਹਿ ਲਓ ਜਾਂ ਉਸੇ ਪ੍ਰੋਗਰਾਮ ਦੇ ਅੰਡਰ ਕੁਝ ਸਟੇਟਸ ਨੇ ਜਿਨ੍ਹਾਂ ਨੇ ਆਪਣਾ ਪ੍ਰੋਗਰਾਮ ਆਲਰੇਡੀ ਸਟਾਰਟ ਕਰਤਾ ਹੋਇਆ, ਜਿਹਦੇ ਵਿੱਚ ਵੈਸਟਰਨ ਆਸਟ੍ਰੇਲੀਆ। ਤੇ ਵੈਸਟਰਨ ਆਸਟ੍ਰੇਲੀਆ ਉਹ ਸਟੇਟ ਹੈ ਜਿਹਨੇ ਇੱਕ ਕਹਿ ਲਓ ਕਿ ਨਵੀਂ ਹੀ ਤਰਥੱਲੀ ਮਚਾਤੀ ਤੇ ਸਾਰੇ ਆਸਟ੍ਰੇਲੀਆ ਦੇ ਜਿੰਨੇ ਵੀ ਐਪਲੀਕੈਂਟ ਸੀਗੇ ਜਾਂ ਮਾਈਗ੍ਰੇਸ਼ਨ ਏਜੰਟ ਸੀਗੇ ਉਹ ਇੱਕਦਮ ਸਾਰੇ ਸਰਗਰਮ ਹੋ ਗਏ ਸੀਗੇ। ਤੇ ਇਸ ਤੋਂ ਇਲਾਵਾ ਵਿਕਟੋਰੀਆ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਚੱਲ ਰਿਹਾ ਹੈ। ਉਹਨਾਂ ਨੇ ਵੀ ਆਪਣਾ ਪ੍ਰੋਗਰਾਮ ਅੱਜ ਤੋਂ ਇਨਫੈਕਟ ਸਟਾਰਟ ਕੀਤਾ 7 ਜੁਲਾਈ ਤੋਂ। ਤੇ ਕੈਨਬਰਾ ਦਾ ਪ੍ਰੋਗਰਾਮ ਵੀ ਓਪਨ ਚੱਲ ਰਿਹਾ। ਤੇ ਜਿਹੜੀਆਂ ਬਾਕੀ ਸਟੇਟਸ ਨੇਗੀਆਂ ਉਹ ਹਾਲੇ ਆਪਣੇ ਜਿਹੜੇ ਪ੍ਰੋਗਰਾਮ ਨੇ ਜਾਂ ਕਹਿ ਲਓ ਵੀ ਸਾਇਲੈਂਟ ਬੈਠੇ ਨੇ। ਉਹ ਨਾਰਦਰਨ ਟੈਰੀਟਰੀ ਆ, ਉਹਨਾਂ ਨੇ ਵੀ ਪ੍ਰੋਗਰਾਮ ਆਪਣਾ ਨਵਾਂ ਕੋਈ ਕਹਿ ਲਓ ਕਿ ਐਸਟੈਬਲਿਸ਼ ਕਰਕੇ ਕੋਈ ਨਵੀਂ ਚੀਜ਼ ਹਲੇ ਦੱਸੀ ਨਹੀਂ ਹੈਗੀ। ਕੁਈਨਜ਼ਲੈਂਡ ਨੇ ਆਲਰੇਡੀ ਕਹਿ ਦਿੱਤਾ ਹੋਇਆ ਕਿ ਉਹ ਕੁਝ ਕੁ ਵੀਕ ਹਲੇ ਹੋਰ ਲੈਣਗੇ, ਐਂਡ ਆਫ ਜੁਲਾਈ ਜਾਂ ਅਰਲੀ ਅਗਸਤ ਜੀ ਕੁਈਨਜ਼ਲੈਂਡ ਦਾ ਜਿਹੜਾ ਪ੍ਰੋਗਰਾਮ ਆ ਉਹ ਸਟਾਰਟ ਹੋਣਾ ਹੈਗਾ। ਤੇ ਇਸੇ ਤਰੀਕੇ ਨਾਲ ਨਿਊ ਸਾਊਥ ਵੇਲਜ਼ ਵੀ ਹਲੇ ਉਹਨਾਂ ਦੀਆਂ ਲਿਸਟਾਂ ਵਗੈਰਾ ਨੇ ਜਿਹੜੀਆਂ ਉਹ ਰਿਵਾਈਜ਼ ਕਰ ਰਹੇ ਨੇਗੇ। ਸੋ ਉਹ ਵੀ ਆਪਣਾ ਪ੍ਰੋਗਰਾਮ ਜਲਦੀ ਲੈ ਕੇ ਆ ਰਹੇ ਨੇ, ਇੱਕ ਅੱਧੇ ਵੀਕ ਦੇ ਵਿੱਚ। ਆਪਣਾ ਸਾਊਥ ਆਸਟ੍ਰੇਲੀਆ ਦਾ ਪ੍ਰੋਗਰਾਮ ਉੱਦਾਂ ਹੀ ਹਲੇ ਚੱਲ ਰਿਹਾ, ਬਟ ਫਿਲਹਾਲ ਕਹਿ ਲਓ ਕਿ ਸਾਇਲੈਂਟ ਮੋਡ ਜੇ ਤੇ ਹੈਗਾ, ਠੰਡਾ ਕੰਮ ਤੇ ਉਹਨਾਂ ਨੇ ਕੋਈ ਹਲੇ ਦੱਸਿਆ ਨਹੀਂ ਹੈਗਾ। ਲੇਕਿਨ ਇਸ ਤਰੀਕੇ ਦੇ ਨਾਲ ਸਾਰੀਆਂ ਸਟੇਟਾਂ ਹੌਲੀ ਹੌਲੀ ਕਹਿ ਲਓ ਕਿ ਆਪਣਾ ਜਿਹੜਾ ਪਟਾਰਾ ਨੇ ਉਹ ਖੋਲ੍ਹ ਰਹੀਆਂ ਨੇਗੀਆਂ ਤੇ ਹੌਲੀ ਹੌਲੀ ਆਪਣਾ ਜਿਹੜਾ ਉਹਨਾਂ ਨੇ ਕਰਕੇ ਪ੍ਰੋਗਰਾਮ। ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਦੇਖਣ ਵਾਲੀ ਹੁੰਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਉਹ ਹੁੰਦੀ ਹੈ ਜਿਹੜੀ ਆਪਣੀ ਆਕੂਪੇਸ਼ਨ ਲਿਸਟ ਹੁੰਦੀ ਹੈਗੀ। ਉਹਦੇ ਵਿੱਚ ਇੱਕ ਸਟੇਟ ਆ ਜਿਹੜੀ ਉਹਨਾਂ ਨੇ ਇਹ ਦੇਖਣਾ ਹੁੰਦਾ ਕਿ ਸਾਡੀ ਸਟੇਟ ਦੇ ਵਿੱਚ ਕਿਹੜੀ ਆਕੂਪੇਸ਼ਨਸ ਦੀ ਸ਼ਾਰਟੇਜ ਹੈ ਤੇ ਕਿਹੜੀ ਉਹਨਾਂ ਨੂੰ ਮਤਲਬ ਲਿਸਟ ਦੇ ਵਿੱਚ ਲਿਆਉਣੀ ਚਾਹੀਦੀ ਹੈ ਜਾਂ ਕਿਹੜੀ ਉਹਨਾਂ ਨੂੰ ਕੱਢਣੀ ਚਾਹੀਦੀ ਹੈ। ਸੋ ਉਸ ਤਰੀਕੇ ਦੇ ਨਾਲ ਉਹ ਪ੍ਰੋਗਰਾਮ ਨੂੰ ਆਪਣੇ ਨੂੰ ਉਹਦੇ ਰਿਵੋਲਵ ਕਰਦਾ ਉਸੇ ਚੀਜ਼ ਦੇ ਆਲੇ ਦੁਆਲੇ ਜੀ। ਤੇ ਆਪਾਂ ਹੁਣ ਚਲੋ ਜਿੱਦਾਂ ਤੁਸੀਂ ਦੱਸਿਆ ਹੀ ਹੈ ਕਿ ਵੈਸਟਰਨ ਆਸਟ੍ਰੇਲੀਆ ਜਿਹੜਾ ਹੈਗਾ ਉਹ ਕਹਿ ਸਕਦੇ ਆ ਕਿ ਦਰਸ਼ਕਾਂ ਲਈ ਚੰਗੀ ਖਬਰ ਆ। ਆਪਾਂ ਵੈਸਟਰਨ ਆਸਟ੍ਰੇਲੀਆ ਤੋਂ ਹੀ ਸਟਾਰਟ ਕਰ ਲੈਂਦੇ ਹਾਂ ਜੀ। ਬਿਲਕੁਲ। ਤੇ ਅਸੀਂ ਇੰਕਲੂਡਿੰਗ ਮੀ ਸਾਡੇ ਦਰਸ਼ਕ ਜਾਣਨਾ ਚਾਹਣਗੇ ਕਿ ਵੈਸਟਰਨ ਆਸਟ੍ਰੇਲੀਆ 'ਚ ਫਿਰ ਕੌਣ ਕੌਣ ਅਪਲਾਈ ਕਰ ਸਕਦਾ ਆ? ਜੀ ਦੇਖੋ, ਵੈਸਟਰਨ ਆਸਟ੍ਰੇਲੀਆ ਇੱਕ ਅਜਿਹੀ ਸਟੇਟ ਹੈਗੀ ਜਿਹੜੀ ਜ਼ਿਆਦਾਤਰ ਆਪਣੇ ਜਿਹੜੇ ਗ੍ਰੈਜੂਏਟਸ ਨੇਗੇ ਉਹਨਾਂ ਨੂੰ ਹੀ ਪ੍ਰਮੋਟ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ। ਇਨਫੈਕਟ ਉਹਨਾਂ ਨੇ ਮੈਂ ਕਹਿੰਦਾ ਵੀ 2017 ਦੇ ਵਿੱਚ ਜਿਹੜੀ ਇੱਕ RSMS ਪ੍ਰੋਗਰਾਮ ਸੀਗਾ ਉਹਦੇ ਅੰਡਰ ਆਪਣਾ ਇੱਕ ਰੀਜਨਲ ਏਰੀਆ ਦਾ ਜਿਹੜਾ ਉਹ ਖਿਤਾਬ ਸੀਗਾ ਉਹ ਵੀ ਆਪਣਾ ਖੋਤਾ ਸੀਗਾ, ਪਰ ਦੁਬਾਰੇ ਉਹਨੂੰ ਲੈ ਕੇ ਆਏ ਫਿਰ। ਸੋ ਕਹਿਣ ਤੋਂ ਭਾਵ ਮੇਰਾ ਇਹ ਹੈ ਕਿ ਪਿਛਲੇ 1-2 ਸਾਲਾਂ ਦਾ ਜਿਹੜੀ ਉਹਨਾਂ ਨੇ ਰੱਖਿਆ ਹੋਇਆ ਸੀ ਆਪਣੀ ਚੁੱਪੀ ਸੀਗੀ ਉਹ ਇਸ ਵਾਰ ਤੋੜੀ ਹੈਗੀ। ਤੇ ਇੱਕ ਬਹੁਤ ਵੱਡੀ
ਬਦਲਾਅ ਦੇ ਨਾਲ ਉਹ ਆਪਣਾ ਪ੍ਰੋਗਰਾਮ ਲੈ ਕੇ ਆਏ ਨੇਗੇ। ਪਹਿਲਾਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਸਿਰਫ 2 ਤਰ੍ਹਾਂ ਦੀਆਂ ਕੈਟਾਗਰੀਆਂ ਸੀਗੀਆਂ। ਇੱਕ ਕੈਟਾਗਰੀ ਉਹ ਸੀ ਜਿਹੜੀ ਜਨਰਲ ਕੈਟਾਗਰੀ ਸੀ, ਜਿਹਦੇ ਵਿੱਚ ਲਗਭਗ 20-21 ਆਕੂਪੇਸ਼ਨ ਸੀਗੀਆਂ, ਤੇ ਉਹ ਵੀ ਮੈਡੀਕਲ ਰਿਲੇਟਡ, ਜਿੱਦਾਂ ਕਿ ਆਪਣੇ ਕਹਿ ਲਓ ਕਿ 4 ਜਾਂ 5 ਉਹਦੇ ਵਿੱਚ ਨਰਸਿਸ ਦੀ ਕੈਟਾਗਰੀ ਸੀਗੀ, ਏਜਡ ਕੇਅਰ ਸੀਗੀ, ਪੈਰੀ ਆਪਰੇਟਿਵ, 1-2 ਹੋਰ ਇਦਾਂ ਦੇ ਸੀ ਜਿਹੜੇ ਜਿੱਦਾਂ ਕਿ ਆਈ ਥਿੰਕ ਸਰਜੀਕਲ ਸੀਗੇ। ਪਰ ਉਸ ਤੋਂ ਇਲਾਵਾ ਕੋਈ ਵੀ ਇਦਾਂ ਦੀ ਆਕੂਪੇਸ਼ਨ ਨਹੀਂ ਸੀ ਜਿਹੜੀ ਆਪਾਂ ਨਾਰਮਲ ਆਮ ਤੌਰ ਤੇ ਸੁਣੀ ਦੀ ਹੈਗੀ, ਜਾਂ ਜਿਹੜੇ ਆਪਣੇ ਜਿਹੜੇ ਕਹਿ ਲਓ ਕਿ ਇੰਡੀਆ ਤੋਂ ਬੱਚੇ ਆਉਂਦੇ ਜਿਹੜਾ ਜ਼ਿਆਦਾਤਰ ਪੜ੍ਹਦੇ ਆ ਉਹ, ਜਿਹਦੇ ਵਿੱਚ ਅਕਾਊਂਟਿੰਗ ਹੋ ਗਿਆ ਜਾਂ ਟ੍ਰੇਡ ਕੋਰਸਿਸ ਨੇ ਜਾਂ ਆਪਣੇ ਇਦਾਂ ਦੇ ਜਿਹੜੇ ਕੋਰਸਿਸ ਹੁੰਦੇ ਨੇ, ਹੈ ਨਾ। ਸੋ ਉਹ ਸਾਰੀਆਂ ਜਿਹੜੀਆਂ ਆਕੂਪੇਸ਼ਨ ਸੀਗੀਆਂ ਉਹ ਉਹਨਾਂ ਦੀ ਗ੍ਰੈਜੂਏਟ ਸਟਰੀਮ ਦੀ ਕੈਟਾਗਰੀ ਦੇ ਵਿੱਚ ਸੀ। ਉਹਦੇ ਵਿੱਚ ਵੀ ਬਹੁਤ ਲਿਮਟਿਡ ਸੀਗੀਆਂ, ਅਕਾਊਂਟੈਂਟਸ ਵਗੈਰਾ ਸੀਗੇ ਉਹਦੇ 'ਚ, ਕੁਝ ਕੁ 3 ਜਾਂ 4 IT ਦੀਆਂ ਆਕੂਪੇਸ਼ਨ ਸੀਗੀਆਂ। ਉਸ ਤੋਂ ਇਲਾਵਾ ਜਿਹੜੀਆਂ ਟ੍ਰੇਡ ਸੀਗੀਆਂ ਸਿਰਫ ਉਹਨਾਂ ਦੇ ਵਿੱਚ ਸ਼ੈਫ ਸੀਗੇ ਜੀ। ਪਰ ਹੁਣ ਉਹਨਾਂ ਨੇ ਸਭ ਤੋਂ ਵੱਡਾ ਜਿਹੜਾ ਚੇਂਜ ਲੈ ਕੇ ਆਏ, ਜਿਹੜਾ ਬਦਲਾਅ ਕੀਤਾ, ਉਹ ਇਹ ਕੀਤਾ ਕਿ ਉਹ ਜਿਹੜੀ ਕੈਟਾਗਰੀ ਸੀ ਉਹਦੇ 'ਚ ਇੱਕ ਨਵੀਂ ਕੈਟਾਗਰੀ ਐਡ ਕਰਤੀ ਹੈ। ਹਾਂਜੀ। ਜਿਹਦੇ ਵਿੱਚ ਉਹਨਾਂ ਨੇ ਇਹ ਕਹਿ ਲਓ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਕਿਸੇ ਵੀ ਸਾਡੇ ਭੈਣ ਭਰਾ ਲਈ ਰਸਤਾ ਇੱਕ ਖੋਲ੍ਹਿਆ ਹੈਗਾ, ਮਤਲਬ ਕੋਈ ਵੀ ਅਪਲਾਈ ਕਰ ਸਕਦਾ। ਪਰ ਓਬਵੀਅਸਲੀ ਉਹਨਾਂ ਦੀਆਂ ਸ਼ਰਤਾਂ ਨੇਗੀਆਂ ਹਰ ਇੱਕ ਚੀਜ਼, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕੋਈ ਵੀ ਸਟੇਟ ਹੈਗੀ, ਜਦੋਂ ਉਹਨਾਂ ਨੇ ਪੁਆਇੰਟ ਦੇਣੇ ਨੇ, ਜਦੋਂ ਉਹਨਾਂ ਨੇ ਆਪਣਾ ਪ੍ਰੋਗਰਾਮ ਕਿਸੇ ਨੂੰ ਮਤਲਬ ਕਿ ਆਨਲਾਈਨ ਕਰਦੇ ਨੇ ਜਾਂ ਉਸ ਤੋਂ ਪਹਿਲਾਂ ਉਹ ਇੱਕ ਰੱਖਦੇ ਨੇ ਕ੍ਰਾਈਟੇਰੀਆ ਕਿ ਤੁਹਾਡੇ ਕੋਲੇ ਅਗਰ ਤੁਸੀਂ ਆਹ ਸ਼ਰਤਾਂ ਪੂਰੀਆਂ ਕਰਦੇ ਹੋਗੇ ਤਾਂ ਅਸੀਂ ਤੁਹਾਨੂੰ ਆਪਣੀ ਨੋਮੀਨੇਸ਼ਨ ਦੇ ਦਾਂਗੇ, ਅਦਰਵਾਈਜ਼ ਤੁਸੀਂ ਕਿਸੇ ਹੋਰ ਸਟੇਟ ਜਾ ਕੇ ਪਤਾ ਕਰ ਲਓ। ਇਸ ਤੋਂ ਪਹਿਲਾਂ ਕਿ ਆਪਾਂ ਉਹ 3 ਕੈਟਾਗਰੀਜ਼ ਨੂੰ ਡਿਸਕਸ ਕਰੀਏ, ਮੇਰਾ ਇੱਕ ਸਵਾਲ ਹੈ ਕਿ ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਪਹਿਲਾਂ ਇਦਾਂ ਸੀ, ਹੁਣ ਲਿਸਟ 'ਚ ਕੁਛ ਕਦੀ ਇਹ ਲਿਸਟ 'ਚ ਕੋਈ ਆਕੂਪੇਸ਼ਨ ਐਡ ਕਰ ਦਿੰਦੇ ਆ, ਕਦੀ ਕੱਢ ਦਿੰਦੇ ਆ। ਜਿੱਦਾਂ ਹੁਣ ਆਪਾਂ ਪਹਿਲਾਂ ਗੱਲ ਕੀਤੀ ਸੀ ਅਕਾਊਂਟੈਂਟ ਜਿਹੜੇ ਹੈਗੇ ਆ ਉਹ ਇਹਨਾਂ ਨੇ ਪ੍ਰਾਇੋਰਟੀ ਲਿਸਟ 'ਚ ਐਡ ਕੀਤੇ ਨੇ। ਇਹ ਇਦਾਂ ਮਤਲਬ ਇਹ ਕਿੱਦਾਂ ਵਰਕ ਕਰਦਾ ਇਹ ਚੀਜ਼ ਜਿਹੜੀ ਹੈਗੀ ਆ? ਦੇਖੋ, ਆਪਾਂ ਇਹ ਪਹਿਲਾਂ ਵੀ 1-2 ਵਾਰ ਬਰੀਫਲੀ ਜੇ ਡਿਸਕਸ ਕੀਤਾ। ਇੱਕ ਆਸਟ੍ਰੇਲੀਆ ਦੀ ਇੱਕ ਗਵਰਨਮੈਂਟ ਆਰਗੇਨਾਈਜੇਸ਼ਨ ਹੈਗੀ, ਨੈਸ਼ਨਲ ਸਕਿੱਲਸ ਕਮਿਸ਼ਨ ਕਰਕੇ ਹੈਗਾ। ਇਹ ਉਹਨਾਂ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ, ਉਹਨਾਂ ਨੇ ਸਰਕਾਰ ਨੂੰ ਦੱਸਣਾ ਹੁੰਦਾ ਕਿ ਆਸਟ੍ਰੇਲੀਆ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਕਿਹੜੀ ਆਕੂਪੇਸ਼ਨ ਹੈ ਜਿਹਦੀ ਇਸ ਟਾਈਮ ਸ਼ਾਰਟੇਜ ਚੱਲ ਰਹੀ ਹੈ ਤੇ ਕਿਹੜੀ ਮਤਲਬ ਕਿ ਇਸ ਟਾਈਮ ਪੂਰੀ ਕਹਿ ਲਓ ਸਟਰੋਂਗਲੀ ਰეკਮੈਂਡਡ ਹੈਗੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਇੱਕ 5-10 ਸਾਲ ਦਾ ਇੱਕ ਪਲਾਨ ਬਣਾਇਆ ਹੁੰਦਾ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅੱਜ ਦੀ ਡੇਟ ਦੇ ਵਿੱਚ ਆਹ ਆਕੂਪੇਸ਼ਨਸ ਨੇ ਜਿਹੜੀਆਂ ਇਹਨਾਂ ਦੀ ਸ਼ਾਰਟੇਜ ਹੈਗੀ ਤੇ ਇਹਨਾਂ ਨੂੰ ਭਰਨ ਲਈ ਤੁਹਾਨੂੰ ਇਮੀਡੀਏਟਲੀ ਕੋਈ ਨਾ ਕੋਈ ਐਕਸ਼ਨ ਲੈਣਾ ਪੈਣਾ। ਉਹ ਭਾਵੇਂ ਇੰਪਲੋਇਰ ਸਪਾਂਸਰਡ ਵੀਜ਼ਾਸ ਖੋਲ੍ਹ ਦਿਓ ਜਾਂ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਉਹਦੀਆਂ ਜਿਹੜੀਆਂ ਸੀਟਾਂ ਨੇ ਹਰ ਇੱਕ ਸਟੇਟ ਨੂੰ ਐਲੋਕੇਟ ਕਰ ਦਿਓ। ਸੋ ਇੱਦਾਂ ਮਤਲਬ ਉਹਨਾਂ ਨੇ ਪ੍ਰੋਗਰਾਮ ਬਣਾਇਆ ਹੁੰਦਾ। ਤੇ ਉਸ ਤੋਂ ਇਲਾਵਾ ਫਿਰ ਉਹਨਾਂ ਨੇ ਦੱਸਿਆ ਹੁੰਦਾ ਕਿ ਜਿਹੜੀਆਂ ਮੋਡਰੇਟ ਨਹੀਂ ਹੈ, ਜਿਹਦੀ ਥੋੜ੍ਹੀ ਜਿਹੀ ਘੱਟ ਡਿਮਾਂਡ ਹੈ ਜ਼ਿਆਦਾ ਸਟਰੋਂਗ ਵਾਲੀ ਨਾਲੋਂ, ਹੈ ਨਾ। ਤੀਜੀ ਇੱਕ ਸੌਫਟ ਹੁੰਦੀ ਹੈ ਜਿਹਦੇ 'ਚ ਮੇ ਬੀ 1-1.5 ਸਾਲ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਆ, ਬਟ ਉਸ ਤੋਂ ਬਾਅਦ ਉਹ ਘੱਟ ਜਾਣੀ ਹੈਗੀ। ਸੋ ਉਸ ਤਰੀਕੇ ਦੇ ਨਾਲ ਉਹਨਾਂ ਨੇ ਬਣਾਇਆ ਹੁੰਦਾ। ਦੂਸਰਾ ਉਹਦੇ 'ਚ ਕਿਹੜਾ ਪੈਮਾਨਾ ਹੁੰਦਾ, ਆਪਾਂ ਇਹਦੇ 'ਤੇ ਇੱਕ ਅਲੱਗ ਪ੍ਰੋਗਰਾਮ ਵੀ ਕਰਾਂਗੇ ਕਿਉਂਕਿ ਕਾਫੀ ਇਹਦੇ 'ਚ ਡਿਟੇਲਡ ਇਨਫੋਰਮੇਸ਼ਨ ਆ। ਤੇ ਇੱਕ ਨਵੀਂ ਜਿਹੜੀ ਨੈਸ਼ਨਲ ਮੈਂ ਤੁਹਾਨੂੰ ਦੱਸ ਕੇ ਹਟਿਆ ਜਿਹੜੀ ਇਹ ਅਥਾਰਟੀ ਹੈਗੀ, ਜਿਹੜੇ ਕਮਿਸ਼ਨ ਹੈਗਾ, ਇਹਨਾਂ ਨੇ ਆਪਣੀ ਇੱਕ ਲਿਸਟ ਜਾਰੀ ਕੀਤੀ ਹੈ। ਉਹਦੇ ਬਾਰੇ ਆਪਾਂ ਡਿਟੇਲ 'ਚ ਆਪਣੇ ਸਰੋਤਿਆਂ ਦੇ ਨਾਲ ਇੱਕ ਪ੍ਰੋਗਰਾਮ ਅਲੱਗ ਤੋਂ ਕਰ ਲਾਂਗੇ। ਸੋ ਉਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਅੱਜ ਦੀ ਡੇਟ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕਾਫੀ ਆਕੂਪੇਸ਼ਨਸ ਨੇ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈਗੀ, ਜਾਂ ਕਹਿ ਲਓ ਕਿ ਜ਼ਰੂਰਤ ਹੈਗੀ ਆ ਪਰ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਇੰਡੀਵਿਜੂਅਲੀ ਉਸ ਚੀਜ਼ ਦੀ ਸ਼ਾਰਟੇਜ ਨਹੀਂ ਹੈਗੀ। ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਫੀ ਸਟਰੋਂਗਲੀ ਰਿਕੁਆਇਰਡ ਹੋਣਗੀਆਂ ਉਹ ਆਕੂਪੇਸ਼ਨਸ, ਤੇ ਉਹ ਵੀ ਇੱਕ ਕਾਫੀ ਵੱਡੀ ਲਿਸਟ ਹੁੰਦੀ ਹੈ। ਉਹਦੇ 'ਚ ਘੱਟੋ ਘੱਟ ਮੈਂ ਤਾਂ ਕਹਿੰਦਾ ਵੀ ਅਰਾਊਂਡ 200+ ਆਕੂਪੇਸ਼ਨਸ ਉਹਨਾਂ ਨੇ ਐਡ ਕੀਤੀਆਂ ਨੇ ਉਸ ਲਿਸਟ ਦੇ ਵਿੱਚ। ਤੇ ਕਾਫੀ ਇਹੋ ਜਿਹੀਆਂ ਆਕੂਪੇਸ਼ਨਸ ਨੇ ਜਿਹੜੀਆਂ ਇਸ ਟਾਈਮ ਲਿਸਟ ਦੇ ਵਿੱਚ ਨਹੀਂ ਹੈਗੀਆਂ, ਤੇ ਉਹ ਫਿਰ ਉਸ ਤਰੀਕੇ ਦੇ ਨਾਲ ਹੀ ਉਹ ਵਰਕਆਊਟ ਕਰਦੀ ਹੈ ਵੀ ਇਸ ਟਾਈਮ ਤਾਂ ਸ਼ਾਰਟੇਜ ਹੈ ਨਹੀਂ ਗੀ, ਬਟ ਆਉਣ ਵਾਲੇ 5-7 ਸਾਲ ਇਸ ਆਕੂਪੇਸ਼ਨ ਦੀ ਬਹੁਤ ਲੋੜ ਪੈਣੀ ਹੈ। ਜਾਂ ਦੂਜੇ ਨੰਬਰ 'ਤੇ ਕਹਿ ਲਓ ਕਿ ਇਸ ਟਾਈਮ ਤਾਂ ਹੈ ਨਹੀਂ, ਬਟ ਅੱਗੇ ਜਾ ਕੇ ਇਹਦੀ ਥੋੜ੍ਹੀ ਬਹੁਤ ਲੋੜ ਪਊਗੀ। ਜਾਂ ਤੀਜੇ ਨੰਬਰ 'ਤੇ ਫਿਰ ਉਵੇਂ ਸੌਫਟ ਜਿਹਦੀ ਲੋੜ ਹੁੰਦੀ ਆ, ਜਿਹਦੀ ਲੋੜ ਘੱਟ ਹੈ ਪਰ ਲੋੜ ਮਹਿਸੂਸ ਹੋਣੀ ਆਉਣ ਵਾਲੇ ਸਮੇਂ ਦੇ ਵਿੱਚ। ਆਪਾਂ ਕਹਿ ਸਕਦੇ ਹਾਂ ਕਿ ਆਪਾਂ ਰਿਲੇਟ ਕਰ ਸਕਦੇ ਹਾਂ ਆਪਣੇ ਜਿਹੜਾ ਕਣਕ ਚਾਵਲ ਆਪਾਂ ਖਾਂਦੇ ਹਾਂ, ਕਣਕ ਵਾਂਗੂ ਜਿਹੜੀਆਂ ਸਟਰੋਂਗਲੀ ਜਿਹੜੀਆਂ ਹੈਗੀਆਂ ਨੇ ਆਪਾਂ ਨੂੰ ਸਾਰਾ ਸਾਲ ਚਾਹੀਦੀਆਂ ਨੇ। ਤੇ ਜਿਹੜਾ ਬਾਕੀ ਚੀਜ਼ਾਂ ਨੇ ਮੌਸਮੀ ਫਲਾਂ ਵਾਂਗੂ, ਉਹ ਤੁਸੀਂ ਜਿਹੜੀ ਮਿਡਲ ਵਾਲੀ ਕੈਟਾਗਰੀ ਡਿਸਕਸ ਕੀਤੀ ਹੈ। ਤੇ ਇੱਕ ਜਿਹੜੀ ਬਿਲਕੁਲ ਘੱਟ ਜਿਹੜੇ ਮੌਸਮੀ ਫਲ ਜਾਂ ਕੁਛ ਏਦਾਂ ਲਾ ਲਓ ਵੀ ਕੋਈ ਮੰਨ ਲਓ ਡੇਂਗੂ ਹੋ ਗਿਆ, ਐਵੋਕਾਡੋ ਹੋ ਗਿਆ, ਡੇਂਗੂ ਹੋ ਗਿਆ, ਤੇ ਉਹ ਇੱਕ ਚੀਜ਼ ਦੀ ਕੀਵੀ ਦੀ ਮੰਨ ਲਓ ਵੱਧ ਜਾਂਦੀ ਹੈ। ਉਹਦਾ ਜਿਹੜਾ ਪਰਪਸ ਹੈਗਾ, ਜਿਹੜੀ ਇਹ ਆਪਾਂ ਗੱਲਬਾਤ ਤੁਹਾਡੇ ਨਾਲ ਡਿਸਕਸ਼ਨ ਕਰ ਰਹੇ ਹਾਂ, ਇਹਦਾ ਪਰਪਸ ਕੀ ਹੁੰਦਾ? ਜਿਹੜੀ ਇਹ ਲਿਸਟਾਂ ਹੁੰਦੀਆਂ ਨੇ, ਇਹਦੇ ਤੋਂ ਫਿਰ ਅੱਗੇ ਜਿੱਦਾਂ ਹੁਣ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ 3 ਲਿਸਟਾਂ, ਮੀਡੀਅਮ ਟੂ ਲੌਂਗ ਟਰਮ ਹੈ, ਸ਼ਾਰਟ ਟਰਮ ਹੈ, ਤੇ ਤੀਜੀ ਹੈਗੀ ਰੀਜਨਲ ਆਕੂਪੇਸ਼ਨ ਲਿਸਟ। ਇਹ ਜਿਹੜੀ ਲਿਸਟ ਹੈਗੀ, ਇਹਦੇ ਤੋਂ ਹੀ ਉਹ ਜਿਹੜੀ ਲਿਸਟ ਹੈ ਉਹ ਤਿਆਰ ਕੀਤੀ ਜਾਂਦੀ ਹੈ ਕਿ
ਜਿਹੜੀਆਂ ਸਟਰੋਂਗ ਜਿਨ੍ਹਾਂ ਦੀ ਰਿਕੁਆਇਰਮੈਂਟ ਆ ਜਾਂ ਜਿਨ੍ਹਾਂ ਦੀ ਲੋੜ ਹੈਗੀ ਉਹਨਾਂ ਨੂੰ ਫਿਰ ਮੀਡੀਅਮ ਟੂ ਲੌਂਗ ਟਰਮ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਹੈਗਾ। ਜਿਹੜੀਆਂ ਦੂਸਰੀਆਂ ਨੇਗੀਆਂ ਉਹਨਾਂ ਨੂੰ ਸ਼ਾਰਟ ਟਰਮ ਦੇ ਵਿੱਚ, ਤੇ ਤੀਜੀਆਂ ਨੂੰ ਜਿਹੜੀਆਂ ਰੀਜਨਲ ਵਾਲੀਆਂ ਨੇਗੀਆਂ ਉਹਨਾਂ ਨੂੰ ਮੇਬੀ ਰੀਜਨਲ ਦੇ ਵਿੱਚ, ਕਿਉਂਕਿ ਜਿਹੜੀਆਂ ਸੌਫਟ ਵਾਲੀਆਂ ਨੇਗੀਆਂ ਮੋਸਟਲੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਜਿਹਦੀ ਘੱਟ ਲੋੜ ਪੈਣੀ ਹੈਗੀ ਉਹ ਜ਼ਿਆਦਾਤਰ ਉਹ ਦੂਰ ਦਰਾਡੇ ਏਰੀਆ ਦੇ ਵਿੱਚ ਨੇ ਜਿੱਥੇ ਕਦੇ ਕਦੇ ਉਹਨਾਂ ਦੀ ਸੀਜ਼ਨਲ ਜੀ ਲੋੜ ਪੈਂਦੀ ਹੈਗੀ ਜਾਂ ਘੱਟ ਲੋੜ ਪੈਂਦੀ ਹੈ ਨਾ। ਸੋ ਉੱਦਾਂ ਦੀਆਂ ਆਕੂਪੇਸ਼ਨਸ ਉਹਦੇ ਵਿੱਚ ਹੈਗੀਆਂ ਨੇ, ਜਾਂ ਕਹਿ ਲਓ ਕਿ ਜਿਹਦੀਆਂ ਬਹੁਤ ਹੀ ਘੱਟ ਲੋੜ ਪੈਂਦੀ ਹੈ, ਸੋ ਉਹਨਾਂ ਨੂੰ ਮੇਬੀ ਰੀਜਨਲ ਦੇ ਵਿੱਚ ਜਾਂ ਸ਼ਾਰਟ ਟਰਮ ਦੇ ਵਿੱਚ, ਸੋ ਉਹ ਡਿਸਾਈਡ ਕਰਦੇ ਨੇ ਉਹਦੇ ਤੋਂ ਵੀ ਕਿਹੜੀ ਲਿਸਟ ਦੇ ਵਿੱਚ ਕਿਹੜੀ ਆਕੂਪੇਸ਼ਨ ਨੇ ਜਾਣਾ ਹੈਗਾ। ਕਿਉਂਕਿ ਇਹ ਵੀ ਡਿਪਾਰਟਮੈਂਟ ਦਾ ਇੱਕ ਏਜੰਡਾ ਹੈ ਇਸ ਸਾਲ ਦਾ। ਉਹਨਾਂ ਨੇ ਕਿਹਾ ਹੋਇਆ ਮੇਬੀ ਕਦੋਂ ਕਰਦੇ ਨੇ ਆਈ ਡੋਂਟ ਨੋ, ਮੇਬੀ ਇਸੇ ਜੁਲਾਈ ਦੇ ਵਿੱਚ ਕਰ ਦੇਣ ਜਾਂ ਆਉਣ ਵਾਲੇ ਕੁਝ ਕੁ ਮਹੀਨਿਆਂ ਦੇ ਵਿੱਚ ਕਰਨ, ਜਾਂ ਮੇਬੀ ਨਾ ਹੀ ਕਰਨ ਇਸ ਸਾਲ, ਤੇ ਹੋ ਸਕਦਾ ਕਿਉਂਕਿ ਕਰੋਨਾ ਕਰਕੇ ਹੁਣ ਸਾਰਾ ਸਿਸਟਮ ਚੇਂਜ ਹੋਇਆ ਅਗਲੇ ਸਾਲ ਇਸ ਚੀਜ਼ ਨੂੰ ਇੰਪਲੀਮੈਂਟ ਕਰਨ। ਪਰ ਜਿਹੜੀ ਇਹ ਲਿਸਟਾਂ ਨੇਗੀਆਂ ਇਹਨਾਂ ਨੇ ਰਿਵਾਈਜ਼ ਕਰਨੀਆਂ ਨੇ, ਬਹੁਤ ਜਲਦੀ ਕਰਨੀਆਂ ਨੇ। ਇਨਫੈਕਟ ਇਹ ਵੀ ਸੁਣਨ ਚ ਆਇਆ ਸੀ ਜਾਂ ਕਹਿ ਲਓ ਕੋਰਸਪੋਂਡੈਂਸ ਆਈ ਸੀ ਕਿ ਜਿਹੜੀਆਂ 3 ਲਿਸਟਾਂ ਨੇ ਇਹਨਾਂ ਨੂੰ ਘਟਾ ਕੇ ਇੱਕ ਲਿਸਟ ਦੇ ਵਿੱਚ ਲੈ ਕੇ ਆਉਣਾ। ਸੋ ਹੋ ਸਕਦਾ ਉਹਦੇ ਵਿੱਚ ਉਹ ਪ੍ਰਾਇੋਰਟੀ ਵਗੈਰਾ ਕਰ ਦੇਣ ਕਿ ਇਹ ਜ਼ਿਆਦਾ ਪ੍ਰਾਇੋਰਟੀ ਹੈ ਇਹਨਾਂ ਦੀ ਜਾਂ ਇਹ ਘੱਟ ਹੈ, ਇਦਾਂ ਦਾ ਕੁਝ ਕਰ ਸਕਦੇ ਨੇਗੇ। ਲੇਕਿਨ ਇਹ ਰਿਵਾਈਜ਼ ਜ਼ਰੂਰ ਹੋਣੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਜੀ। ਤੇ ਹੁਣ ਆਪਾਂ ਗੱਲ ਉੱਥੇ ਹੀ ਸ਼ੁਰੂ ਕਰਦੇ ਹਾਂ, ਜਿਹੜੀ ਤੁਸੀਂ 3 ਕੈਟਾਗਰੀਜ਼ ਦੀ ਗੱਲ ਕੀਤੀ ਸੀ, ਤੇ ਉਹਨਾਂ 3 ਕੈਟਾਗਰੀਜ਼ ਬਾਰੇ ਆਪਾਂ ਜਾਣਨਾ ਚਾਹਾਂਗੇ। ਜੀ ਬਿਲਕੁਲ। ਤੇ ਹੁਣ ਇਹ ਕੈਟਾਗਰੀਜ਼ ਨੇ ਜਿਹੜੀਆਂ ਆਪਾਂ 3, ਇਹਦੇ ਵਿੱਚ ਉਹਨਾਂ ਨੇ ਕੀ ਕੀਤਾ, ਪਹਿਲੀ ਹੈਗੀ ਜਨਰਲ ਕੈਟਾਗਰੀ ਜਿਹੜੀ ਪਹਿਲਾਂ ਵੀ ਆਲਰੇਡੀ ਐਗਜ਼ਿਸਟਿੰਗ ਸੀਗੀ, ਉਹਦੇ ਵਿੱਚ ਇਹਨਾਂ ਨੇ ਹੁਣ ਰਿਵਾਈਜ਼ ਕੀਤਾ ਕਿਉਂਕਿ ਪਿਛਲੇ ਤੁਸੀਂ ਕਹ ਲਓ ਵੀ 1 ਸਾਲ ਸਵਾ ਸਾਲ ਤੋਂ ਜਦੋਂ ਦਾ ਕਰੋਨਾ ਚੱਲ ਰਿਹਾ, ਜਿਹੜੇ ਮੈਡੀਕਲ ਫੀਲਡ ਦੇ ਨਾਲ ਰਿਲੇਟਡ ਆਕੂਪੇਸ਼ਨ ਨੇਗੀਆਂ ਉਹ ਬਹੁਤ ਜ਼ਿਆਦਾ ਡਿਮਾਂਡ ਚਾਹੀਆਂ ਹੋਈਆਂ ਨੇ। ਸੋ ਉਹਨਾਂ ਨੇ ਜਿਹੜੀ ਉਹ ਜਨਰਲ ਵਾਲੀ ਲਿਸਟ ਸੀਗੀ ਉਹਨੂੰ ਵਧਾ ਕੇ ਉਹ 'ਚ ਕਾਫੀ ਆਕੂਪੇਸ਼ਨਸ ਹੋਰ ਐਡ ਕਰਤੀਆਂ। ਮੈਂ ਮਿਸਾਲ ਦੇ ਤੌਰ ਤੇ ਨਰਸਿਸ ਦੀ ਐਗਜ਼ਾਮਪਲ ਲਊਂਗਾ ਕਿਉਂਕਿ ਮੈਡੀਕਲ ਨਾਲ ਰਿਲੇਟਡ ਹੈ, ਤੇ ਉਹਦੇ ਵਿੱਚ ਪਹਿਲਾਂ ਵੀ ਇਹਦੇ ਨਾਲ ਰਿਲੇਟਡ ਹੀ ਆਕੂਪੇਸ਼ਨ ਸੀਗੀਆਂ। ਪਹਿਲਾਂ ਉਹ 'ਚ ਸਿਰਫ 5 ਕੈਟਾਗਰੀ ਸੀ, ਪਰ ਹੁਣ ਉਹ 'ਚ ਲਗਭਗ ਸਾਰੀਆਂ ਕੈਟਾਗਰੀਜ਼ ਨੇ ਜਿਹੜੀਆਂ ਉਹ 10-12 ਦੀਆਂ 10-12 ਸਾਰੀਆਂ ਐਡ ਕਰਤੀਆਂ ਹੋਈਆਂ ਨੇ। ਪਰ ਉਹਦੀ ਆਪਣੀ ਇੱਕ ਖਾਸ ਰਿਕੁਆਇਰਮੈਂਟ ਹੈ ਕਿ ਅਗਰ ਤੁਸੀਂ ਉਸ ਕੈਟਾਗਰੀ ਦੇ ਵਿੱਚੋਂ ਆਪਣੀ ਨੋਮੀਨੇਟ ਕਰਨਾ ਚਾਹੁੰਦੇ ਹੋ ਆਪਣੀ ਆਕੂਪੇਸ਼ਨ ਨੂੰ, ਤਾਂ ਤੁਹਾਨੂੰ ਕੁਝ ਖਾਸ ਸ਼ਰਤਾਂ ਨੇ ਜਿਹੜੀਆਂ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ। ਤੇ ਉਹਦੇ ਲਈ ਕੋਈ ਉਹਨਾਂ ਨੂੰ ਕੁਝ ਮਤਲਬ ਇਹ ਵੀ ਰਿਕੁਆਇਰਮੈਂਟ ਹੈ ਕਿ ਉਹਨਾਂ ਦੇ ਕੁਝ ਇੰਗਲਿਸ਼ ਦੇ ਇੰਨੇ ਹੀ ਉਹਨਾਂ ਦਾ ਹੋਣਾ ਚਾਹੀਦਾ ਆ ਜੀ? ਉਹ ਸਾਰੀਆਂ ਦੇ ਵਿੱਚ ਹੈ, ਉਹ ਕੱਲੀ ਇਸ ਉਹਦੇ ਵਿੱਚ ਆਕੂਪੇਸ਼ਨ ਜਿਹੜੀ ਲਿਸਟ ਹੈਗੀ ਉਹਦੇ ਵਿੱਚ ਨਹੀਂ ਹੈਗੀ। ਉਹ ਤਿੰਨੇ ਜਿਹੜੀਆਂ ਲਿਸਟਾਂ ਨੇ ਉਹਨਾਂ ਦੇ ਵਿੱਚ ਇੰਗਲਿਸ਼ ਦੀ ਰਿਕੁਆਇਰਮੈਂਟ ਡੈਫੀਨਿਟਲੀ ਹੁੰਦੀ ਹੈ ਕਿਉਂਕਿ ਇਹ ਜਿਹੜੇ ਸਕਿਲਡ ਵੀਜ਼ੇ ਨੇ ਇਹਨਾਂ ਦੀ ਇੰਗਲਿਸ਼ ਇੱਕ ਵੈਸੇ ਰਿਕੁਆਇਰਮੈਂਟ ਮਿਨੀਮਮ ਹੁੰਦੀ ਹੈ। ਬਾਕੀ ਸਟੇਟ ਹੈ ਜਿਹੜੀ ਉਹ ਕਿਸੇ ਖਾਸ ਆਕੂਪੇਸ਼ਨ ਲਈ ਵੀ ਆਪਣੀ ਜਿਹੜੀ ਇੱਕ ਰੱਖ ਸਕਦੀ ਹੈ ਵੀ ਇੰਗਲਿਸ਼ ਦੀ ਇੰਨੀ ਹੋਣੀ ਚਾਹੀਦੀ ਹੈ, ਜਾਂ ਕਹਿ ਲਓ ਵੀ ਇੱਕ ਓਵਰਆਲ ਵੀ ਰੱਖ ਸਕਦੇ ਨੇ। ਹੁਣ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਹਟਾਂ ਜਿਹੜੀ ਜੈਨਰਿਕ ਆਕੂਪੇਸ਼ਨ ਲਿਸਟ ਹੈਗੀ, ਜਿਹੜੀ ਜਨਰਲ ਲਿਸਟ ਹੈ ਉਹਨਾਂ ਦੀ, ਉਹਨੂੰ ਸਕੈਜੂਲ 1 ਦੇ ਵਿੱਚ ਉਹਨਾਂ ਨੇ ਰੱਖਿਆ। ਇਹ ਜਿਹੜੀਆਂ ਆਕੂਪੇਸ਼ਨਸ ਨੇ ਉਹਨਾਂ ਦੀ ਜਿਹੜੀ ਪਹਿਲੀ ਰਿਕੁਆਇਰਮੈਂਟ ਹੈਗੀ, ਮੈਂ ਇੰਗਲਿਸ਼ ਦੀ ਵੀ ਨਾਲ ਹੀ ਦੱਸ ਦੂੰਗਾ ਉਹਦੇ। ਜਿਹੜੀ ਪਹਿਲੀ ਰਿਕੁਆਇਰਮੈਂਟ ਹੈ ਉਹ ਇਹ ਹੈ ਕਿ ਤੁਹਾਡੇ ਕੋਲੇ 1 ਸਾਲ ਦਾ ਆਸਟ੍ਰੇਲੀਆ ਦੇ ਵਿੱਚ ਐਕਸਪੀਰੀਅੰਸ ਚਾਹੀਦਾ, ਪਲੱਸ ਫਿਰ ਉਸ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਦੇ ਵਿੱਚ 1 ਸਾਲ ਦੀ ਅੱਗੇ ਜੌਬ ਆਫਰ ਚਾਹੀਦੀ ਆ। ਮਤਲਬ ਕਿ ਤੁਹਾਡਾ ਪਿਛਲੇ 1 ਸਾਲ ਤੋਂ ਤੁਹਾਡੇ ਕੋਲ ਐਕਸਪੀਰੀਅੰਸ ਚੱਲਦਾ ਹੋਣਾ ਚਾਹੀਦਾ, ਤੇ ਉਹਦੇ ਤੁਹਾਨੂੰ 5 ਪੁਆਇੰਟ ਵੀ ਕਲੇਮ ਹੁੰਦੇ ਹੋਣੇ ਚਾਹੀਦੇ ਨੇ। ਤੇ ਫਿਰ ਅੱਗੇ ਦੀ ਤੁਹਾਡੇ ਕੋਲੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਆਫਰ ਲੈਟਰ ਚਾਹੀਦੀ ਆ ਫੁੱਲ ਟਾਈਮ ਦੀ, ਫੁੱਲ ਟਾਈਮ ਚਾਹੀਦੇ ਆ ਉਹ ਆਫਰ ਲੈਟਰ। ਉਹਦੇ ਚ 35 ਆਵਰਸ ਪਲੱਸ ਤੁਹਾਨੂੰ ਇੱਕ ਆਫਰ ਲੈਟਰ ਚਾਹੀਦੀ ਹੈ। ਇਹ ਆਫਰ ਲੈਟਰ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਵਿਸਥਾਰ ਚ ਦੱਸੋਗੇ ਕਿ ਬੇਸਿਕਲੀ ਇਹ ਹੁੰਦਾ ਕੀ ਹੈ? ਆਫਰ ਲੈਟਰ ਦੇ ਵਿੱਚ ਇਹ ਹੈ ਕਿ ਆਪਾਂ ਜੌਬ ਆਫਰ ਲੈਣੀ ਹੈ ਕਿਸੇ EMPLOYER ਦੇ ਕੋਲੋਂ, ਜਾਂ ਤੁਹਾਨੂੰ ਜਦੋਂ ਉਹਦੇ ਵਿੱਚ 2 EMPLOYER ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਨਰਸਿੰਗ ਰਿਲੇਟਡ ਜਾਂ ਕਹਿ ਲਓ ਆਪਣੀ ਜਿਹੜੀਆਂ ਹੈਲਥ ਰਿਲੇਟਡ ਆਕੂਪੇਸ਼ਨਸ ਨੇਗੀਆਂ ਉਹਨਾਂ ਦੇ ਵਿੱਚ ਅਕਸਰ ਕੀ ਹੁੰਦਾ, ਇੱਕ ਜਿਹੜਾ EMPLOYER ਆ ਤੁਹਾਨੂੰ ਫੁੱਲ ਟਾਈਮ ਜੌਬ ਨਹੀਂ ਦਿੰਦਾ। ਠੀਕ ਹੈ, ਉਹਦੇ ਬਹੁਤ ਰੀਜ਼ਨ ਨੇ ਕਿਉਂਕਿ ਮੈਡੀਕਲ ਸੈਕਟਰ ਦੇ ਵਿੱਚ ਕੰਮ ਹੀ ਇਦਾਂ ਹੁੰਦਾ ਉੱਥੇ, ਕਿਉਂਕਿ ਜਾਂ ਕਹਿ ਲਓ ਕਿ ਸ਼ਿਫਟਾਂ ਦੀ ਡਿਮਾਂਡ ਹੁੰਦੀ ਹੈ ਨਾ, ਉਹਦੇ 'ਚ ਉਹਨਾਂ ਨੂੰ ਉਸ ਤਰੀਕੇ ਨਾਲ ਐਡਜਸਟ ਕਰਨੀ ਪੈਂਦੀ ਹੈ। ਫਿਰ ਉਹ ਫੁੱਲ ਟਾਈਮ ਜਿਹੜੇ EMPLOYEES ਨੇ ਬਹੁਤ ਘੱਟ ਹੁੰਦੇ ਨੇ, ਉਹ ਪਾਰਟ ਟਾਈਮ ਰੱਖਦੇ ਆ। ਫਿਰ ਉਹਨਾਂ ਨੂੰ ਇੱਕ ਮਿਨੀਮਮ ਆਵਰਸ ਕਮਿਟ ਕੀਤੇ ਹੁੰਦੇ ਹੈਗੇ ਕਿ ਅਸੀਂ ਤੁਹਾਨੂੰ ਇੱਕ ਫੋਰਨਾਈਟ ਦੇ 35 ਘੰਟੇ ਜਾਂ 40 ਘੰਟੇ ਦੇਵਾਂਗੇ। ਇਸ ਤੋਂ ਵੱਧ ਹੋ ਗਏ ਤਾਂ ਸਾਡੀ ਲੋੜ ਹੈ ਜਾਂ ਤੁਹਾਡੀ ਕਹਿ ਲਓ ਕਿਸਮਤ ਹੈਗੀ, ਜੇ ਘੱਟ ਅਸੀਂ ਕਰਨੇ ਨਹੀਂ ਹੈਗੇ। ਸੋ ਇਸ ਤਰੀਕੇ ਦੇ ਨਾਲ ਤੁਸੀਂ 2 ਜਿਹੜੇ ਕੰਟਰੈਕਟਸ ਨੇ ਉਹਨਾਂ ਨੂੰ ਵੀ ਯੂਜ਼ ਕਰ ਸਕਦੇ ਹੋ ਆਪਣੀ 35 ਘੰਟੇ ਪੂਰੇ ਕਰਨ ਲਈ। ਸੋ ਉਹ ਆਫਰ ਲੈਟਰ ਤੁਹਾਨੂੰ ਚਾਹੀਦੇ ਘੱਟੋ ਘੱਟ 1 ਸਾਲ ਲਈ। ਸੋ ਉਹ ਤੁਸੀਂ ਆਪਣੀ ਜਦੋਂ ਤੁਹਾਨੂੰ ਇਨਵਾਈਟ ਆਊਗਾ ਉਸ ਤੋਂ ਬਾਅਦ ਤੁਹਾਡੇ ਤੋਂ ਡਾਕੂਮੈਂਟੇਸ਼ਨ ਸਾਰੀ ਮੰਗਣੀ ਹੈ। ਉਹਦੇ ਵਿੱਚ ਜਿਹੜੀ ਆਨਲਾਈਨ ਐਪਲੀਕੇਸ਼ਨ ਆ ਉਹਦੇ 'ਚ ਤੁਸੀਂ ਉਹਨੂੰ ਅਪਲੋਡ ਕਰ ਸਕਦੇ ਹੋ, ਸਬਮਿਟ ਕਰ ਸਕਦੇ ਹੋਗੇ। ਸੋ ਉਹ ਬੇਸਿਕਲੀ ਆਫਰ ਲੈਟਰ ਆ ਵੀ ਤੁਸੀਂ ਉਹਨਾਂ ਨੂੰ ਇਹ ਯਕੀਨ ਦਿਵਾਉਣਾ ਉਸ ਪੇਪਰ ਦੇ ਰਾਹੀਂ ਕਿ ਤੁਹਾਡੇ ਕੋਲੇ ਆਉਣ ਵਾਲੇ 12 ਮਹੀਨਿਆਂ ਦੇ ਲਈ ਘੱਟੋ ਘੱਟ ਤੁਹਾਡੇ ਕੋਲ ਜੌਬ ਹੈਗੀ। ਉਹਦੇ ਵਿੱਚ ਇੱਕ ਹੋਰ ਵੀ ਉਹਨਾਂ ਨੇ ਵੈਸੇ ਤਾਂ ਜਿਹੜਾ ਵੈਸਟਰਨ ਆਸਟ੍ਰੇਲੀਆ ਉਹ ਸਾਰਾ ਰੀਜਨਲ ਏਰੀਆ ਦੇ ਵਿੱਚ ਆਉਂਦਾ, ਪਰ ਉਹਨਾਂ ਨੇ ਕੁਝ ਕੁ ਉਹਦੇ ਵਿੱਚ ਰੀਜਨਲ ਏਰੀਆ 2 ਤਰ੍ਹਾਂ ਦੇ ਨੇ ਵੈਸੇ। ਇੱਕ ਜਿਹੜੇ ਸਿਟੀਜ਼ ਵਾਲੇ ਰੀਜਨਲ ਏਰੀਆ ਨੇ ਜਿੱਦਾਂ ਕਿ ਪਰਥ ਹੋ ਗਿਆ, ਗੋਲਡ ਕੋਸਟ ਹੋ ਗਿਆ, ਤੇ ਦੂਸਰੇ ਜਿਹੜੇ ਇਹਨਾਂ ਟਾਊਨਸ ਤੋਂ ਬਾਹਰ ਵਾਲੇ ਨੇ। ਪਰ ਵੈਸਟਰਨ ਆਸਟ੍ਰੇਲੀਆ ਨੇ ਆਪਣੇ ਇੱਕ ਕੁਝ ਪੋਸਟ ਕੋਡ ਰਿਲੀਜ਼ ਕੀਤੇ ਨੇ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕੁਝ ਆਕੂਪੇਸ਼ਨਸ ਨੇ ਜਿਹਦੇ ਵਿੱਚ ਤੁਹਾਡੀ ਜਿਹੜੀ ਜੌਬ ਆਫਰ ਹੈਗੀ ਉਹ ਉਸ ਰੀਜਨਲ ਏਰੀਆ ਦੇ ਵਿੱਚ ਜਿਹੜੇ ਉਹਨਾਂ ਨੇ ਇੱਕ ਪੋਸਟ ਕੋਡ ਦੱਸੇ ਨੇ ਉਹਦੇ ਵਿੱਚ ਹੀ ਹੋਣੀ ਚਾਹੀਦੀ ਹੈ। ਉਸ ਤੋਂ ਬਾਹਰ ਉਹਨਾਂ ਨੂੰ ਉਹ ਐਕਸੈਪਟ ਨਹੀਂ ਕਰਨਗੇ। ਬਟ ਕਾਫੀ ਆਕੂਪੇਸ਼ਨ ਨੇ ਜਿਨ੍ਹਾਂ ਦੇ ਵਿੱਚ ਉਹਦੀ ਲੋੜ ਨਹੀਂ ਹੈਗੀ, ਬਟ ਕੁਝ ਕੁ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ
ਉਹ ਸਪੈਸੀਫਿਕ ਰੀਜਨਲ ਏਰੀਆ ਜਿਹੜੇ ਕਿ ਪਰਥ ਤੋਂ ਬਾਹਰ-ਬਾਹਰ ਦੇ ਇਲਾਕੇ ਨੇਗੇ, ਕਾਫੀ ਕਹ ਲਓ 100 150 200 ਕਿਲੋਮੀਟਰ ਦੂਰ ਜਾ ਕੇ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਉਸ ਆਕੂਪੇਸ਼ਨਸ ਦੀ ਜ਼ਿਆਦਾ ਲੋੜ ਹੈ। ਤਾਂ ਕਰਕੇ ਉਹ ਜਿਹੜੀ ਆਫਰ ਹੈ ਤੁਹਾਡੀ ਉਹ ਬਾਹਰਲੇ ਕਿਸੇ ਇਲਾਕੇ ਦੇ ਵਿੱਚ ਹੋਣੀ ਚਾਹੀਦੀ ਹੈ, ਨਾ ਕਿ ਪਰਥ ਦੇ ਵਿੱਚ। ਹਾਂਜੀ, ਤੇ ਜਿਹੜੀ ਇਹ ਤੁਸੀਂ ਲਿਸਟ ਦੀ ਗੱਲ ਕਰ ਰਹੇ ਹੋ, ਇਹਦੇ 'ਚ ਕੌਣ ਆ ਜਾਂਦਾ ਹੈ? ਜਿਹੜੀ ਪਹਿਲੀ ਲਿਸਟ ਤੁਸੀਂ ਦੱਸੀ ਹੈ ਜਨਰਲ ਕੈਟਾਗਰੀ ਦੀ ਗੱਲ ਕਰ ਰਹੇ ਹਾਂ ਆਪਾਂ। ਦੇਖੋ, ਜਨਰਲ ਕੈਟਾਗਰੀ ਦੇ ਵਿੱਚ ਜਿਹੜੇ ਬੰਦੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈਗਾ ਤੇ 5 ਪੁਆਇੰਟ ਕਲੇਮ ਕਰ ਸਕਦਾ ਹੈ। ਮਤਲਬ ਜਿੱਦਾਂ ਮੇਰਾ ਸਵਾਲ ਇਹ ਹੈ ਕਿ ਨਰਸਿਸ, ਜਿੱਦਾਂ ਤੁਸੀਂ ਨਰਸਿਸ ਦੀ ਗੱਲ ਕੀਤੀ ਕਿ ਨਰਸਿਸ ਅਪਲਾਈ ਕਰ ਸਕਦੇ ਆ ਜੀ। ਹੋਰ ਇਹਦੇ ਚ ਮੋਸਟਲੀ ਜਿੱਦਾਂ ਜੀਪੀ ਹੋ ਗਏ ਜਾਂ ਆਪਣੇ ਥੈਰੇਪਿਸਟ, ਇਦਾਂ ਜਿਹੜੀਆਂ ਮੈਡੀਕਲ ਰਿਲੇਟਡ ਆਕੂਪੇਸ਼ਨਸ ਨੇ, ਮੇਰੇ ਸਾਰੀ ਲਿਸਟ ਤਾਂ ਮੈਮੋਰਾਈਜ਼ ਨਹੀਂ ਹੈਗੀ ਕਿਉਂਕਿ ਉਹਦੇ ਘੱਟੋ ਘੱਟ ਆਈ ਥਿੰਕ 50 ਮਤਲਬ ਜਿਹੜੇ ਕਹਿ ਸਕਦੇ ਕਿ ਵੱਡੇ ਅਹੁਦਿਆਂ ਤੇ ਜਾਂ ਮੈਡੀਕਲ ਫੀਲਡ ਦੇ ਨਾਲ ਰਿਲੇਟਡ। ਬਟ ਮੈਂ ਤੁਹਾਨੂੰ ਲਿਸਟ, ਜੇ ਤੁਸੀਂ ਚਾਹੁੰਦੇ ਮੇਰੇ ਕੋਲ ਲਿਸਟ ਹੈਗੀ ਵੀ ਹੈ ਵੈਸੇ। ਮਤਲਬ ਆਪਾਂ ਜਸਟ ਇੱਕ ਓਵਰਆਲ ਆਪਾਂ ਨੂੰ ਆਈਡੀਆ ਚਾਹੀਦਾ ਕਿ ਕਈ ਵਾਰੀ ਆਪਣੇ ਦਰਸ਼ਕ ਹੁਣ ਦੇਖ ਰਹੇ ਹੁੰਦੇ ਆ ਜਿਹੜੇ ਪ੍ਰੋਗਰਾਮ, ਉਹਨਾਂ ਨੂੰ ਫਿਰ ਕੁਝ ਆਈਡੀਆ ਹੋ ਜਾਂਦਾ, ਕਿਉਂਕਿ ਇਹ ਸਵਾਲ ਮੇਰੇ ਮਨ 'ਚ ਵੀ ਆਉਂਦਾ, ਉਹਨਾਂ ਦੇ ਮਨ 'ਚ ਵੀ ਆਉਂਦਾ ਜੀ। ਦੇਖੋ, ਇਹਦੇ ਚ ਆਡੀਓਲੋਜਿਸਟ ਹੋ ਸਕਦੇ ਆ ਜੀ, ਆਡੀਓਲੋਜਿਸਟ ਨੇ ਆਪਣੇ ਕੋਲ, ਡੈਂਟਲ ਸਪੈਸ਼ਲਿਸਟ ਨੇ, ਡੈਂਟਿਸਟ ਹੋ ਗਏ, ਜੀਪੀ ਜਿਹੜੇ ਆਪਣੇ ਡਾਕਟਰਸ ਨੇਗੇ ਉਹ ਹੋ ਗਏ, ਹਸਪੀਟਲ ਫਾਰਮਾਸਿਸਟ ਹੋ ਗਏ, ਮਿਡਵਾਈਫਸ ਹੋ ਗਈਆਂ, ਨਿਊਰੋ ਸਰਜਨ ਹੋ ਗਏ, ਨਰਸਿੰਗ ਦੀਆਂ ਮੈਂ ਤੁਹਾਨੂੰ ਸਾਰੀਆਂ ਆਕੂਪੇਸ਼ਨ ਦੱਸਤੀਆਂ, ਆਕੂਪੇਸ਼ਨਲ ਥੈਰੇਪਿਸਟ ਹੋ ਗਏ, ਆਰਥੋਪਟਿਸਟ ਹੋ ਗਏ, ਸੋ ਇੱਦਾਂ ਦੀਆਂ ਸਾਈਕੋਲੋਜਿਸਟ ਹੋ ਗਏ ਜੀ, ਠੀਕ ਹੈ ਜੀ। ਸੋ ਸੋਨੋਗ੍ਰਾਫਰ ਹੋ ਗਏ, ਆਪਣੇ ਸਪੀਚ ਪੈਥੋਲੋਜਿਸਟ ਹੋ ਗਏ। ਜਿਹੜੀਆਂ ਆਕੂਪੇਸ਼ਨ ਦੇ ਨਾਮ ਲੈਣੇ ਮੁਸ਼ਕਲ, ਜਿਹੜੀਆਂ ਵੀ ਆਪਾਂ ਘੱਟ ਹੀ ਸੁਣੀਆਂ ਨੇਗੀਆਂ, ਜਿਨ੍ਹਾਂ ਦੇ ਨਾਮ ਲੈਣੇ ਮੁਸ਼ਕਲ ਨੇ, ਉਹ ਆਕੂਪੇਸ਼ਨ ਕਹਿ ਸਕਦੇ ਹੋ ਕਿ ਤੁਸੀਂ ਇਸ ਜਿਹੜੀ ਜਨਰਲ ਸਕੇਜੂਲ 1 ਹੈ ਉਹਦੇ ਵਿੱਚ ਐਡ ਕੀਤੀਆਂ ਹੋਈਆਂ ਨੇਗੀਆਂ। ਤੇ ਜਿਹੜੀ ਦੂਸਰੀ ਹੈਗੀ ਸਕੇਜੂਲ 2, ਮੈਂ ਇਹਦੀ ਗੱਲ ਕਰ ਰਿਹਾ ਸੀ ਜਦੋਂ ਆਪਾਂ ਪਹਿਲਾਂ ਸ਼ੁਰੂਆਤ ਕੀਤੀ ਹੈ ਕਿ ਵੈਸਟਰਨ ਆਸਟ੍ਰੇਲੀਆ ਨੇ ਇੱਕ ਇਹੋ ਜਿਹਾ ਬੰਬ ਕੱਢਿਆ ਇਹ ਜਿਹਦੀ ਕਿਸੇ ਨੂੰ ਉਮੀਦ ਨਹੀਂ ਸੀਗੀ। ਉਹਨਾਂ ਨੇ ਕੀ ਕੀਤਾ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਰਹਿੰਦੇ ਹੋ, ਡਜ਼ਨਟ ਮੈਟਰ, ਐਜ਼ ਲੌਂਗ ਐਜ਼ ਤੁਸੀਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਉਸ ਲਿਸਟ ਦੀ ਜਿਹੜੀ ਉਹਨਾਂ ਨੇ ਰਿਲੀਜ਼ ਕੀਤੀ ਹੈ, ਤੁਹਾਡੇ ਕੋਲ ਉਹਦੀ ਸਕਿੱਲ ਅਸੈਸਮੈਂਟ ਹੈਗੀ ਆ ਤੇ ਤੁਹਾਡੇ ਕੋਲ ਉਹਦੀ ਜੌਬ ਆਫਰ ਹੈਗੀ ਆ ਆਉਣ ਵਾਲੇ 1 ਸਾਲ ਦੀ, ਤਾਂ ਤੁਸੀਂ ਉਹਨਾਂ ਦੀ OUI ਪਾ ਸਕਦੇ ਹੋਗੇ। ਸੋ ਬੇਸਿਕਲੀ ਇਹ ਇੱਕ ਮਿਰੈਕਲ ਹੋਇਆ ਹੈਗਾ ਵੈਸਟਰਨ ਆਸਟ੍ਰੇਲੀਆ ਵੱਲੋਂ, ਕਿਉਂਕਿ ਉਹ ਮੈਂ ਦੱਸ ਕੇ ਹਟਾਂ ਕਿ ਉਹ ਆਪਣੇ ਗ੍ਰੈਜੂਏਟਸ ਲਈ ਤਾਂ ਬਹੁਤ ਜ਼ਿਆਦਾ ਵਧੀਆ ਨੇਗੇ, ਪਰ ਆਮ ਉਹ ਕਿਸੇ ਨੂੰ ਛੇਤੀ ਛੇਤੀ ਵੜਨ ਨਹੀਂ ਦਿੰਦੇ। ਮਤਲਬ ਇਹ ਕਹਿੰਦੇ ਕਿ ਕਿਤੋਂ ਵੀ ਆ ਜਾਓ, ਕੋਈ ਚੱਕਰ ਨਹੀਂ। ਹੁਣ ਇਹ ਪਹਿਲੀ ਵਾਰੀ ਹੋਇਆ ਕਾਫੀ ਟਾਈਮ ਬਾਅਦ ਕਿ ਉਹਨਾਂ ਨੇ ਓਪਨ ਕੀਤਾ ਸਕਿੱਲ ਪ੍ਰੋਗਰਾਮ ਕਿਸੇ ਵੀ ਬੱਚੇ ਲਈ, ਸਾਡੇ ਕਿਸੇ ਵੀ ਭੈਣ ਭਰਾ ਲਈ ਜਿਹੜੇ ਕਿਸੇ ਵੀ ਕੋਨੇ ਦੇ ਵਿੱਚ ਨੇ ਆਸਟ੍ਰੇਲੀਆ ਦੇ, ਐਜ਼ ਲੌਂਗ ਐਜ਼ ਤੁਸੀਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਜੌਬ ਆਫਰ ਦੇ ਦੋਗੇ ਉਹਨਾਂ ਨੂੰ ਕਿ ਹਾਂਜੀ ਮੇਰੇ ਕੋਲ ਜੌਬ ਹੈਗੀ ਆ ਉੱਥੇ 1 ਸਾਲ ਦੀ ਫੁੱਲ ਟਾਈਮ ਦੀ, ਤਾਂ ਉਹ ਤੁਹਾਨੂੰ ਨੋਮੀਨੇਟ ਕਰ ਸਕਦੇ ਨੇ। ਤੇ ਉਹਦੇ ਵਿੱਚ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਸੀਗੀ ਕਿ ਹਰ ਇੱਕ ਜਿਹੜੀ ਕੈਟਾਗਰੀ ਹੈ, 3 ਕੈਟਾਗਰੀਆਂ, ਹੁਣ ਆਪਾਂ ਦੂਜੀ ਕੈਟਾਗਰੀ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਫਿਰ ਉਹਨਾਂ ਦੀਆਂ ਕੁਝ ਸਪੈਸੀਫਿਕ ਜਿਹੜੀਆਂ ਤੁਸੀਂ ਦੱਸੀਆਂ ਸੀਗੀਆਂ, ਉਹ ਰਿਕੁਆਇਰਮੈਂਟ ਇਹਦੀਆਂ ਕੀ ਨੇ ਇਸ ਕੈਟਾਗਰੀ ਦੀਆਂ? ਇਹਦੇ ਵਿੱਚ ਦੇਖੋ, ਜਿੱਦਾਂ ਕਿ ਮੈਂ ਦੱਸ ਕੇ ਹਟਿਆ, ਜਿਹੜੀ ਪਹਿਲਾਂ ਵਾਲੀ ਕੈਟਾਗਰੀ ਸੀ ਉਹਦੇ 'ਚ ਤੁਹਾਡੇ ਕੋਲ ਪੁਰਾਣੀ ਜੌਬ ਚਾਹੀਦੀ ਹੈ 1 ਸਾਲ ਦੀ, ਅੱਗੇ ਦੀ ਜੌਬ ਆਫਰ ਚਾਹੀਦੀ ਹੈਗੀ। ਇਸ ਕੈਟਾਗਰੀ ਦੇ ਵਿੱਚ ਪੁਰਾਣੀ ਜੌਬ ਭਾਵੇਂ ਤੁਹਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਕੋਈ ਨਹੀਂ ਹੈਗੀ, ਜਿਹੜੀ ਤੁਹਾਡੀ ਕਹਿ ਲਓ ਕਿ ਮੰਨ ਲਓ ਤੁਸੀਂ ਅਕਾਊਂਟੈਂਟ ਹੋਗੇ ਤੇ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਹੈ ਨਹੀਂ ਅਕਾਊਂਟਿੰਗ ਦਾ, ਪਰ ਤੁਹਾਨੂੰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਅਕਾਊਂਟੈਂਟ ਦੀ ਜੌਬ ਆਫਰ ਹੁੰਦੀ ਹੈਗੀ। ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਉਹ ਇਹ, ਮਤਲਬ ਮੈਂ ਕਹਿੰਦਾ ਵੀ ਖੁਸ਼ੀ ਵਾਲੀ ਗੱਲ ਹੈਗੀ ਸਾਡੇ ਭੈਣਾਂ ਭਰਾਵਾਂ ਲਈ ਕਿ ਇਸ ਵਾਰੀ ਇਹ ਜਿਹੜੀ ਓਪਨ ਲਿਸਟ ਹੈਗੀ, ਇਹਦੇ ਵਿੱਚ ਉਹਨਾਂ ਨੇ ਕਾਫੀ ਟ੍ਰੇਡ ਆਕੂਪੇਸ਼ਨਸ ਐਡ ਕੀਤੀਆਂ ਨੇ, ਜਿਹਦੇ ਵਿੱਚ ਮੋਟਰ ਮਕੈਨਿਕ ਵੀ ਹੋ ਗਏ, ਕਾਰਪੈਂਟਰ ਹੋ ਗਏ, ਬ੍ਰਿਕਲੇਅਰ ਹੋ ਗਏ, ਸ਼ੈਫ, ਕੁੱਕ, ਈਵਨ ਰੈਸਟੋਰੈਂਟ ਮੈਨੇਜਰ। ਸੋ ਪਹਿਲਾਂ ਕੀ ਸੀਗਾ, ਸਿਰਫ ਤੇ ਸਿਰਫ ਸ਼ੈਫ ਗ੍ਰੈਜੂਏਟ ਲਿਸਟ ਦੇ ਵਿੱਚ ਐਡ ਸੀਗੇ, ਪਰ ਹੁਣ ਉਹਨਾਂ ਨੇ ਕੀ ਕੀਤਾ ਕਿ ਆਹ ਸਾਰੀਆਂ ਜਿਹੜੀਆਂ ਆਕੂਪੇਸ਼ਨਸ ਨੇ ਇਹਨਾਂ ਨੂੰ ਐਡ ਕਰਕੇ ਉਸ ਲਿਸਟ ਦੇ ਵਿੱਚ ਪਾਤਾ, ਤਾਂ ਕਿ ਜਿਹੜੇ ਗ੍ਰੈਜੂਏਟਸ ਨੇ ਉਹ ਤਾਂ ਉਸ ਤੋਂ ਫਾਇਦਾ ਲੈ ਸਕਣ, ਬਾਕੀ ਵੀ ਬਾਹਰ ਜਿਹੜੇ ਆਸਟ੍ਰੇਲੀਆ ਦੇ ਵਿੱਚ ਬੱਚੇ ਰਹਿ ਰਹੇ ਨੇ, ਅਗਰ ਉਹਨਾਂ ਕੋਲ ਜੌਬ ਆਫਰ ਹੈਗੀ ਆ ਤਾਂ ਉਹ ਇਸ ਲਿਸਟ ਨੂੰ ਯੂਜ਼ ਕਰਕੇ ਆਪਣੀ ਨੋਮੀਨੇਸ਼ਨ ਪਾ ਸਕਦੇ ਨੇ। ਮਤਲਬ ਜ਼ਰੂਰੀ ਨਹੀਂ ਹੈ ਕਿ ਆਪਾਂ ਵੈਸਟਰਨ ਆਸਟ੍ਰੇਲੀਆ 'ਚ ਹੀ ਰਹਿੰਦੇ ਹੋਣੇ ਚਾਹੀਦੇ ਆ, ਆਸਟ੍ਰੇਲੀਆ ਦੇ ਵਿੱਚ ਕਿਤੇ ਵੀ ਰਹਿੰਦੇ ਹੋਣੇ ਚਾਹੀਦੇ ਹੋ। ਫਿਲਹਾਲ ਵੈਸਟਰਨ ਆਸਟ੍ਰੇਲੀਆ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਫਸ਼ੋਰ ਐਪਲੀਕੈਂਟਸ ਲਈ ਬੰਦ ਹੈ। ਇਹੀ ਮੇਰਾ ਸਵਾਲ ਹੋਣ ਵਾਲਾ ਸੀਗਾ ਕਿ ਕਿਉਂਕਿ ਆਪਣੇ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਆਫਸ਼ੋਰ ਸਟੱਕ ਹੋਏ ਨੇ, ਉਹ ਹਮੇਸ਼ਾ ਉਹ ਜਦੋਂ ਵੀ ਕੋਈ ਪ੍ਰੋਗਰਾਮ ਖੁੱਲਦਾ ਹੈ, ਆਪਾਂ ਨੂੰ ਪਿੱਛੇ ਵੀ ਸਵਾਲ ਆਏ ਸੀਗੇ ਪਿਛਲੇ ਪ੍ਰੋਗਰਾਮ 'ਚ ਕਿ ਆਫਸ਼ੋਰ ਦਾ ਉਹ ਐਪਲੀਕੇਸ਼ਨ ਅਸੈਪਟ ਕਰਨਗੇ ਇਸ ਸਾਲ ਕਿ ਨਹੀਂ ਕਰਨਗੇ। ਦੇਖੋ, ਜਿਹੜੇ ਹਿਸਾਬ ਨਾਲ ਚੱਲ ਰਿਹਾ ਪ੍ਰੋਗਰਾਮ, ਪਹਿਲੀ ਗੱਲ ਤਾਂ ਇਹ ਵੀ ਇਹਨਾਂ ਕੋਲੇ ਨੰਬਰਸ ਨੇ ਜਿਹੜੇ ਬਹੁਤ ਲਿਮਟਡ ਨੇਗੇ, ਲੱਗ ਨਹੀਂ ਰਿਹਾ। ਪਰ ਮੈਂ ਜਿਹਨੇ ਵੀ ਸਾਡੇ ਸਰੋਤੇ ਵੇਖ ਰਹੇ ਨੇ ਉਹਨਾਂ ਨੂੰ, ਭੈਣਾਂ ਭਰਾਵਾਂ ਨੂੰ ਅਪੀਲ ਕਰੂੰਗਾ ਕਿ ਅਗਰ ਤੁਸੀਂ ਆਫਸ਼ੋਰ ਬੈਠੇ ਹੋਗੇ ਤਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ। ਹਾਲਾਂਕਿ ਐਕਸੈਪਟ ਨਹੀਂ ਹੋ ਰਹੀਆਂ ਐਪਲੀਕੇਸ਼ਨ, ਪਰ ਨਾਰਦਰਨ ਟੈਰੀਟਰੀ ਦੀਆਂ ਜ਼ਰੂਰ, ਅਗਰ ਤੁਹਾਡੀ ਆਕੂਪੇਸ਼ਨ, ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਆ ਤਾਂ ਨਾਰਦਰਨ ਟੈਰੀਟਰੀ ਦੀ ਜਿਹੜੀ ਉਹ ਹੈਗੀ ਨੋਮੀਨੇਸ਼ਨ ਜ਼ਰੂਰ ਪਾ ਦਿਓ, ਕਿਉਂਕਿ ਲਾਸਟ ਈਅਰ ਉਹਨਾਂ ਨੇ ਕੀ ਕੀਤਾ, ਉਹਨਾਂ ਕੋਲੇ ਜਿੰਨੀਆਂ ਆਕੂਪੇਸ਼ਨ ਮਤਲਬ ਉਹਨਾਂ ਕੋਲ ਹੈਗੀਆਂ ਸੀਗੀਆਂ, ਉਹ 'ਚ ਜਿੰਨੀਆਂ ਕੁ ਸੀਟਾਂ ਬਚੀਆਂ ਹੋਈਆਂ ਸੀ ਉਹ ਉਹਨਾਂ ਨੇ ਆਫਸ਼ੋਰ ਐਪਲੀਕੈਂਟਸ ਨੂੰ ਦਿੱਤੀਆਂ ਨੇ, ਕਿਉਂਕਿ ਉਹਨਾਂ ਨੇ ਉੱਥੇ ਮਾਈਨਿੰਗ ਇੰਡਸਟਰੀ ਬਹੁਤ ਹੈ,
ਇਨਫੈਕਟ ਮੈਂ ਜਾਣਦਾ ਮੇਰੇ ਕਈ ਕਲਾਇੰਟ ਮੈਨੂੰ ਅਪਾਇੰਟਮੈਂਟਸ ਆਈਆਂ ਨੇ, ਉਹ ਮਕੈਨੀਕਲ ਇੰਜੀਨੀਅਰ ਸੀਗੇ, ਉਹਨਾਂ ਨੇ ਆਫਸ਼ੋਰ ਤੋਂ ਜੀ 491 ਦੇ ਇਨਵਾਈਟ ਕੀਤਾ ਹੈਗਾ। ਸੋ ਅਗਰ ਤੁਸੀਂ ਵੀ ਲੱਕ ਹੈ, ਦੇਖੋ ਕਈ ਵਾਰ ਪਤਾ ਨਹੀਂ ਹੁੰਦਾ, ਜਿਵੇਂ ਹੁਣ ਸ਼ੈਫ ਕੁੱਕ ਦਾ ਸੀਗਾ ਲਾਸਟ ਈਅਰ ਤੱਕ ਇਹ ਸੀਗਾ ਕਿ ਲੋਕ ਇਹ ਕਹਿ ਰਹੇ ਸੀਗੇ ਵੀ ਸ਼ੈਫ ਤਾਂ ਹੁਣ ਮੁੜ ਕੇ ਵੀ ਆ ਹੀ ਨਹੀਂ ਸਕਦਾ ਹੈ ਨਾ, ਕਿ ਬਲਕਿ ਕਿਉਂਕਿ ਸਾਰਾ ਖਤਮ ਹੋ ਰਿਹਾ ਸੀ ਕੰਮ, ਸ਼ੈਫ ਨੂੰ ਕਿਸੇ ਨੂੰ ਦੇ ਨਹੀਂ ਰਹੇ ਸੀ। ਸਭ ਤੋਂ ਵੱਡੀ ਗੱਲ ਅਕਾਊਂਟੈਂਟਸ ਦੀ ਆਪਾਂ ਕਰ ਸਕਦੇ ਹਾਂ। ਅਕਾਊਂਟੈਂਟਸ ਵੀ ਇਹ ਹੋ ਗਿਆ ਸੀ ਵੀ ਲੋਕ ਅਕਾਊਂਟਿੰਗ ਛੱਡ ਕੇ ਹੋਰ ਕੋਰਸਿਸ ਕਰਨ ਲੱਗ ਗਏ ਜੀ। ਸ਼ੈਫ ਦਾ ਹਾਲੇ ਫਿਰ ਵੀ ਥੋੜਾ ਬਹੁਤ ਹੈ ਸੀ ਕਿ ਚਲੋ ਵੀ ਨਿਕਲਦਾ ਨਹੀਂ, ਲਿਸਟ ਚੋਂ ਨਹੀਂ ਨਿਕਲੂਗਾ ਐਟਲੀਸਟ, ਸਟੇਟ ਭਾਵੇਂ ਨੋਮੀਨੇਟ ਕਰੇ ਜਾਂ ਨਾ ਕਰੇ, ਬਟ ਜਿਹੜੀ ਲਿਸਟ ਆ ਉਹ ਚੋਂ ਨਹੀਂ ਨਿਕਲੂਗਾ। ਪਰ ਅਕਾਊਂਟੈਂਟ ਦਾ ਇਹ ਸੀ ਵੀ ਸਟੇਟਾਂ ਨੋਮੀਨੇਟ ਨਹੀਂ ਕਰ ਰਹੀਆਂ ਤੇ ਇਹਨੂੰ ਲਿਸਟ ਚੋਂ ਵੀ ਕੱਢਣਗੇ। ਪਰ ਤੁਸੀਂ ਦੇਖੋ ਕਿ ਸ਼ਾਰਟੇਜ ਉਹਦੀ ਇੰਨੀ ਹੋ ਗਈ ਕਿ ਇਹਨਾਂ ਨੂੰ ਪ੍ਰਾਇੋਰਟੀ ਲਿਸਟ ਦੇ ਵਿੱਚ ਪਾਉਣਾ ਪਿਆ, ਜਿਹੜੀ ਆਪਣੀ ਜਿਹਦੇ ਵਿੱਚ ਇਸ ਟਾਈਮ ਸਿਰਫ 44 ਆਕੂਪੇਸ਼ਨਸ ਨਹੀਂ ਆ, ਉਸ ਲਿਸਟ ਦੇ ਵਿੱਚ ਉਹਨਾਂ ਨੇ ਅਕਾਊਂਟੈਂਟਸ ਨੂੰ, ਮੈਨੇਜਮੈਂਟ ਅਕਾਊਂਟੈਂਟਸ ਨੂੰ ਐਡ ਕਰਤਾ। ਸੋ ਇਦਾਂ ਦੇ ਜਿਹੜੇ ਮਿਰੈਕਲ ਨੇਗੇ ਉਹ ਹੋ ਜਾਂਦੇ ਨੇਗੇ। ਅਗਰ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਹੈ ਤਾਂ ਡੈਫੀਨੇਟਲੀ 1-2 ਸਟੇਟਾਂ ਦੀ ਜਿਹੜੀ ਆਪਣੀ ਉਹ ਇਨਵਾਈਟ ਵਗੈਰਾ ਪਾ ਦਿਓ। ਪਤਾ ਕਦੋਂ ਨਹੀਂ ਹੁੰਦਾ, ਕਦੋਂ ਆਪਣੀ ਕਹਿੰਦੇ ਹੁੰਦੇ ਨੇ ਕਿਸਮਤ ਜਾਗਦੀ। ਹਾਂਜੀ ਹਾਂ ਬਿਲਕੁਲ। ਤੇ ਆਪਾਂ ਗੱਲ ਕਰ ਰਹੇ ਸੀਗੇ ਕੈਟਾਗਰੀ ਦੂਜੀ ਜਿਹੜੀ ਆਪਾਂ, ਤੇ ਇਹਦੇ 'ਚ ਇੰਗਲਿਸ਼ ਦੀ ਰਿਕੁਆਇਰਮੈਂਟ ਕਿੰਨੀ ਹੈ? ਓਕੇ, ਇੰਗਲਿਸ਼ ਦੀ ਰਿਕੁਆਇਰਮੈਂਟ ਸਾਰੀਆਂ ਜਿਹੜੀਆਂ ਕੈਟਾਗਰੀਜ਼ ਨੇ ਸਾਰਿਆਂ ਲਈ ਸੇਮ ਹੀ ਹੈਗੀ ਜੀ। ਡਿਪਾਰਟਮੈਂਟ ਆਫ ਹੋਮ ਅਫੇਅਰਸ ਆ ਜਿਹੜਾ, ਉਹਨਾਂ ਨੂੰ 6 ਈਚ ਬੈਂਡ ਚਾਹੀਦੇ ਨੇਗੇ। ਉਹ ਇੱਕ ਲਾਅ ਹੈਗਾ ਜਿਹੜਾ ਕਿ ਤੁਸੀਂ ਨੇ ਇਹਨਾਂ ਵੀਜ਼ਿਆਂ ਦੇ ਲਈ ਮਿਨੀਮਮ ਕੈਟਾਗਰੀ ਆਪਾਂ ਨੂੰ ਚਾਹੀਦਾ ਹੈਗਾ 6 ਈਚ ਹੈ ਨਾ। ਪਰ ਇਸ ਜਿਹੜਾ ਵੈਸਟਰਨ ਆਸਟ੍ਰੇਲੀਆ, ਇਹਨਾਂ ਦੇ ਲਈ ਇਹ ਹੈ ਕਿ ਅਗਰ ਤੁਹਾਡੀ ਜਿਹੜੀ ਆਕੂਪੇਸ਼ਨ ਹੈਗੀ ਉਹ ਗਰੁੱਪ 1 ਦੇ ਵਿੱਚ ਜਾਂ ਗਰੁੱਪ 2 ਦੇ ਵਿੱਚ, ਗਰੁੱਪ 1 ਦੇ ਵਿੱਚ ਜਿਹੜੇ ਮੈਨੇਜਰਸ ਨੇਗੇ, ਗਰੁੱਪ 2 ਦੇ ਵਿੱਚ ਪ੍ਰੋਫੈਸ਼ਨਲਸ ਨੇ, ਅਗਰ ਤੁਹਾਡੀ ਆਕੂਪੇਸ਼ਨ ਉਹਨਾਂ ਦੇ ਵਿੱਚ ਆਉਂਦੀ ਹੈ ਤਾਂ ਤੁਹਾਨੂੰ 7 ਈਚ ਬੈਂਡ ਚਾਹੀਦੇ ਨੇਗੇ। ਅਦਰਵਾਈਜ਼ ਤੁਹਾਨੂੰ 6 ਈਚ ਬੈਂਡ ਦੀ ਜਿਹੜੀ ਆ ਉਹ ਰਿਕੁਆਇਰਮੈਂਟ ਹੈਗੀ ਅਗਰ ਕਿਸੇ ਹੋਰ ਆਕੂਪੇਸ਼ਨ ਦੀ ਆਪਾਂ ਗੱਲ ਕਰਦੇ ਹਾਂ। ਜੀ, ਮਤਲਬ ਇਹਦੇ 'ਚ ਵੀ 3 ਅਲੱਗ-ਅਲੱਗ ਕੈਟਾਗਰੀਜ਼ ਬਣ ਗਈਆਂ ਕਿ ਜਿਹੜੇ ਹਾਈ ਲੈਵਲ ਵਾਲੇ ਨੇ ਉਹਨਾਂ ਨੂੰ ਜ਼ਿਆਦਾ ਇੰਗਲਿਸ਼ ਦੀ ਰਿਕੁਆਇਰਮੈਂਟ ਹੈ, ਕਹਿ ਸਕਦੇ ਹਾਂ। ਬਿਲਕੁਲ, ਗਰੁੱਪ 1 ਤੇ ਗਰੁੱਪ 2 ਆ ਜਿਹੜਾ, ਉਹਦੇ ਵਿੱਚ ਕਹਿ ਲਓ ਕਿ ਸਾਰੀਆਂ ਜਿਹੜੀਆਂ ਮੈਨੇਜਰੀਅਲ ਜੌਬਸ ਨੇਗੀਆਂ ਜਾਂ ਪ੍ਰੋਫੈਸ਼ਨਲ ਜੌਬਸ ਨੇ, ਜਿਨ੍ਹਾਂ ਬਾਰੇ ਆਪਾਂ ਗੱਲ ਕਰਕੇ ਹਟਾਂ, ਜਿਨ੍ਹਾਂ ਦੇ ਆਪਣੇ ਤੋਂ ਨਾਂ ਨਹੀਂ ਲੈ ਜਾਂਦੇ, ਸੋ ਉੱਦਾਂ ਦੀਆਂ ਜਿਹੜੀਆਂ ਆਕੂਪੇਸ਼ਨਸ ਨੇਗੀਆਂ ਉਹਨਾਂ ਲਈ 7 ਈਚ ਬੈਂਡ ਚਾਹੀਦੇ ਨੇਗੇ। ਉਹਨਾਂ ਦੇ ਕਈ ਕਾਰਨ ਇਹ ਨੇ ਕਿ ਉਹ ਥੋੜੀ ਹਾਇਰ, ਮਤਲਬ ਹਾਈਲੀ ਸਕਿਲਡ ਜੌਬਸ ਨੇਗੀਆਂ, ਉਸ ਕਰਕੇ 7 ਈਚ ਬੈਂਡ ਵੈਸਟਰਨ ਆਸਟ੍ਰੇਲੀਆ ਨੇ ਰੱਖੇ ਨੇ। ਅਦਰਵਾਈਜ਼ ਜਿੱਦਾਂ ਹੁਣ ਬਾਕੀ ਜਿਹੜੀਆਂ ਆਕੂਪੇਸ਼ਨਸ ਨੇਗੀਆਂ ਉਹਨਾਂ ਲਈ ਆਪਾਂ ਨੂੰ 6 ਈਚ ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈਗੀ, ਲੀਗਲ ਰਿਕੁਆਇਰਮੈਂਟ ਹੈਗੀ, ਉਹਦੇ ਨਾਲ ਆਪਣਾ ਕੰਮ ਚੱਲ ਜੂਗਾ ਜੀ। ਤੇ ਸ਼ੈਫ ਅਕਾਊਂਟੈਂਟ ਸਾਰੇ ਹੀ ਲਾ ਸਕਦੇ ਉਹਦੇ 'ਚ? ਸਾਰੇ, ਕੋਈ ਵੀ, ਐਜ਼ ਲੌਂਗ ਐਜ਼ ਤੁਹਾਡੇ ਕੋਲ ਜੌਬ ਆਫਰ ਹੈਗੀ ਹੈ ਤੁਸੀਂ ਉਹ ਲਾ ਸਕਦੇ ਹੋ। ਉਹਨਾਂ ਦੇ ਲਈ ਵੀ ਕੁਝ ਕੰਮ ਦੀ ਰਿਕੁਆਇਰਮੈਂਟ ਹੈ ਕਿ ਕੁਝ ਐਕਸਪੀਰੀਅੰਸ ਹੋਣਾ ਚਾਹੀਦਾ? ਕੋਈ ਐਕਸਪੀਰੀਅੰਸ ਨਹੀਂ ਚਾਹੀਦਾ ਜੀ, ਫਰੈਸ਼ਲੀ ਗ੍ਰੈਜੂਏਟ ਹੋ ਸਕਦੇ ਹੋਗੇ। ਹੁਣ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਅਕਾਊਂਟੈਂਟਸ ਦੀ ਗੱਲ ਕਰਦੇ ਹਾਂ, ਜਿਹੜੇ ਭੈਣਾਂ ਭਰਾਵਾਂ ਨੇ ਹੁਣ ਅਕਾਊਂਟਿੰਗ ਫਿਨਿਸ਼ ਕੀਤੀ ਆ, ਜਿਨ੍ਹਾਂ ਦੇ 7 ਈਚ ਬੈਂਡ ਹੈਗੇ ਨੇ, ਤੁਹਾਡੀ ਸਕਿੱਲ ਅਸੈਸਮੈਂਟ ਤੁਹਾਡੀ ਕੁਆਲੀਫਿਕੇਸ਼ਨ ਤੇ 7 ਈਚ ਦੇ ਨਾਲ ਹੋ ਜਾਣੀ ਹੈ। ਉਸ ਤੋਂ ਬਾਅਦ ਤੁਸੀਂ ਜੌਬ ਅਪਲਾਈ ਕਰੋ। ਜੇ ਤੁਹਾਨੂੰ ਉੱਥੇ ਜੌਬ ਕਿਤੇ ਮਿਲ ਜਾਂਦੀ ਹੈ ਤਾਂ ਆਪਣੀ ਆਰਾਮ ਨਾਲ EOI ਪਾ ਦਿਓ ਤੇ ਵੇਟ ਕਰੋ। ਜਦੋਂ ਤੁਹਾਨੂੰ EOI ਆ ਗਈ, ਤੁਸੀਂ ਸਾਰੇ ਡਾਕੂਮੈਂਟ ਸਬਮਿਟ ਕਰਨੇ ਨੇ, ਤੇ ਇੱਕ ਵਾਰੀ ਜਦੋਂ ਪਹਿਲੀ EOI ਆ ਗਈ ਤਾਂ ਸਮਝ ਲਓ ਕਿ ਤੁਸੀਂ ਬਹੁਤਾ ਮੈਦਾਨ ਤਾਂ ਫਤਿਹ ਹੋ ਗਿਆ ਆਪਣਾ। ਉਸ ਤੋਂ ਬਾਅਦ ਤਾਂ ਫਿਰ ਡਾਕੂਮੈਂਟੇਸ਼ਨ ਹੈਗੀ, ਤੁਸੀਂ ਉਹ ਡਾਕੂਮੈਂਟੇਸ਼ਨ ਆਪਣੀ ਸਬਮਿਟ ਕਰਨੀ ਹੈ ਤੇ ਉਹਨਾਂ ਨੇ ਤੁਹਾਡੀ ਜਿਹੜੀ ਨੋਮੀਨੇਸ਼ਨ ਹੈ ਉਹ ਅਪਰੂਵ ਕਰ ਦੇਣੀ ਹੈ। ਫਿਰ ਤੁਸੀਂ ਉਸ ਤੋਂ ਬਾਅਦ ਵੀਜ਼ਾ ਲਾ ਸਕਦੇ ਹੋ। ਇਹ ਵੀ ਸਵਾਲ ਮਨ 'ਚ ਆਉਂਦਾ ਹੁੰਦਾ ਕਿ ਆਪਾਂ ਜਿਹੜਾ ਜੇ ਇਨਵਾਈਟ ਆ ਜਾਂਦਾ ਤਾਂ ਕਿੰਨੇ ਕੁ ਚਾਂਸਸ ਨੇ ਅੱਗੇ ਆਪਣਾ ਵੀ ਅੱਗੇ ਵਾਲੇ ਸਟੈਪਸ ਲਈ ਵੀਜ਼ਾ ਤੱਕ ਪਹੁੰਚਣ ਲਈ? ਮੈਂ ਕਹੂੰਗਾ ਕਿ 80-20 ਚਾਂਸਸ ਹੁੰਦੇ ਨੇ, 80% ਚਾਂਸਸ ਹੁੰਦੇ ਨੇ, 80-90% ਚਾਂਸਸ ਹੁੰਦੇ ਨੇ, ਸਿਰਫ 10% ਚਾਂਸਸ ਹੁੰਦੇ ਨੇ ਰਿਫਿਊਜ਼ ਹੋਣ ਦੇ। ਉਹ ਵੀ ਵੈਰੀ ਅਨਲਾਈਕਲੀ ਹੁੰਦਾ। ਕੋਈ ਇੱਦਾਂ ਦਾ ਸਰਕਮਸਟੈਂਸ ਹੋ ਜਾਣ ਜਿੱਥੇ ਉਹਨਾਂ ਨੂੰ ਕੋਈ ਬਹੁਤ ਹੀ ਜ਼ਿਆਦਾ ਐਕਸਟ੍ਰੀਮ ਸਰਕਮਸਟੈਂਸ ਦੇ ਵਿੱਚ ਕੋਈ ਇੱਦਾਂ ਦੀ ਗੱਲ ਹੋਵੇ ਜਿਹੜੀ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਪ੍ਰੋਬਲਮ ਹੋਵੇ ਤੁਹਾਡੀ ਉਸ ਦੇ ਨਾਲ, ਆਪਣੀ ਜੇ ਆਪਾਂ ਮਤਲਬ ਆਪਣੇ ਜੌਬ ਦੇ ਰਿਲੇਟਡ ਜਾਂ ਕੋਈ ਜੌਬ ਦੇ ਰਿਲੇਟਡ ਤੁਹਾਨੂੰ ਉਹਨਾਂ ਨੂੰ ਲੱਗੇ ਕਿ ਕੋਈ ਗੱਲ ਸਹੀ ਨਹੀਂ ਹੈਗੀ, ਹੈ ਨਾ, ਤਾਂ ਉਸ ਕੇਸ ਦੇ ਵਿੱਚ ਹੁਣ ਮੈਂ ਐਗਜ਼ਾਮਪਲ ਲੈਣਾ, ਇੱਕ ਆਸਟ੍ਰੇਲੀਅਨ ਮਾਰਕੀਟ ਸੈਲਰੀ ਰੇਟ ਹੁੰਦਾ ਜੀ, ਉਹਦੇ ਵਿੱਚ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਉਸ ਪਰਟੀਕੂਲਰ ਆਕੂਪੇਸ਼ਨ ਦੀ ਕਿੰਨੀ ਕੁ ਸੈਲਰੀ ਹੋ ਸਕਦੀ ਹੈ। ਆਪਾਂ ਐਗਜ਼ਾਮਪਲ ਦੇ ਤੌਰ 'ਤੇ ਲੈਂਦੇ ਹੈਗੇ, ਫੋਰ ਐਗਜ਼ਾਮਪਲ ਆਪਾਂ ਅਕਾਊਂਟੈਂਟ ਨੇਗੇ। ਹੁਣ ਅਕਾਊਂਟੈਂਟ ਦੀ ਜਿਹੜੀ ਸੈਲਰੀ ਹੈਗੀ ਜੀ ਉਹ ਮਤਲਬ 42,000 ਤੋਂ ਸ਼ੁਰੂ ਹੋ ਜਾਂਦੀ ਹੈਗੀ। ਹਾਂਜੀ, ਪਰ ਉਹਨਾਂ ਨੇ ਇਹ ਦੇਖਣਾ ਵੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਅਕਾਊਂਟੈਂਟ ਦੀ ਜਿਹੜੀ ਸੈਲਰੀ ਹੈਗੀ ਉਹ ਕਿੰਨੀ ਕੁ ਉਹਨੂੰ ਮਿਲਦੀ ਹੈਗੀ। 50,000 ਮਿਲਦੀ ਹੈ, 60,000 ਮਿਲਦੀ ਹੈ, ਜਾਂ ਆਪਾਂ ਕਹਿ ਲਓ ਕਿ ਇੰਜੀਨੀਅਰਿੰਗ ਮੈਨੇਜਰ ਹੈਗਾ, ਹਾਂਜੀ, ਉਹਦੀ ਕਿੰਨੀ ਕੁ ਸੈਲਰੀ ਹੁੰਦੀ ਹੈ, ਮਕੈਨੀਕਲ ਇੰਜੀਨੀਅਰ ਹੈ। ਉਹਨਾਂ ਨੇ ਇਹ ਦੇਖਣਾ ਕਿ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਵਾਈਡ ਪਲੱਸ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਐਵਰੇਜ ਮਕੈਨੀਕਲ ਇੰਜੀਨੀਅਰ ਦੀ ਸੈਲਰੀ ਕਿੰਨੀ ਹੁੰਦੀ ਹੈ, ਉਨੀ ਸੈਲਰੀ ਹੈ ਜਿਹੜੀ ਉਹ ਤੁਹਾਡੀ ਹੋਣੀ ਚਾਹੀਦੀ ਹੈ। ਤੇ ਜੇ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਤੁਹਾਨੂੰ ਆਫਰ ਲੈਟਰ ਮਿਲ ਰਹੀ ਹੈਗੀ, ਤੁਹਾਨੂੰ ਜੌਬ ਮਿਲ ਗਈ ਹੋਈ ਆ, ਪਰ ਉਹ ਤੁਹਾਨੂੰ ਸਿਰਫ 40,000 ਹੀ ਦੇ ਰਹੇ ਨੇਗੇ, ਜਿਹੜੀ ਤੁਹਾਡੀ ਇਨਕਮ ਉਹ 40,000 ਆ, ਪਰ ਇੱਕ ਐਵਰੇਜ ਮਕੈਨੀਕਲ ਇੰਜੀਨੀਅਰ ਨੂੰ 70,000 ਜਾਂ 80,000 ਇਨਕਮ ਮਿਲ ਰਹੀ ਹੈਗੀ ਉਸ ਪਰਟੀਕੂਲਰ ਏਰੀਆ ਦੇ ਵਿੱਚ। ਆਪਾਂ ਗੱਲ ਕਰ ਰਹੇ ਹਾਂ ਵੈਸਟਰਨ ਆਸਟ੍ਰੇਲੀਆ ਦੀ, ਤਾਂ ਉਸ ਕੇਸ ਦੇ ਵਿੱਚ ਚਾਂਸਸ ਨੇ ਕਿ ਤੁਹਾਡੀ ਜਿਹੜੀ ਨੋਮੀਨੇਸ਼ਨ ਹੈ ਉਹ ਰਿਫਿਊਜ਼ ਹੋ ਸਕਦੀ ਹੈ। ਕਿਉਂ? ਕਿਉਂਕਿ ਤੁਹਾਡੀ ਜਿਹੜੀ ਸੈਲਰੀ ਲੈਵਲ ਆ ਬਹੁਤ ਜ਼ਿਆਦਾ ਡਿਫਰੈਂਸ ਹੈਗਾ। ਤੁਹਾਡੀ ਸੈਲਰੀ
40,000 ਦੇ ਰਹੇ ਨੇ, ਹੋਣੀ 70,000 ਚਾਹੀਦੀ ਹੈ। ਸੋ ਉਸ ਚੀਜ਼ ਨੂੰ ਲੈ ਕੇ ਉਹ ਤੁਹਾਡੇ ਤੋਂ ਜਸਟੀਫਿਕੇਸ਼ਨ ਮੰਗਣਗੇ, ਤੇ ਜੇ ਤੁਹਾਡੀ ਜਸਟੀਫਿਕੇਸ਼ਨ ਉਹ ਸਹੀ ਨਹੀਂ ਹੋਈ ਜਾਂ ਗੈਪ ਜ਼ਿਆਦਾ ਹੋਇਆ ਤਾਂ ਉਹ ਤੁਹਾਡੀ ਜਿਹੜੀ ਨੋਮੀਨੇਸ਼ਨ ਆ ਉਹ ਰਿਫਿਊਜ਼ ਕਰ ਸਕਦੇ ਨੇ, ਕਿਉਂਕਿ ਇਹ ਉਹਨਾਂ ਦਾ ਇੱਕ ਕ੍ਰਾਈਟੇਰੀਆ ਹੈ ਕਿ ਜਿਹੜੀ ਤੁਹਾਡੀ ਜੌਬ ਹੈਗੀ ਉਹਦੇ ਜਿਹੜੀ ਤੁਹਾਨੂੰ ਸੈਲਰੀ ਮਿਲ ਰਹੀ ਹੈਗੀ ਉਹ ਮਾਰਕੀਟ ਦੇ ਵਿੱਚ ਜੋ ਰੇਟ ਚੱਲ ਰਿਹਾ ਹੈ ਉਹਦੇ ਬਰਾਬਰ ਦੀ ਹੋਣੀ ਚਾਹੀਦੀ ਹੈ, ਨਾ ਕਿ ਉਸ ਤੋਂ ਘੱਟ ਹੋਣੀ ਚਾਹੀਦੀ ਹੈ ਜੀ। ਤੇ ਹੁਣ ਜੇ ਆਪਾਂ ਇਸ ਕੈਟਾਗਰੀ ਦੀ ਗੱਲ ਕਰੀਏ, ਇਹਦੇ ਵਿੱਚ ਵੀ ਇਦਾਂ ਹੋ ਸਕਦਾ ਕਿ ਮੰਨ ਲਓ ਆਪਾਂ 2 EMPLOYERS ਤੋਂ ਆਪਾਂ ਜਿਹੜਾ ਹੈਗਾ ਜੌਬ ਆਫਰ ਆਪਾਂ ਗੱਲ ਕਰਦੇ ਹਾਂ, ਅਪ ਟੂ 2 EMPLOYERS ਆਪਾਂ ਕਰ ਸਕਦੇ ਹਾਂਗੇ। ਆਪਾਂ ਉਹਨਾਂ ਨੂੰ ਇੱਕ ਜੋੜ ਕੇ ਉਹਨਾਂ ਨੂੰ ਫੁੱਲ ਟਾਈਮ ਦੀ ਜੋਬ ਵੀ ਦੇ ਸਕਦੇ ਹਾਂ, ਕਿਉਂਕਿ ਇਹ ਚੀਜ਼ ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ, ਕਈ ਓਕੂਪੇਸ਼ਨਸ ਦੇ ਵਿੱਚ ਇਹ ਬਹੁਤ ਨੋਰਮਲ ਹੈ ਕਿ ਉਹਦੇ ਵਿੱਚ ਕੁਝ ਸਰਟਨ ਘੰਟੇ ਹੀ ਉਹ ਦਿੰਦੇ ਨੇ, ਤੇ ਫਿਰ ਉਸ ਤੋਂ ਬਾਅਦ ਸ਼ਿਫਟਾਂ 'ਤੇ ਡਿਪੈਂਡ ਕਰਦਾ ਕਿ ਤੁਹਾਨੂੰ ਉਹ ਦੇ ਦੇਣ ਜਾਂ ਨਾ ਦੇਣ। ਹਾਂਜੀ ਜੀ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਗਲਿਸ਼ ਰਿਕੁਆਇਰਮੈਂਟ ਵੀ ਆਪਾਂ ਗੱਲ ਕਰ ਲਈ ਹੈ। ਇਹਦੇ ਵਿੱਚ ਵੀ ਇਹ ਹੋ ਸਕਦਾ ਕਿ ਕਿਤੋਂ ਵੀ ਆਪਾਂ ਰਹਿੰਦੇ ਆ ਵੈਸਟਰਨ ਆਸਟ੍ਰੇਲੀਆ 'ਚ ਆਪਾਂ ਅਪਲਾਈ ਕਰ ਸਕਦੇ ਹਾਂ, ਤੇ ਇਹਦੇ 'ਚ ਹੋਰ ਕਿਹੜੇ ਆਕੂਪੇਸ਼ਨ ਜਿਹੜੇ ਹੈਗੇ ਆ? ਜਿਹੜੀ ਸਕੈਜੂਲ 2 ਹੈ, ਜਿੱਦਾਂ ਮੈਂ ਤੁਹਾਨੂੰ ਦੱਸ ਕੇ ਹਟਿਆ, ਅਕਾਊਂਟਿੰਗ ਨਾਲ ਰਿਲੇਟਡ ਆਕੂਪੇਸ਼ਨਸ ਨੇਗੀਆਂ। ਬਾਕੀ ਟ੍ਰੇਡ ਦੀਆਂ ਕਾਫੀ ਆਕੂਪੇਸ਼ਨਸ ਐਡ ਕੀਤੀਆਂ ਨੇ, 에ਅਰ ਕੰਡੀਸ਼ਨਿੰਗ ਐਂਡ ਮਕੈਨੀਕਲ, ਜਿੱਦਾਂ ਪਲੰਬਰ ਨੇਗੇ, ਐਗਰੀਕਲਚਰ ਟੈਕਨੀਸ਼ੀਅਨਸ ਨੇਗੇ, ਉਸ ਤੋਂ ਇਲਾਵਾ ਆਟੋਮੋਟਿਵ ਇਲੈਕਟ੍ਰੀਸ਼ੀਅਨਸ ਨੇ, ਬੇਕਰ ਨੇਗੇ, ਬ੍ਰਿਕਲੇਅਰ ਨੇ, ਕੈਬਨਿਟ ਮੇਕਰ ਨੇ, ਕਿਉਂਕਿ ਬ੍ਰਿਕਲੇਅਰ ਵੀ ਆਪਣੇ ਕਾਫੀ ਬੱਚੇ ਨੇ ਜਿਹੜੇ ਪੜ੍ਹ ਰਹੇ ਨੇਗੇ। ਕੈਫੇ ਐਂਡ ਰੈਸਟੋਰੈਂਟ ਮੈਨੇਜਰ, ਸੋ ਰੈਸਟੋਰੈਂਟ ਮੈਨੇਜਰ ਇੱਕ ਬਹੁਤ ਹੀ ਵਾਈਡਲੀ ਯੂਜ਼ਡ ਆਕੂਪੇਸ਼ਨ ਹੈ, ਉਹ ਵੀ ਇਹਦੇ ਵਿੱਚ ਐਡ ਕੀਤੀ ਹੋਈ ਹੈਗੀ। ਕਾਰਪੈਂਟਰ ਨੇ, ਕਿਉਂਕਿ ਕਾਰਪੈਂਟਰ ਦੇ ਉੱਥੇ ਤੁਸੀਂ ਇਨਫੈਕਟ ਮੈਂ ਵੀ ਜਾਣਦਾ, ਉੱਥੇ ਕਾਫੀ ਕਾਲਜਸ ਨੇ ਜਿਹੜੇ ਕਾਰਪੈਂਟਰੀ ਪੜ੍ਹਾਉਂਦੇ ਨੇ, ਪਰ ਕਾਫੀ ਟਾਈਮ ਤੋਂ ਕਾਰਪੈਂਟਰ ਹੋ ਗਏ, ਮੋਟਰ ਮਕੈਨਿਕ ਹੋ ਗਏ, ਇਹ ਓਪਨ ਨਹੀਂ ਸੀ ਹੋਏ। ਸੋ ਇਸ ਕੈਟਾਗਰੀ ਦੇ ਓਪਨ ਹੋਣ ਨਾਲ ਮੈਂ ਸਮਝਦਾ ਕਿ ਉਹਨਾਂ ਨੂੰ ਹੁਣ ਬੱਚਿਆਂ ਨੂੰ ਕਿਤੇ ਸਟੇਟ ਆਪਣੀ ਮੂਵ ਨਹੀਂ ਕਰਨੀ ਪੈਣੀ, ਉਹ ਉੱਥੇ ਹੀ ਆਪਣਾ, ਕਿਉਂਕਿ ਉਹਨਾਂ ਨੇ ਜੌਬ ਰੈਡੀ ਪ੍ਰੋਗਰਾਮ ਕਰਨਾ ਹੁੰਦਾ ਬੱਚਿਆਂ ਨੇ, ਤਾਂ ਉਹਨਾਂ ਨੂੰ ਜੇ ਉੱਥੇ ਜੌਬ ਆਫਰ ਮਿਲ ਜਾਂਦੀ ਹੈ ਤਾਂ ਉਹਨੂੰ ਦਿਖਾ ਕੇ ਉਹ ਆਪਣਾ ਸਟੇਟ ਨੋਮੀਨੇਸ਼ਨ ਲੈ ਸਕਦੇ ਨੇ। ਚਾਈਲਡ ਕੇਅਰ ਸੈਂਟਰ ਮੈਨੇਜਰ ਹੈ, ਜਿਹਦੇ 'ਚ ਸਿਵਲ ਇੰਜੀਨੀਅਰ, ਕੁੱਕ ਵੀ ਹੈਗੇ ਨੇ, ਡਾਟਾਬੇਸ ਐਡਮਿਨਿਸਟ੍ਰੇਟਰ, ਡਿਵੈਲਪਰ ਪ੍ਰੋਗਰਾਮਰ ਨੇ, ਡੀਜ਼ਲ ਮੋਟਰ ਮਕੈਨਿਕ ਨੇ, ਆਪਣੇ ਇਲੈਕਟ੍ਰੀਸ਼ੀਅਨ ਨੇਗੇ। ਤੇ ਸੋ ਇੱਦਾਂ ਦੀਆਂ ਕਾਫੀ ਆਕੂਪੇਸ਼ਨਸ ਨੇਗੀਆਂ। ਆਈਟੀ ਮੈਨੇਜਰਸ ਨੇਗੇ, ਸਿਕਿਉਰਿਟੀ ਸਪੈਸ਼ਲਿਸਟ ਹੈਗੇ, ਤੇ ਮਕੈਨੀਕਲ ਇੰਜੀਨੀਅਰਿੰਗ ਟੈਕਨੀਸ਼ੀਅਨਸ ਨੇਗੇ, ਮੈਟਲ ਫੈਬਰੀਕੇਟਰ ਹੈ, ਮੋਟਰ ਮਕੈਨਿਕ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਹਾਂਜੀ। ਪੇਂਟਿੰਗ ਟ੍ਰੇਡ ਵਰਕਰਸ ਵੀ ਹੈਗੇ ਨੇ, ਪੇਂਟਰਸ। ਸੋ ਅਗਰ ਕਿਸੇ ਨੇ ਜੌਬ ਰੈਡੀ ਪ੍ਰੋਗਰਾਮ ਕੀਤਾ ਪੇਂਟਰ ਦਾ, ਤੇ ਇਸ ਟਾਈਮ ਉਹਨਾਂ ਨੂੰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜੌਬ ਆਫਰ ਮਿਲ ਰਹੀ ਹੈ, ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਹੈ, ਤਾਂ ਤੁਸੀਂ ਵੀ ਆਪਣੀ EOI ਪਾ ਸਕਦੇ ਹੋਗੇ। ਇਸ ਤੋਂ ਇਲਾਵਾ ਸ਼ੀਟ ਮੈਟਲ ਟ੍ਰੇਡ ਵਰਕਰਸ ਹੈਗੇ ਨੇਗੇ, ਸੋਸ਼ਲ ਵਰਕਰ ਵੀ ਹੈਗੇ ਨੇ ਜੀ, ਸੌਫਟਵੇਅਰ ਇੰਜੀਨੀਅਰ ਹੈਗੇ ਨੇ, ਸੌਫਟਵੇਅਰ ਟੈਸਟਰ ਹੈਗੇ ਨੇ, ਤੇ ਸਿਸਟਮ ਐਡਮਿਨਿਸਟ੍ਰੇਟਰ ਹੈਗੇ ਨੇਗੇ, ਟੈਲੀਕਮਿਊਨੀਕੇਸ਼ਨ ਇੰਜੀਨੀਅਰ ਹੈ, ਤੇ ਵਾਲ ਐਂਡ ਫਲੋ ਟਾਈਲਰ ਨੇ, ਵੈਬ ਡਿਵੈਲਪਰ ਨੇਗੇ। ਸੋ ਅਗਰ ਇਹਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਤੁਸੀਂ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਹੈ ਤੇ ਤੁਹਾਨੂੰ ਜੌਬ ਆਫਰ ਉੱਥੋਂ ਮਿਲ ਰਹੀ ਹੈਗੀ, ਤਾਂ ਤੁਸੀਂ ਆਪਣੀ EOI ਪਾ ਸਕਦੇ ਹੋਗੇ ਬੇਸਿਕਲੀ। ਸੋ ਇਹ ਕਾਫੀ ਲੰਬੀ ਲਿਸਟ ਹੈਗੀ, ਮੈਂ ਸਮਝਦਾ ਕਿ ਕਾਫੀ ਆਕੂਪੇਸ਼ਨ ਇਹਨਾਂ ਨੇ ਕਵਰ ਕਰ ਲਈਆਂ ਇਸ ਲਿਸਟ ਦੇ ਵਿੱਚ। ਹਾਂਜੀ। ਆਪਾਂ ਵੈਸੇ ਕਾਫੀ ਲਿਸਟ, ਮਤਲਬ ਆਪਾਂ ਡਿਟੇਲ 'ਚ ਵੀ ਮੈਨੂੰ ਲੱਗਦਾ ਕਿ ਆਪਾਂ ਕਾਫੀ ਜਿਹੜੇ ਹੈਗੇ ਆਕੂਪੇਸ਼ਨ ਆਪਾਂ ਦੇਖ ਲਏ, ਤੁਸੀਂ ਕਰ ਲਿਆ। ਨਾਰਮਲੀ ਇੰਨੇ ਆਕੂਪੇਸ਼ਨ ਸੁਣਨ 'ਚ ਨਹੀਂ ਆਉਂਦੇ ਡੇਲੀ ਲਾਈਫ 'ਚ। ਨਹੀਂ, ਪਰ ਦੇਖੋ ਆਪਾਂ ਨੂੰ ਕਈ ਵਾਰ ਐਨਕਾਊਂਟਰ ਨਹੀਂ ਹੁੰਦਾ। ਹੁਣ ਆਪਾਂ ਬ੍ਰਿਕਲੇਅਰ ਦੀ ਗੱਲ ਕਰਦੇ ਹਾਂ, ਆਪਾਂ ਨੂੰ ਲੱਗਦਾ ਕਿ ਬ੍ਰਿਕਲੇਅਰ ਕੌਣ ਕਰਦਾ, ਪਰ ਬਹੁਤ ਬੱਚੇ ਨੇ ਜਿਹੜੇ ਬ੍ਰਿਕਲੇਅਰ ਦਾ ਕੋਰਸ ਕਰ ਰਹੇ ਨੇ। ਵਾਲ ਐਂਡ ਫਲੋ ਟਾਈਲਿੰਗ ਹੈ, ਇਹ ਵੀ ਹੁਣ ਇਹ ਪ੍ਰੋਗਰਾਮ ਥੋੜਾ ਜਿਹਾ ਹਲੇ ਘੱਟ ਯੂਜ਼ ਹੁੰਦੇ ਨੇ, ਪਰ ਕਿਸੇ ਟਾਈਮ ਵਾਲ ਐਂਡ ਫਲੋ ਟਾਈਲਿੰਗ ਪ੍ਰੋਗਰਾਮ ਇੱਕ ਹੌਟ ਲਿਸਟ ਹੁੰਦਾ ਸੀਗਾ 2010, 11, 12 ਦੇ ਵਿੱਚ। ਸੋ ਉਸ ਟਾਈਮ ਬਹੁਤ ਜ਼ਿਆਦਾ ਲੋਕ ਇਹ ਪ੍ਰੋਗਰਾਮ ਕਰਕੇ ਪੱਕੇ ਵੀ ਹੋਏ ਨੇ, 447 ਤੇ ਕਹਿ ਲਓ, ਜਾਂ ਹੋਰ ਆਪਣੇ ਸਕਿਲਡ ਮਾਈਗ੍ਰੇਸ਼ਨ ਦੇ ਥਰੂ ਵੀ। ਜਨਰਲੀ ਤਾਂ ਆਮ ਜੇ ਬੰਦਾ ਜੇ ਕੋਈ ਸੁਣਦਾ ਉਹ ਤਾਂ 3-4 ਕੈਟਾਗਰੀਆਂ ਜ਼ਿਆਦਾ ਪਤਾ ਹੁੰਦੀਆਂ ਨੇ, IT ਵਾਲੇ ਹੋ ਗਏ, ਅਕਾਊਂਟੈਂਟ ਹੋ ਗਏ, ਨਰਸਿਸ ਹੋ ਗਈਆਂ, ਜਾਂ ਸ਼ੈਫ। ਤੁਸੀਂ ਜਿਹੜੇ ਮੇਨ ਉਹ ਭੁੱਲ ਗਏ, ਸ਼ੈਫ ਹੋ ਗਏ। ਤੇ ਹੁਣ ਆਪਾਂ ਜਿਹੜੀ ਤੀਜੀ ਲਿਸਟ ਦੀ ਗੱਲ ਕਰਦੇ ਹਾਂ, ਤੀਜੀ ਲਿਸਟ ਉਹ 'ਚ ਕਿਹੜੇ ਸ਼ਾਮਿਲ ਹੁੰਦੇ ਆ, ਉਹਦੀ ਕੀ ਰਿਕੁਆਇਰਮੈਂਟ ਹੈ? ਜੀ, ਤੀਜੀ ਲਿਸਟ ਉਹ ਲਿਸਟ ਆ ਜਿਹੜੀ ਆਪਾਂ ਮੈਂ ਕਹਿੰਦਾ ਸੀਗਾ ਕਿ ਜਿਹੜੇ ਵੈਸਟਰਨ ਆਸਟ੍ਰੇਲੀਆ ਉਹ ਆਪਣੇ ਜਿਹੜੇ ਗ੍ਰੈਜੂਏਟਸ ਨੇ ਉਹਨਾਂ ਨੂੰ ਹਮੇਸ਼ਾ ਪ੍ਰੋਟੈਕਟ ਕਰਦੇ ਨੇ, ਉਹਨਾਂ ਨੂੰ ਸਪੋਰਟ ਕਰਦੇ ਨੇ। ਸੋ ਤੀਜੀ ਲਿਸਟ ਜਿਹੜੀ ਉਹ ਗ੍ਰੈਜੂਏਟ ਜਿਹੜੇ ਉੱਥੋਂ ਬੱਚੇ ਹੋਏ ਨੇਗੇ, ਉਹਦਾ ਮਤਲਬ ਇਹ ਹੈ ਕਿ ਅਗਰ ਤੁਸੀਂ 2 ਸਾਲ ਦੀ ਕੋਈ ਸਟੱਡੀ ਕੀਤੀ ਹੈ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਉਹ ਸਟੱਡੀ ਦੇ ਵਿੱਚ ਕੋਈ ਵੀ Cert 3, Cert 4 ਤੁਸੀਂ ਕੀਤਾ ਹੋ ਸਕਦਾ, ਬੈਚਲਰ, ਮਾਸਟਰ ਹੋ ਸਕਦੀ ਹੈ। ਇਨਫੈਕਟ ਕੋਈ ਇੰਗਲਿਸ਼ ਦਾ ਤੁਸੀਂ ਕੋਰਸ ਵੀ ਕੀਤਾ ਜੀ, ਜਿਹੜੇ ਇੰਗਲਿਸ਼ ਕੋਰਸਿਸ ਹੁੰਦੇ ਨੇ, ਤਾਂ ਉਹ ਵੀ ਉਹਨੂੰ ਮਤਲਬ ਕਹਿ ਲਓ ਕਿ ਰੈਕੋਗਨਾਈਜ਼ ਕਰਦੇ ਨੇ ਉਹ ਕੋਰਸਿਸ ਨੂੰ, ਐਜ਼ ਲੌਂਗ ਐਜ਼ ਤੁਸੀਂ 2 ਸਾਲ ਦੀ ਉਹ ਸਟੱਡੀ ਕੀਤੀ ਹੈ। ਤੇ ਤੁਹਾਡੀ ਜਿਹੜੀ ਉਹਦੇ ਵਿੱਚ ਕੁਝ ਕੁ ਰਿਕੁਆਇਰਮੈਂਟ ਹੈ ਇਹ ਵੀ ਹੈਗੀ ਹੈ ਕਿ ਤੁਹਾਡੇ ਕੋਲੇ ਜੌਬ ਵੀ ਹੋਣੀ ਚਾਹੀਦੀ ਹੈ। ਉਹ ਜੌਬ ਦੇ ਵਿੱਚ 2 ਕੈਟਾਗਰੀਜ਼ ਨੇ, ਥੋੜ੍ਹੀ ਜਿਹੀ ਸੌਖਾ ਗਾ ਬਾਕੀਆਂ ਨਾਲੋਂ, ਜਿਹੜੇ ਬਾਕੀ ਦੇ 2 ਆਪਾਂ ਡਿਸਕਸ ਕਰਕੇ ਹਟੇ ਹਾਂ। ਉਹਦੇ ਵਿੱਚ ਇਹ ਹੈ ਕਿ ਤੁਹਾਡੇ ਕੋਲ 6 ਮਹੀਨਿਆਂ ਦਾ ਐਕਸਪੀਰੀਅੰਸ ਚਾਹੀਦਾ, 20 ਆਵਰਸ ਦਾ। ਅਗਰ ਤੁਹਾਡੇ ਕੋਲ ਪਿਛਲੇ 6 ਮਹੀਨਿਆਂ ਦੇ ਵਿੱਚ ਕਿਸੇ ਵੀ ਟਾਈਮ ਤੁਸੀਂ 6 ਮਹੀਨੇ 20 ਘੰਟੇ ਕੰਮ ਕੀਤਾ ਹੈਗਾ, ਤੇ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਆ ਆਪਣੀ ਉਹਦੇ ਵਿੱਚ, ਤੇ 2 ਸਾਲ ਤੁਸੀਂ ਸਟੱਡੀ ਕੀਤੀ ਹੈ,
ਜਿਹੜੀ ਇੰਗਲਿਸ਼ ਰਿਕੁਆਇਰਮੈਂਟ ਆਪਾਂ ਪਹਿਲਾਂ ਗੱਲ ਕਰਕੇ ਹਟਿਆਂਗੇ 7 ਜਾਂ 6 ਵਾਲੀ, ਉਹ ਤੁਸੀਂ ਫੁੱਲਫਿਲ ਕਰ ਦਿਓਗੇ ਤਾਂ ਤੁਸੀਂ ਉਹਦੇ ਲਈ ਐਲੀਜੀਬਲ ਹੋ। ਦੂਸਰਾ ਜਿਹੜਾ ਅਗਰ ਤੁਹਾਡੇ ਕੋਲੇ ਪੁਰਾਣਾ ਐਕਸਪੀਰੀਅੰਸ ਨਹੀਂ ਹੈਗਾ, ਬਟ ਫੋਰ ਐਗਜ਼ਾਮਪਲ ਆਪਾਂ ਹੁਣ ਅਕਾਊਂਟੈਂਟ ਤੇ ਆਉਂਦੇ ਹਾਂ, ਪਰ ਇਸ ਟਾਈਮ ਅਕਾਊਂਟੈਂਟ ਕਲੋਜ਼ ਨੇ ਉਸ ਕੈਟਾਗਰੀ ਦੇ ਵਿੱਚ। ਮੈਂ ਜਸਟ ਇੱਕ ਐਗਜ਼ਾਮਪਲ ਦੇ ਤੌਰ ਤੇ ਲੈ ਰਿਹਾ ਕਿ ਤੁਹਾਡੇ ਕੋਲੇ ਪੁਰਾਣਾ ਐਕਸਪੀਰੀਅੰਸ ਨਹੀਂ ਹੈਗਾ, ਲੇਕਿਨ ਤੁਹਾਡੇ ਕੋਲੇ ਸਕਿੱਲ ਅਸੈਸਮੈਂਟ ਹੈਗੀ ਆ, ਤੇ ਅੱਗੇ ਤੁਹਾਡੇ ਕੋਲੇ ਆਉਣ ਵਾਲੇ 6 ਮਹੀਨਿਆਂ ਦਾ ਫੁੱਲ ਟਾਈਮ ਦਾ ਆਫਰ ਲੈਟਰ ਹੈ, ਤਾਂ ਸਿਰਫ 6 ਮਹੀਨਿਆਂ ਦੇ ਆਫਰ ਲੈਟਰ ਦੇ ਨਾਲ ਹੀ ਤੁਹਾਡੀ ਜਿਹੜੀ ਉੱਥੋਂ ਦੀ EOI ਨੋਮੀਨੇਸ਼ਨ ਪੈ ਜਾਣੀ ਹੈ ਬੇਸਿਕਲੀ। ਸੋ ਇਹ ਫਰਕ ਹੈਗਾ ਜਿਹੜੇ ਗ੍ਰੈਜੂਏਟ ਲਿਸਟ ਆ ਤੇ ਬਾਕੀ ਦੂਜਿਆਂ 'ਚ। ਗ੍ਰੈਜੂਏਟਸ ਨੂੰ 1 ਸਾਲ ਦੀ ਲੋੜ ਨਹੀਂ ਹੈਗੀ, ਸਿਰਫ 6 ਮਹੀਨੇ ਦਾ ਉਹਨਾਂ ਦਾ ਵਰਕ ਐਕਸਪੀਰੀਅੰਸ ਚਾਹੀਦਾ, 20 ਘੰਟਿਆਂ ਦਾ ਪਿਛਲੇ 6 ਮਹੀਨਿਆਂ ਦਾ ਜੀ। ਇਹ ਨਹੀਂ ਵੀ ਹੁਣੀ ਪਿੱਛੇ ਹੋਣੇ ਚਾਹੀਦੇ ਨੇ, ਉਹ ਕਿਸੇ ਵੀ ਟਾਈਮ ਹੋਣੇ ਚਾਹੀਦੇ ਨੇ 6 ਮਹੀਨੇ ਜੀ। ਜਾਂ ਫਿਰ ਇਹ 'ਚ ਦੋਵੇਂ ਨਹੀਂ ਹੈਗੀਆਂ, ਜਾਂ ਫਿਰ ਤੁਹਾਡੇ ਕੋਲੇ ਆਉਣ ਵਾਲੇ 6 ਮਹੀਨਿਆਂ ਦੀ ਆਫਰ ਲੈਟਰ ਹੈਗੀ, ਬਸ਼ਰਤੇ ਕਿ ਤੁਸੀਂ 2 ਸਾਲ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕੋਈ ਸਟੱਡੀ ਕੀਤੀ ਹੈਗੀ। ਇਹ ਮਤਲਬ ਉਹਨਾਂ ਲਈ ਆਫਰ ਜਿਹੜੇ ਉੱਥੇ ਹੀ ਪੜ੍ਹੇ ਨੇ, ਜਿਹੜੇ ਵੈਸਟਰਨ ਆਸਟ੍ਰੇਲੀਆ, ਜਿਹੜੀ ਸੌਖੇ ਸ਼ਬਦਾਂ 'ਚ ਆਪਾਂ ਕਹਿ ਸਕਦੇ ਹਾਂ ਗ੍ਰੈਜੂਏਟ ਉਹ ਨੇ ਜਿਹੜੇ ਉੱਥੇ ਹੀ ਪੜ੍ਹੇ ਆ, ਤੇ ਸਾਨੂੰ ਸੌਖੀ ਇਦਾਂ ਸਮਝ ਲੱਗਦੀ ਹੈ। ਠੀਕ ਹੈ ਜੀ, ਜਿਹੜੇ 2 ਸਾਲ ਪੜ੍ਹੇ ਨੇ ਉੱਥੇ। ਹਾਂਜੀ। ਤੇ ਹੁਣ ਇਹਦੇ ਵਿੱਚ ਵੀ ਤੁਸੀਂ ਦੱਸਿਆ ਕਿ ਇਹਦੇ 'ਚ ਵੀ ਜੇ ਕੁਝ ਤੁਸੀਂ ਚਾਨਣਾ ਪਾ ਸਕਦੇ ਹੋ ਕਿ ਇਸ ਲਿਸਟ 'ਚ ਕੌਣ-ਕੌਣ ਉਹਨਾਂ ਨੇ ਸ਼ਾਮਿਲ ਕੀਤੇ ਆ। ਇਹਦੇ ਵਿੱਚ ਵੀ ਇਹਦੇ 'ਚ ਕਈ ਇਹ ਪੁਰਾਣੀ ਲਿਸਟ ਹੀ ਉਹਨਾਂ ਨੇ ਐਜ਼ ਇਜ਼ ਰੱਖੀ ਹੈ। ਅਕਾਊਂਟੈਂਟਸ ਅਨਫੋਰਚੂਨੇਟਲੀ ਕਲੋਜ਼ ਨੇ, ਪਰ ਦੂਸਰੀ ਜਿਹੜੀ ਲਿਸਟ ਹੈ ਉਹ ਅਵੇਲੇਬਲ ਹੈਗੀ। ਇਹਦੇ 'ਚ ਐਗਰੀਕਲਚਰ ਟੈਕਨੀਸ਼ੀਅਨ ਅਵੇਲੇਬਲ ਨੇਗੇ, ਬੇਕਰਸ ਅਵੇਲੇਬਲ ਹੈਗੇ ਨੇਗੇ, ਬਾਇਓਮੈਡੀਕਲ ਇੰਜੀਨੀਅਰਸ ਹੈਗੇ ਨੇ, ਬਾਇਓਟੈਕਨੋਲੋਜਿਸਟ ਹੈਗੇ ਨੇ, ਸ਼ੈਫ ਵੀ ਅਵੇਲੇਬਲ ਨੇ। ਇਹਦੇ 'ਚ ਅਗਰ ਤੁਸੀਂ ਉੱਥੇ ਫੋਰ ਐਗਜ਼ਾਮਪਲ ਤੁਸੀਂ ਸ਼ੈਫ ਹੋਗੇ, ਤੁਸੀਂ ਸਟੱਡੀ ਕੀਤੀ ਹੈ 2 ਸਾਲ ਦੀ, Cert 3-4 ਡਿਪਲੋਮਾ ਕੀਤਾ, ਅਤੇ ਜੋ ਤੁਸੀਂ ਜੋਬ ਰੈਡੀ ਪ੍ਰੋਗਰਾਮ ਕਰ ਲਿਆ, ਤਾਂ ਉਹਦੇ ਵਿੱਚ ਹੀ ਤੁਹਾਡੀ ਉਹ 6 ਮਹੀਨੇ ਵਾਲੀ ਜਿਹੜੀ ਇਹਨਾਂ ਦਾ ਕ੍ਰਾਈਟੇਰੀਆ ਉਹ ਵੀ ਪੂਰਾ ਹੋ ਜਾਂਦਾ। ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਕਿਉਂਕਿ ਇਹ ਜਿਹੜੇ ਸਿਲੈਕਸ਼ਨ ਕਰਦੇ ਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਇਹਨਾਂ ਨੇ ਪ੍ਰਾਇਰਟੀ ਲਿਸਟ ਬਣਾਈ ਹੋਈ ਹੈ। ਹੁਣ ਜਿਹੜੀ ਜਨਰਲ ਆਕੂਪੇਸ਼ਨਸ ਨੇ ਜੀ, ਆਪਾਂ ਗੱਲ ਕਰਕੇ ਹਟੇ ਹਾਂ ਜਨਰਲ ਕੈਟਾਗਰੀਜ਼ ਦੀ, ਉਹਦੇ ਵਿੱਚ ਤੁਹਾਡੇ ਹਾਈ ਪੁਆਇੰਟ ਚਾਹੀਦੇ ਨੇ। ਦੂਸਰਾ ਕਿ ਅਗਰ ਤੁਹਾਡੀ ਜਿੰਨੀ ਪੁਰਾਣੀ EOI ਹੋ, ਮੰਨ ਲਓ ਤੁਸੀਂ ਪਿਛਲੇ ਸਾਲ ਦੀ EOI ਲਾਈ ਹੋਈ ਹੈਗੀ ਤੇ ਹਾਈ ਪੁਆਇੰਟ ਵੀ ਹੈਗੇ ਨੇ ਤੁਹਾਡੇ, ਤਾਂ ਤੁਹਾਨੂੰ ਪਹਿਲਾਂ ਇਨਵਾਈਟ ਕਰਨਗੇ ਉਹ ਜੀ। ਜਿਹੜੇ ਨਵੀਆਂ EOIs ਲਾਉਣਗੇ ਉਹਦੇ ਵਿੱਚ ਜਿੰਨੀ ਨਵੀਂ ਹੋਊ, ਮੰਨ ਲਓ ਅੱਜ ਤੋਂ ਮਹੀਨਾ ਬਾਅਦ ਤੁਸੀਂ EOI ਲਾਓਗੇ, ਤੁਹਾਡੇ ਨਾਲੋਂ ਜਿਹੜੀ ਅੱਜ EOI ਲਾਈ ਆ ਉਹਨੂੰ ਜ਼ਿਆਦਾ ਤਰਜੀਹ ਮਿਲੂਗੀ, ਐਜ਼ ਲੌਂਗ ਐਜ਼ ਉਹਨਾਂ ਦੇ ਪੁਆਇੰਟਸ ਹਾਈ ਨੇਗੇ। ਇਹ ਕਿਹੜੀ ਲਿਸਟ ਦੀ ਆਪਾਂ ਗੱਲ ਕਰ ਰਹੇ ਹਾਂ? ਇਹ ਜਨਰਲ ਦੀ ਹੋਗੀ। ਜਿਹੜੀ ਦੂਸਰੀ ਲਿਸਟ ਹੈ ਜਿਹੜੀ ਗ੍ਰੈਜੂਏਟ ਲਿਸਟ ਆ, ਉਹਦੇ ਵਿੱਚ 2 ਅਲੱਗ-ਅਲੱਗ ਕਹਿ ਲਓ ਕਿ ਉਹਦੇ ਵਿੱਚ ਅੱਗੇ ਸਪਲਿਟ ਕੈਟਾਗਰੀਜ਼ ਨੇ। ਇੱਕ ਹੈਗੀ ਹਾਇਰ ਐਜੂਕੇਸ਼ਨ, ਦੂਸਰੀ ਹੈਗੀ ਵੈਟ ਐਜੂਕੇਸ਼ਨ, ਜਿਸ 'ਚ ਆਪਾਂ ਵੋਕੇਸ਼ਨਲ ਐਜੂਕੇਸ਼ਨ ਹੋ ਜਾਂਦੀ ਆ। ਆਪਾਂ ਡਿਪਲੋਮਾਸ ਦੀ ਗੱਲ ਕਰਦੇ ਹਾਂ, ਸਰਟੀਫਿਕੇਟ 4-3 ਜਿਹੜੇ ਗੱਲ ਕਰਦੇ ਹਾਂ। ਸੋ ਜਿਹੜਾ ਸਿਲੈਕਸ਼ਨ ਕ੍ਰਾਈਟੇਰੀਆ ਉਹਦੇ 'ਚ ਜਿੰਨੀ ਜ਼ਿਆਦਾ ਤੁਸੀਂ ਵੱਡੀ ਸਟੱਡੀ ਵੱਧ ਕੀਤੀ ਹੋਊਗੀ, ਉਹਨਾਂ ਨੂੰ ਪਹਿਲਾਂ ਤਰਜੀਹ ਮਿਲਦੀ ਹੈ। ਹੁਣ ਆਪਾਂ ਫੋਰ ਐਗਜ਼ਾਮਪਲ ਵੈਟ ਦੇ ਵਿੱਚ ਅਗਰ ਵੋਕੇਸ਼ਨਲ ਐਜੂਕੇਸ਼ਨ ਦੀ ਗੱਲ ਕਰੀਏ, ਤਾਂ ਜਿਹਨੇ ਐਡਵਾਂਸ ਡਿਪਲੋਮਾ ਕੀਤਾ ਹੋਇਆ ਹੈਗਾ ਵੈਸਟ ਆਸਟ੍ਰੇਲੀਆ ਦੇ ਵਿੱਚ, ਉਹਨੂੰ ਸਭ ਤੋਂ ਪਹਿਲਾਂ ਇਨਵਾਈਟ ਕਰਦੇ ਹੈਗੇ, ਰਿਗਾਰਡਲੈਸ ਉਹਨਾਂ ਦੇ ਪੁਆਇੰਟ ਵੱਧ ਨੇ ਘੱਟ ਨੇ। ਅਗਰ ਤੁਸੀਂ ਐਡਵਾਂਸ ਡਿਪਲੋਮਾ ਕੀਤਾ ਹੋਇਆ ਤਾਂ ਤੁਹਾਨੂੰ ਇਨਵਾਈਟ ਆਓ ਜਿਹੜਾ ਪਹਿਲਾਂ ਆਊਗਾ, ਜਾਂ ਕਹਿ ਲਓ ਕਿ ਇੱਕ ਬੰਦੇ ਨੇ ਜਿਹਨੇ ਡਿਪਲੋਮਾ ਕੀਤਾ ਹੋਇਆ ਉਹਦੇ ਨਾਲੋਂ ਪਹਿਲਾਂ ਐਡਵਾਂਸ ਡਿਪਲੋਮੇ ਵਾਲੇ ਨੂੰ ਇਨਵਾਈਟ ਆਊਗਾ। ਵੱਧ ਪੜ੍ਹੇ ਲਿਖੇ ਨੂੰ ਕਹਿ ਸਕਦੇ, ਵੱਧ ਪੜ੍ਹੇ ਲਿਖੇ ਨੂੰ ਕਹਿ ਸਕਦੇ ਹੋ ਤੁਸੀਂ। ਸੋ ਇੱਦਾਂ ਦੀ ਉਹਨਾਂ ਨੇ ਆਪਣੀ ਇੱਕ ਕ੍ਰਾਈਟੇਰੀਆ ਡਿਫਾਈਨ ਕੀਤਾ ਹੋਇਆ ਹੈਗਾ। ਸੋ ਆਪਾਂ ਮੈਂ ਸ਼ੈਫ ਤੋਂ ਆਪਾਂ ਇੱਧਰ ਨੂੰ ਲੈ ਗਏ ਸੀ ਕੱਲ੍ਹ ਤੋਂ, ਮੈਂ ਥੋੜ੍ਹਾ ਜਿਹਾ 2-4 ਹੋਰ ਆਕੂਪੇਸ਼ਨ ਦੇ ਵਿੱਚ ਕਮਿਊਨਿਟੀ ਵਰਕਰ ਨੇਗੇ, ਉਹ ਵੀ ਆਪਣੇ ਅਵੇਲੇਬਲ ਨੇ। ਸਿਵਲ ਇੰਜੀਨੀਅਰ ਅਵੇਲੇਬਲ ਨੇ ਜੀ, ਕੰਪਿਊਟਰ ਨੈਟਵਰਕ ਐਂਡ ਸਿਸਟਮ ਇੰਜੀਨੀਅਰ ਅਵੇਲੇਬਲ ਨੇਗੇ, ਕਾਨਫਰੰਸ ਐਂਡ ਈਵੈਂਟ ਆਰਗੇਨਾਈਜ਼ਰਸ, ਇਹ ਵੀ ਇੱਕ ਬਹੁਤ ਵਧੀਆ ਆਕੂਪੇਸ਼ਨਸ ਹੈਗੀ। ਜਿਹੜੇ ਮੇਰੇ ਭੈਣਾਂ ਭਰਾਵਾਂ ਨੇ ਕੋਈ ਡਿਪਲੋਮਾ ਵਗੈਰਾ ਕੀਤਾ ਹੁੰਦਾ ਹੈਗਾ, ਜਿੱਦਾਂ ਆਪਾਂ ਰੈਸਟੋਰੈਂਟ ਮੈਨੇਜਰ ਨੂੰ ਆਪਾਂ ਕਰਦੇ ਆਂਗੇ, ਇਹਦੇ ਵਿੱਚ ਅਗਰ ਤੁਸੀਂ ਕਾਨਫਰੰਸ ਐਂਡ ਈਵੈਂਟ ਆਰਗੇਨਾਈਜ਼ਰਸ ਹੁੰਦੇ ਨੇ, ਜਿਹੜੇ ਕਾਨਫਰੰਸਾਂ ਜਾਂ ਆਪਣੇ ਈਵੈਂਟ ਆਰਗੇਨਾਈਜ਼ ਕਰਦੇ ਨੇਗੇ ਜੀ, ਉਹ ਵੀ ਇਹਦੇ 'ਚ ਉਹਨਾਂ ਕੋਲ 1 ਸਾਲ ਦਾ ਐਕਸਪੀਰੀਅੰਸ ਚਾਹੀਦਾ। ਉਹ ਸਕਿੱਲ ਅਸੈਸਮੈਂਟ ਕਰਵਾ ਕੇ ਇਹ ਕਰ ਸਕਦੇ ਨੇ। ਸੋ ਇਹ ਵੀ ਅਵੇਲੇਬਲ ਹੈਗੀ। ਡਿਵੈਲਪਰ ਪ੍ਰੋਗਰਾਮਰ ਵੀ ਹੈਗੇ ਨੇ ਜੀ, ਡਰੱਗ ਐਂਡ ਅਲਕੋਹਲ ਕਾਉਂਸਲਰ, ਇਲੈਕਟ੍ਰੀਕਲ ਇੰਜੀਨੀਅਰਸ ਹੈਗੇ ਨੇ, ਇਲੈਕਟ੍ਰੋਨਿਕਸ ਇੰਜੀਨੀਅਰਸ ਵੀ ਹੈਗੇ ਨੇ ਇਹਦੇ ਵਿੱਚ, ਇਨਵਾਇਰਮੈਂਟਲ ਮੈਨੇਜਰ ਅਵੇਲੇਬਲ ਹੈ, ਆਪਣੇ ਫਾਈਨੈਂਸ ਮੈਨੇਜਰ ਸਟਿਲ ਅਵੇਲੇਬਲ ਹੈ ਜੀ, ਪਹਿਲਾਂ ਵੀ ਅਵੇਲੇਬਲ ਸੀਗੀ। ਅਕਾਊਂਟਿੰਗ ਰਿਲੇਟਡ ਬਾਕੀ ਸਾਰੀਆਂ ਆਕੂਪੇਸ਼ਨਸ ਇਸ ਕੈਟਾਗਰੀ ਦੇ ਵਿੱਚ ਜਿਹੜੀ ਗ੍ਰੈਜੂਏਟ ਕੈਟਾਗਰੀ ਹੈ ਉਹ 'ਚ ਕਲੋਜ਼ਡ ਹੈ, ਪਰ ਫਾਈਨੈਂਸ ਮੈਨੇਜਰ ਸਟਿਲ ਅਵੇਲੇਬਲ ਹੈਗੇ ਨੇ। ਹੈਲੀਕਾਪਟਰ ਪਾਇਲਟ ਅਵੇਲੇਬਲ ਨੇ ਇਹਦੇ 'ਚ, ਹੋਟਲ ਮੋਟਲ ਮੈਨੇਜਰ ਵੀ ਅਵੇਲੇਬਲ ਨੇ ਜੀ, ਇਹ ਵੀ ਵਧੀਆ ਆਕੂਪੇਸ਼ਨ ਹੈਗੀ। ਹਿਊਮਨ ਰਿਸੋਰਸ ਮੈਨੇਜਰ ਵੀ ਅਵੇਲੇਬਲ ਨੇ, ICT ਸਿਕਿਉਰਿਟੀ ਸਪੈਸ਼ਲਿਸਟ, ICT ਪ੍ਰੋਜੈਕਟ ਮੈਨੇਜਰ ਅਵੇਲੇਬਲ ਹੈਗੇ ਨੇ, ਮਕੈਨੀਕਲ ਇੰਜੀਨੀਅਰ ਹੈਗੇ ਨੇ, ਮੈਡੀਕਲ ਐਡਮਿਨਿਸਟ੍ਰੇਟਰ ਹੈਗੇ ਨੇ ਜੀ। ਇਸ ਤੋਂ ਇਲਾਵਾ ਆਪਣੇ ਨੈਟਵਰਕ ਐਨਾਲਿਸਟ ਹੈਗੇ ਨੇ, ਨੈਟਵਰਕ ਐਡਮਿਨਿਸਟ੍ਰੇਟਰ ਹੈਗੇ ਨੇ, ਅਤੇ ਫਾਰਮੇਸੀ ਟੈਕਨੀਸ਼ੀਅਨਸ ਹੈਗੇ ਨੇ। ਮਤਲਬ ਕਾਫੀ ਵੱਡੀ ਇਹ ਵੀ ਲਿਸਟ ਕਾਫੀ ਵੱਡੀ ਹੈ। ਹਾਂਜੀ, ਕਾਫੀ ਆਕੂਪੇਸ਼ਨਸ ਨੇ ਜਿਹੜੇ ਨਵੇਂ ਮਤਲਬ ਕਦੀ ਆਮ ਸੁਣਨ ਨੂੰ ਮਿਲਦੇ ਨਹੀਂ ਹੈਗੇ ਸਾਡੇ ਵਰਗੇ ਆਮ ਬੰਦਿਆਂ ਨੂੰ। ਟੈਲੀਕਮਿਊਨੀਕੇਸ਼ਨ ਇੰਜੀਨੀਅਰ ਹੈਗੇ ਨੇ ਜੀ, ਟਰਾਂਸਪੋਰਟ ਇੰਜੀਨੀਅਰ ਹੈਗੇ ਨੇ ਇਹਦੇ ਵਿੱਚ, ਵੋਕੇਸ਼ਨਲ ਐਜੂਕੇਸ਼ਨ ਟੀਚਰ ਵੀ ਅਵੇਲੇਬਲ ਹੈਗੇ ਨੇ 491 ਦੇ ਵਿੱਚ ਜੀ।
ਹੁਣ ਆਪਾਂ ਇੱਕ ਮੈਨੂੰ ਗੱਲ ਇਹ ਹੁਣ ਮੇਰੇ ਦਿਮਾਗ 'ਚ ਆ ਰਹੀ ਹੈ ਕਿ ਆਪਾਂ ਜੇ ਵੀ ਕੋਈ ਵੀ ਆਉਂਦਾ ਆ ਆਪਾਂ ਨੂੰ, ਜਿਹੜੇ ਮੰਨ ਲਓ ਕੋਈ ਪਹਿਲਾਂ ਆਇਆ, ਬਾਅਦ 'ਚ ਕੋਈ ਉਹਨਾਂ ਦੇ ਭੈਣ ਭਰਾ ਆਏ ਨੇ ਜਾਂ ਦੋਸਤ ਮਿੱਤਰ ਆਏ ਨੇ, ਉਹ ਕਹਿੰਦੇ ਨੇ ਜੀ PR ਲੈਣੀ ਹੈ ਇੱਥੇ ਆਸਟ੍ਰੇਲੀਆ 'ਚ, ਕੀ ਅਸੀਂ ਸਟੱਡੀ ਕਰੀਏ, ਕੀ ਪੜ੍ਹੀਏ ਜਿਹਦੇ ਨਾਲ ਸੌਖੀ PR ਮਿਲ ਜੂਗੀ। ਹੁਣ ਤੁਸੀਂ ਇੰਨੀਆਂ ਕੈਟਾਗਰੀਜ਼ ਅੱਜ ਸਾਡੀ ਲਿਸਟ 'ਚ ਸੁਣੀਆਂ ਨੇ, ਤੇ ਆਪਾਂ ਲਿਸਟ ਦੀ ਗੱਲ ਵੀ ਕੀਤੀ ਸੀ ਜਿਹੜੀ ਤੁਸੀਂ ਕਹਿ ਰਹੇ ਸੀਗੇ ਕਿ ਵੀ ਕਿਸ ਬੇਸ ਤੇ ਉਹ ਸਿਲੈਕਟ ਕਰਦੇ ਆ ਕਿ ਕਿਹੜੀ ਆਕੂਪੇਸ਼ਨ ਆਣੀ ਆ ਲਿਸਟ 'ਚ, ਕਿਹੜੀ ਨਹੀਂ ਆਣੀ। ਤਾਂ ਤੁਸੀਂ ਉਹ ਲਿਸਟ ਨੂੰ ਜ਼ਰੂਰ, ਮੈਨੂੰ ਲੱਗਦਾ ਆਪਾਂ ਨੂੰ ਪ੍ਰੋਗਰਾਮ ਕਰਨਾ ਚਾਹੀਦਾ ਇਹਦੇ ਤੇ ਵੀ, ਇਹ ਬੜਾ ਫਾਇਦਾ ਹੋਊਗਾ। ਜੀ ਬਿਲਕੁਲ, ਉਹਦੇ 'ਚ ਆਪਾਂ ਡਿਟੇਲ ਦੇ ਵਿੱਚ ਕੱਲੀ ਆਕੂਪੇਸ਼ਨ ਦੱਸ ਸਕਦੇ ਹਾਂ ਕਿ ਕਿਹੜੀ ਆਕੂਪੇਸ਼ਨ ਤੁਸੀਂ, ਜਿਨ੍ਹਾਂ ਦੀ ਸਟਰੋਂਗ ਡਿਮਾਂਡ ਆਉਣ ਵਾਲੇ ਸਮੇਂ ਦੇ ਵਿੱਚ ਹੋਣੀ ਹੈਗੀ, ਸੋ ਉਹਦੇ ਨਾਲ ਰਿਲੇਟਡ ਸਟੱਡੀ ਕਰ ਲਓ। ਬਟ ਮੇਕ ਸ਼ੋਰ ਕਿ ਤੁਹਾਡੇ ਕੋਲੇ ਜੌਬ ਹੋਣੀ ਚਾਹੀਦੀ ਹੈ, ਕਿ ਤੁਸੀਂ ਆਪਣੀ ਪੜ੍ਹਾਈ ਇੰਨੇ ਢੰਗ ਨਾਲ ਕਰਨੀ ਹੈ ਕਿ ਤੁਸੀਂ ਜੌਬ ਲੈਣ ਦੇ ਕੇਪੇਬਲ ਹੋਵੋ, ਕਿਉਂਕਿ ਜੌਬ ਹੈ ਜਿਹੜੀ ਉਹ ਕੀ ਐਲੀਮੈਂਟ ਹੈਗਾ ਅੱਜ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ। ਆਸਟ੍ਰੇਲੀਆ ਦੀ ਜਿਹੜੀ ਮਾਈਗ੍ਰੇਸ਼ਨ ਹੈਗੀ, ਖਾਸ ਕਰਕੇ ਸਕਿਲਡ ਮਾਈਗ੍ਰੇਸ਼ਨ, ਸੋ ਮੋਸਟਲੀ ਸਕਿਲਡ ਮਾਈਗ੍ਰੇਸ਼ਨ ਦੇ ਅੰਡਰ ਹੀ ਆਉਂਦੀ ਹੈ। ਸੋ ਆਪਣੇ ਕੋਲੇ ਜੌਬ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਨਰਲੀ ਆਪਾਂ ਦੋ ਹੀ ਕੈਟਾਗਰੀਜ਼ ਅੱਜ ਤੱਕ ਸੁਣੀਆਂ ਸੀਗੀਆਂ, ਕਹਿੰਦੇ ਜੀ IT ਕਰ ਲਓ ਜਾਂ ਫਿਰ ਤੁਸੀਂ ਨਰਸਿੰਗ ਕਰ ਲਓ, PR ਹੋ ਜਾਓਗੇ ਜੀ। ਬਟ ਅੱਜ ਬੜੀਆਂ ਕੈਟਾਗਰੀਜ਼ ਸੁਣਨ ਨੂੰ ਮਿਲੀਆਂ ਨੇ ਤੁਹਾਡੇ ਤੋਂ। ਬਿਲਕੁਲ ਹਾਂਜੀ, ਹੁਣ ਆਪਾਂ ਗੱਲ ਕਰ ਰਹੇ ਹਾਂ ਜਿਹੜੀ ਹਸਪੀਟੈਲਿਟੀ ਇੰਡਸਟਰੀ ਹੈਗੀ ਇਸ ਟਾਈਮ ਕ੍ਰਿਟੀਕਲ ਸੈਕਟਰ ਦੇ ਵਿੱਚ ਹੈਗੀ। ਸੋ ਸ਼ੈਫ ਹੋ ਗਏ, ਕੁੱਕ ਹੋ ਗਏ, ਰੈਸਟੋਰੈਂਟ ਮੈਨੇਜਰ ਹੋ ਗਏ, ਹੋਟਲ ਮੋਟਲ ਮੈਨੇਜਰ ਹੋ ਗਏ, ਅਕੋਮੋਡੇਸ਼ਨ ਮੈਨੇਜਰ ਹੋ ਗਏ। ਸੋ ਇਹ ਸਾਰੀਆਂ ਜਿਹੜੀਆਂ ਕੈਟਾਗਰੀਜ਼ ਨੇ, ਇਹਨਾਂ ਦੇ ਵਿੱਚ ਅਗਰ ਤੁਸੀਂ ਪੜ੍ਹਾਈ ਕਰਦੇ ਹੋਗੇ ਤਾਂ ਡੈਫੀਨੇਟਲੀ ਤੁਹਾਨੂੰ ਕਿਤੇ ਨਾ ਕਿਤੇ ਐਜ਼ ਲੌਂਗ ਐਜ਼ ਤੁਹਾਡੇ ਕੋਲ ਜੌਬ ਮਿਲ ਜਾਂਦੀ ਹੈਗੀ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਰੀਜਨਲ ਏਰੀਆ ਦੇ ਵਿੱਚ ਨਿਕਲੋ। ਰੀਜਨਲ ਏਰੀਆ ਦੇ ਵਿੱਚ ਆਪਾਂ ਨੂੰ ਜੌਬਾਂ ਜਿਹੜੀਆਂ ਉਹ ਮਿਲ ਹੀ ਜਾਂਦੀਆਂ ਨੇ। ਸੋ ਉੱਥੇ ਜਾ ਕੇ ਜੌਬ ਕਰਕੇ ਤੁਸੀਂ ਜੌਬ ਲੈ ਕੇ ਆਪਣਾ ਜਿਹੜਾ ਸਟੇਟ ਦਾ ਆਪਣਾ ਪ੍ਰੋਗਰਾਮ ਦੇ ਵਿੱਚ ਆਪਣੀ ਨੋਮੀਨੇਸ਼ਨ ਪਾ ਸਕਦੇ ਹੋ, ਅਤੇ ਮੋਸਟ ਲਾਈਕਲੀ ਆ ਜਾਂਦੀ ਹੈਗੀ। ਕਿਉਂਕਿ ਆਹ ਸਾਲ ਜਿਹੜਾ ਚੱਲ ਰਿਹਾ ਹੈ, ਜਾਂ ਕਹਿ ਲਓ ਕਿ ਪਿਛਲਾ ਸਾਲ ਸੀ, ਥੋੜ੍ਹੀ ਆਪਾਂ ਨੂੰ ਦਿੱਕਤ ਇਸ ਕਰਕੇ ਆਈ ਹੈ ਕਿਉਂਕਿ ਜਿਹੜੇ ਨੰਬਰ ਸੀਗੇ ਉਹ ਸਲੈਸ਼ ਕਰਤੇ ਸੀਗੇ, ਨੰਬਰ ਬਹੁਤ ਘਟਾਤੇ ਸੀ, ਉਹਦੇ ਕਰਕੇ ਪ੍ਰੋਬਲਮ ਕਾਫੀ ਆਈ ਹੈਗੀ। ਬਟ ਹੋਪਫੁਲੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਉਹਨੇ ਬੂਮ ਕਰਨਾ। ਸੋ ਬਹੁਤ ਹੀ ਕੇਅਰਫੁਲੀ ਤੁਸੀਂ ਆਪਣਾ ਕੋਰਸ ਚੂਜ਼ ਕਰਕੇ ਇਹ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਇਹਨਾਂ ਨੂੰ ਸੁਣਿਆ ਕਰੋ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿਹੜੀ ਆਕੂਪੇਸ਼ਨ ਆਪਣੀ ਚੂਜ਼ ਕਰਨੀ ਹੈ। ਸੋ ਉਹ ਕਰਕੇ ਤੁਸੀਂ ਆਪਣੀ PR ਅੱਗੇ ਜਾ ਕੇ ਪਾ ਸਕਦੇ ਹੋ। ਜਿਹੜੇ ਦਰਸ਼ਕ ਪਰਮਾਨੈਂਟ ਨੇ ਇੱਥੇ ਸਿਟੀਜ਼ਨ ਨੇ, ਉਹ ਵੀ ਸਾਡੇ ਸ਼ੋਅ ਤੋਂ ਫਾਇਦਾ ਚੱਕ ਸਕਦੇ ਆ, ਕਿਉਂਕਿ ਆਪਾਂ ਨੂੰ ਜਨਰਲੀ ਹੁੰਦਾ ਨਾ, ਸਵਾਲ ਪੁੱਛਦੇ ਆ, ਕੋਈ ਦੋਸਤ ਮਿੱਤਰ ਆਇਆ, ਕੋਈ ਭੈਣ ਭਰਾ ਆਇਆ ਜੀ ਕਿਹੜੀ ਸਟੱਡੀ ਕਰੀਏ, ਤਾਂ ਉਹ ਵੀ ਇਹ ਸ਼ੋਅ ਦਾ ਫਾਇਦਾ ਚੱਕ ਸਕਦੇ ਆ। ਮੈਂ ਕਹਿੰਦਾ ਵੀ ਜਿਹੜੇ ਸਾਡੇ ਸਮਿਆਂ ਦੇ ਆਏ ਹੋਏ ਨੇ, ਉਹਨਾਂ ਦੇ ਹੁਣ ਦੋਸਤ ਮਿੱਤਰ ਤੇ ਭੈਣ ਭਰਾ ਤਾਂ ਨਹੀਂ ਪੁੱਛਦੇ, ਪਰ ਉਹਨਾਂ ਦੇ ਬੱਚੇ ਜ਼ਰੂਰ ਪੁੱਛਦੇ ਆ। ਚਲੋ ਸਾਡੇ ਟਾਈਮ ਦੇ ਤਾਂ ਜਿਹੜੇ ਆਏ ਆ, ਮੇਰੇ ਨਾਲ ਜਿਹੜੇ ਆਏ ਆ, ਚਲੋ ਇਹ ਵੀ ਮੰਨ ਲੈਂਦੇ ਆ, ਠੀਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈ ਆਪਣੇ 'ਚ। ਤੇ ਹੁਣ ਆਪਾਂ ਸਾਰੀਆਂ ਲਿਸਟਾਂ ਦੀ ਗੱਲ ਕਰ ਲਈ ਆ, ਦੇਖੋ 3 ਕੈਟਾਗਰੀਜ਼ ਦੀ ਗੱਲ ਕਰ ਲਈ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ। ਹੁਣ ਸਵਾਲ ਇਹ ਉੱਠਦਾ ਕਿ ਲਾਉਣਗੇ ਤਾਂ ਸਾਰੇ ਜਾਣੇ, ਉਹ ਦੇਣਗੇ ਕਿੰਨਿਆਂ ਨੂੰ? ਦੇਖੋ ਨੰਬਰ ਨੇ ਜਿਹੜੇ ਵੈਸਟਰਨ ਆਸਟ੍ਰੇਲੀਆ ਦੇ ਕੋਲ ਲਿਮਟਿਡ ਜਿਹੇ ਨੰਬਰ ਨੇ। ਸਟੇਟ ਤਾਂ ਵੱਡੀ ਆ, ਤੇ ਉੱਤੋਂ ਉਹਨਾਂ ਨੇ ਆਹ ਥੋੜ੍ਹਾ ਜਿਹਾ ਕਹਿੰਦੇ ਹੁੰਦੇ ਨੇ ਵੀ ਮੁਲਾਜ਼ੇਦਾਰੀ ਥੋੜ੍ਹੀ ਜਿਹੀ ਵੱਡੀ ਪਾ ਲਈ। ਹਾਂਜੀ, ਤੇ ਉਹਨਾਂ ਨੇ ਸਾਰੇ ਆਸਟ੍ਰੇਲੀਆ ਤੋਂ ਸੱਦਾ ਦੇ ਲਿਆ, ਪਰ ਉਹਨਾਂ ਕੋਲ ਨੰਬਰ ਬਹੁਤ ਥੋੜ੍ਹੇ ਨੇ। ਨੰਬਰ ਬਹੁਤੇ ਥੋੜ੍ਹੇ ਵੀ ਨਹੀਂ ਹੈਗੇ ਕੰਪੈਰੇਟਿਵਲੀ। ਮੈਂ ਕਹੂੰਗਾ ਕਿ ਬਾਕੀ ਸਟੇਟਾਂ ਨੂੰ ਅਗਰ ਆਪਾਂ ਦੇਖੀਏ ਤਾਂ ਨੰਬਰ ਥੋੜ੍ਹੇ ਜਿਹੇ ਘੱਟ ਨੇਗੇ। ਉਹਨਾਂ ਕੋਲ 1100 ਨੰਬਰ ਨੇ 190 ਦੇ, ਪਰ ਗੁੱਡ ਇਹ ਹੈ ਵੀ 190 ਦੇ 1100 ਨੰਬਰ ਨੇ, ਕਿਉਂਕਿ 491 ਦੇ ਸਿਰਫ ਉਹਨਾਂ ਕੋਲ ਅਰਾਊਂਡ ਆਈ ਥਿੰਕ 300 ਮੈਂ ਲਿਖ ਕੇ ਲੈ ਕੇ ਆਇਆ ਸੀ, 340 ਨੰਬਰ ਨੇ। ਸੋ ਟੋਟਲ ਉਹਨਾਂ ਕੋਲ 1440 ਨੰਬਰ ਨੇ, ਜਿਹਦੇ ਵਿੱਚੋਂ 1100 190 ਦੇਣੇ ਨੇ। ਸੋ ਮੈਂ ਤੁਹਾਨੂੰ ਸਟਰੋਂਗਲੀ ਰੈਕਮੈਂਡ ਕਰੂੰਗਾ EOI ਪਾ ਦਿਓ। ਜੇ ਹੋ ਸਕਦਾ ਨੰਬਰ ਸਿੱਧਾ 190 'ਚ ਹੀ ਲੱਗ ਜੇ। ਹਾਂਜੀ, ਜੇ ਤੁਹਾਡੇ ਕੋਲ ਹਾਈ ਪੁਆਇੰਟ ਹੈਗੇ ਨੇ ਤਾਂ ਗੁੱਡ ਪੋਸੀਬਿਲਿਟੀ ਹੈਗੀ ਕਿ ਤੁਹਾਨੂੰ ਉੱਥੇ ਅਗਰ ਆਫਰ ਲੈਟਰ ਬਣ ਜਾਂਦੀ ਹੈ, ਮਿਲ ਜਾਂਦੀ ਹੈ ਤੁਹਾਨੂੰ ਜੋਬ ਉੱਥੇ, ਤਾਂ ਤੁਸੀਂ 190 ਦੇ ਵਿੱਚ ਸਿੱਧੀ ਤੁਹਾਡੀ ਆਪਣੀ ਪੈ ਸਕਦੀ ਹੈਗੀ ਜੀ। ਤੇ ਇਹ ਜਿਹੜੇ ਨੰਬਰ ਅਲਾਟ ਹੋਏ ਨੇ ਬਾਕੀ ਸਟੇਟਸ ਤੇ ਵੀ ਆ ਗਏ ਨੇ? ਬਾਕੀ ਸਟੇਟਸ ਦੇ ਸਾਰੇ ਆ ਗਏ ਹੋਏ ਨੇ ਨੰਬਰ ਤਾਂ। ਆਪਣੇ ਕੁਈਨਜ਼ਲੈਂਡ ਨੂੰ ਵੀ ਲਗਭਗ ਟੋਟਲ ਜਿਹੜੇ ਨੰਬਰ ਨੇ ਉਹ 2250 ਨੰਬਰ ਮਿਲੇ ਨੇ, ਜਿਹ 'ਚ 1000 ਕੁ ਨੰਬਰ 190 ਨੂੰ ਹੈ, ਅਤੇ 1250 ਨੰਬਰ ਆਪਣੇ ਇਹਦੇ 'ਚ ਨੇ ਐਲੋਕੇਸ਼ਨਸ ਹੋਈਆਂ ਨੇ 491 ਦੀਆਂ। ਸਭ ਤੋਂ ਜ਼ਿਆਦਾ ਜਿਹੜੀ ਵਧੀਆ ਸਟੇਟ ਜਿਹੜੀ ਮੈਂ ਕਹਿੰਦਾ ਵੀ ਆ ਉਹ ਹੈਗੀ ਸਾਊਥ ਆਸਟ੍ਰੇਲੀਆ। ਉਹਨਾਂ ਨੂੰ 2600 190 ਤੇ 2600 ਉਹਦੇ ਮਿਲੇ ਨੇ ਆਪਣੇ 491 ਦੇ ਜੀ। ਸੋ ਛੋਟੀ ਸਟੇਟ ਆ ਪਰ ਨੰਬਰ ਬਹੁਤ ਜ਼ਿਆਦਾ ਨੇ, ਵਿਚ ਇਜ਼ ਗੁੱਡ। ਬਹੁਤ ਵਧੀਆ ਗੱਲ ਆ ਜਿਹੜੇ ਸਾਡੇ ਭੈਣ ਭਰਾ ਉੱਥੇ ਪੜ੍ਹ ਰਹੇ ਨੇ ਜਾਂ ਕੰਮ ਕਰ ਰਹੇ ਨੇ, ਉਹਨਾਂ ਵਾਸਤੇ ਗੁੱਡ ਨਿਊਜ਼ ਹੈ ਕਿ ਅਗਰ ਤੁਸੀਂ ਇਸ ਸਾਲ ਤੁਹਾਡੀ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ ਤਾਂ ਤੁਸੀਂ ਲੱਕੀਲੀ ਆਪਣਾ ਉੱਥੋਂ ਜਿਹੜਾ ਤੁਹਾਡਾ ਨੰਬਰ ਜ਼ਰੂਰ ਲੱਗੂਗਾ। ਅਤੇ ਇਸ ਤੋਂ ਇਲਾਵਾ ਤਸਮਾਨੀਆ ਦੇ ਵੀ ਵਧੀਆ ਨੰਬਰ ਨੇਗੇ, ਅਤੇ ਕੈਨਬਰਾ ਕੋਲੇ ਵੀ ਨੰਬਰ ਠੀਕ ਨੇਗੇ, ਉਹਨਾਂ ਕੋਲ ਵੀ 2400 ਹੈਗਾ ਨੰਬਰ। ਨਾਰਦਰਨ ਟੈਰੀਟਰੀ ਛੋਟੀ ਸਟੇਟ ਆ ਪਰ ਨੰਬਰ ਉਹਨਾਂ ਕੋਲੇ ਮਤਲਬ ਘੱਟ ਨੇ ਆਈ ਥਿੰਕ ਕੰਪੈਰੇਟਿਵਲੀ, ਬਟ ਉਹਨਾਂ ਕੋਲੇ ਉਹੀ ਹੈ ਵੀ ਇੱਕ ਯੂਨੀਵਰਸਿਟੀ ਹੈ ਉੱਥੇ ਬੱਚੇ ਘੱਟ ਜਾਂਦੇ ਨੇ, ਸੋ ਉਸ ਰੇਸ਼ੋ ਦੇ ਨਾਲ ਨੰਬਰ ਨੇ। ਬਟ ਇਹਦੇ ਪਿੱਛੇ ਕਾਫੀ ਹੋਰ ਵੀ ਇਕਨੋਮਿਕ ਸਰਕਮਸਟਾਂਸਿਸ ਹੁੰਦੇ ਨੇ, ਜਾਂ ਕਹਿ ਲਓ ਕਿ ਕਾਫੀ
ਤਰ੍ਹਾਂ ਦੀ ਉਹਨਾਂ ਨੇ ਦੇਖੀ ਹੁੰਦੀ ਵੀ ਕਿਹੜੀ ਸਟੇਟ ਨੂੰ ਵੱਧ ਡਿਵੈਲਪ ਕਰਨਾ ਜਾਂ ਕੀ ਉਹਨਾਂ ਦੇ ਫਿਊਚਰ ਪਲਾਨਸ ਨੇ, ਉਹਦੇ ਹਿਸਾਬ ਨਾਲ ਉਹ ਮਾਈਗ੍ਰੇਸ਼ਨ ਪਲਾਨ ਬਣਾਉਂਦੇ ਨੇ ਬੇਸਿਕਲੀ। ਸਭ ਤੋਂ ਫੇਮਸ ਦੋ ਸੀ ਉਹਨਾਂ ਦੀ ਤਾਂ ਗੱਲ ਹੀ ਨਹੀਂ ਕੀਤੀ ਆਪਾਂ, ਨਿਊ ਸਾਊਥ ਵੇਲਸ ਤੇ ਵਿਕਟੋਰੀਆ। ਬਿਲਕੁਲ ਉਹਨਾਂ ਕੋਲੇ ਨੰਬਰ ਕਾਫੀ ਨੇ। ਨਿਊ ਸਾਊਥ ਵੇਲਸ ਕੋਲੇ ਤਾਂ ਆਈ ਥਿੰਕ 7000 ਸਮਥਿੰਗ ਨੇ, ਤੇ ਇੱਦਾਂ ਹੀ 4000 3500 190 ਹੈਗਾ ਆਪਣੇ ਵਿਕਟੋਰੀਆ ਦਾ, ਤੇ 500 491 ਹੈ। ਉਹਨਾਂ ਕੋਲੇ ਵੀ ਕਾਫੀ ਓਬਵੀਅਸਲੀ ਉਹ ਵੱਡੀਆਂ ਸਟੇਟਸ ਨੇ ਤਾਂ ਨੰਬਰ ਵੀ ਉਹਨਾਂ ਕੋਲੇ ਓਬਵੀਅਸਲੀ ਜ਼ਿਆਦਾ ਨੇ, ਬਟ ਉਹਨਾਂ ਕੋਲੇ ਉੱਥੇ ਕੈਂਡੀਡੇਟਸ ਵੀ ਉਹਨੇ ਜ਼ਿਆਦਾ ਹੀ ਹੁੰਦੇ ਨੇ ਜੀ, ਕਿਉਂਕਿ ਉਹੀ ਹੈ ਨਾ ਕਿ ਸਭ ਤੋਂ ਫੇਮਸ ਨੇ ਦੋ ਸਟੇਟਸ ਤੇ ਇਹਨਾਂ ਸਭ ਤੋਂ ਜ਼ਿਆਦਾ ਬੱਚੇ ਜਾਂਦੇ ਹਨ। ਹਾਂ ਬਿਲਕੁਲ। ਹਾਂ, ਪਰ ਸਾਊਥ ਆਸਟ੍ਰੇਲੀਆ ਦੀ ਫਿਰ ਆਪਾਂ ਵੇਟ ਆਪਾਂ ਨੂੰ ਲੱਗਦਾ ਕਿ ਕਰਨੀ ਚਾਹੀਦੀ ਹੈ। ਸਾਊਥ ਆਸਟ੍ਰੇਲੀਆ ਤਾਂ ਵਧੀਆ, ਹਾਂਜੀ ਵਧੀਆ ਸਟੇਟ ਹੈ ਕਿਉਂਕਿ ਨੰਬਰਸ ਵੀ ਜ਼ਿਆਦਾ ਨੇ ਤੇ ਕੰਪੈਰੇਟਿਵਲੀ ਉਨੀ ਵੱਡੀ ਸਟੇਟ ਹੈ ਨਹੀਂ ਜੀ। ਹਾਂਜੀ ਹਾਂ। ਤੇ ਇੱਕ ਸਵਾਲ ਹੋਰ ਜਿਹੜਾ ਹੈਗਾ ਆ ਆਫਸ਼ੋਰ ਦਾ। ਹੁਣ ਆਫਸ਼ੋਰ ਵਾਲੇ ਆਪਾਂ ਨੂੰ ਕਮੈਂਟ ਵੀ ਆਇਆ ਸੀਗਾ, ਆਪਾਂ ਕਮੈਂਟ ਲੈ ਲੈਣੇ ਨਾਲ ਨਾਲ। ਗੌਰਵ ਸ਼ਰਮਾ ਜੀ ਕਮੈਂਟ ਕਰ ਰਹੇ ਨੇ, ਆਕੂਪੇਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਬ੍ਰਾਂਚ ਮੈਨੇਜਰ, ਤੇ ਇਹਨਾਂ ਦੇ ਪੁਆਇੰਟਸ ਹੈਗੇ ਨੇ 90, ਇਹ ਆਫਸ਼ੋਰ ਨੇ, ਤੇ ਇਹ ਪੁੱਛ ਰਹੇ ਨੇ ਕਿ ਐਨੀ ਚਾਂਸਸ ਇਨ ਦਿਸ ਫਾਈਨੈਂਸ਼ੀਅਲ ਈਅਰ। ਦੇਖੋ ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਾਂ ਗੌਰਵ ਜੀ ਕਿ ਚਾਂਸਸ ਇਸ ਸਾਲ ਥੋੜ੍ਹੇ ਜਿਹੇ ਧੁੰਦਲੇ ਲੱਗ ਰਹੇ ਨੇ, ਪਰ ਟਰਾਈ ਕਰਿਓ ਕਿ ਇੱਕ ਦੋ ਸਟੇਟਾਂ ਦੀ ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਨਾਰਥਰਨ ਟੈਰੀਟਰੀ ਤੇ ਮੇ ਬੀ ਸਾਊਥ ਆਸਟ੍ਰੇਲੀਆ ਫਿਰ ਵੀ ਇਹ ਹੈ ਕਿ ਉਹਨਾਂ ਕੋਲ ਕਾਫੀ ਐਪਲੀਕੈਂਟਸ ਹੋ ਜਾਂਦੇ ਨੇ, ਬਟ ਮੇ ਬੀ ਨਾਰਥਰਨ ਟੈਰੀਟਰੀ ਅਗਰ ਉੱਥੇ ਮੇਰੇ ਖਿਆਲ 'ਚ ਖੁੱਲ੍ਹੀ ਹੈ ਉੱਥੇ, ਤਾਂ ਉੱਥੇ ਤੁਸੀਂ ਪਾ ਸਕਦੇ ਹੋਗੇ। ਅਗਰ ਉੱਥੇ ਮੇ ਬੀ ਆਹ ਫਾਈਨੈਂਸ਼ੀਅਲ ਈਅਰ ਫਿਰ ਆਪਾਂ ਕਹਾਂਗੇ ਕਿ ਥੋੜ੍ਹਾ ਜਿਹਾ ਮੁਸ਼ਕਿਲ ਹੈਗਾ, ਬਟ ਮੇ ਬੀ ਕਈ ਵਾਰ ਜਿੱਦਾਂ ਹੁੰਦਾ ਵੀ ਲੱਕ ਕੰਮ ਕਰ ਜਾਂਦੀ ਹੈਗੀ ਤਾਂ ਪਾ ਕੇ ਰੱਖ ਲਿਓ, ਜੇ ਬਣ ਜਾਂਦੀ ਹੈ ਗੱਲ ਤਾਂ ਠੀਕ ਹੈ, ਨਹੀਂ ਫਿਰ ਨੈਕਸਟ ਟਾਈਮ ਸਹੀ। ਉਮੀਦ ਕਰਦੇ ਹਾਂ ਗੌਰਵ ਜੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਣਾ, ਤੁਸੀਂ ਟਰਾਈ ਜ਼ਰੂਰ ਕਰਿਓ। ਤੇ ਅਮਰਦੀਪ ਮਲਿਕ ਜੀ ਕਮੈਂਟ ਕਰ ਰਹੇ ਨੇ, ਟਾਕ ਅਬਾਊਟ ਕੁਇਨਸਲੈਂਡ ਜੀ। ਕੁਇਨਸਲੈਂਡ ਦੀ ਵੀ ਕੁਇਨਸਲੈਂਡ ਦਾ ਕ੍ਰਾਈਟੇਰੀਆ ਆਉਣ ਵਾਲਾ ਜੀ ਆਪਣੇ ਐਂਡ ਆਫ ਜੁਲਾਈ ਜਾਂ ਅਰਲੀ ਅਗਸਤ ਆਊਗਾ, ਤਾਂ ਉਦੋਂ ਆਪਾਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਪ੍ਰੋਗਰਾਮ ਲੈ ਕੇ ਆਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੀ ਡਿਟੇਲਸ ਉਹ ਜੀ। ਗੁਰਕੀਰਤ ਸਿੰਘ ਖਰੋੜ ਜੀ ਪ੍ਰੋਗਰਾਮ ਦੇਖ ਰਹੇ ਨੇ, ਪਸੰਦ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਗੁਰਕੀਰਤ। ਆਸ਼ੂ ਮਲਿਕ ਜੀ ਗੁੱਡ ਜੌਬ ਕਮੈਂਟ ਆਏ ਨੇ। ਨਵਦੀਪ ਦੁੱਗਲ ਜੀ ਕਮੈਂਟ ਕਰ ਰਹੇ ਨੇ, ਵਾਈ ਰਜਿਸਟਰਡ ਨਰਸ ਇਜ਼ ਨਾਟ ਇਨ ਗ੍ਰੈਜੂਏਟ ਲਿਸਟ ਬਟ ਇਨ WASMOL list as lot of students studying nursing in Western Australia। ਇਹ WASMOL ਲਿਸਟ ਕੀ ਹੈ ਪਹਿਲਾਂ ਇਹ ਦੱਸੋ। ਇਹ ਵੈਸਟਰਨ ਆਸਟ੍ਰੇਲੀਆ ਸਟੇਟ ਮਾਈਗ੍ਰੇਸ਼ਨ ਆਕੂਪੇਸ਼ਨ ਲਿਸਟ ਹੈਗੀ। ਉਹਦਾ ਦੇਖੋ ਕਾਰਨ ਇਹ ਹੈ ਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਟਾਈਮ ਆਪਾਂ ਨਰਸਸ ਦੀ ਗੱਲ ਕਰਦੇ ਹਾਂ, ਪਰ ਨਰਸਸ ਦੀ ਜਿਹੜੀ ਡਿਮਾਂਡ ਹੈਗੀ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇੱਕ ਅਲੱਗ ਪ੍ਰੋਗਰਾਮ ਕਰਾਂਗੇ ਉਹ, ਕਿ ਉਹਨਾਂ ਦੀ ਡਿਮਾਂਡ ਅੱਜ ਆਪਾਂ ਤੁਹਾਨੂੰ ਦੱਸਦੇ ਨਹੀਂ ਹੈਗੇ, ਉਹ ਅਗਲੇ ਪ੍ਰੋਗਰਾਮ 'ਚ ਹੀ ਦੱਸਾਂਗੇ ਕਿ ਉਹ ਸਟਰੋਂਗ ਹੈਗੀ ਜਾਂ ਮੀਡੀਅਮ ਹੈਗੀ। ਇਹ ਵੀ ਸਾਰਾ ਜਿਹੜਾ ਪ੍ਰੋਗਰਾਮ ਹੈਗਾ ਇਹਦਾ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਇੱਦਾਂ ਨਹੀਂ ਹੈਗਾ ਵੀ ਉਹ ਉੱਠਦੇ ਨੇ ਅਤੇ ਚਲੋ ਆਪਾਂ ਆਹ ਲਿਸਟ ਇਹਦੇ 'ਚ ਪਾ ਦਿੰਦੇ ਹਾਂ, ਇਹਦੇ 'ਚ ਪਾ ਦਿੰਦੇ ਹਾਂ, ਬੜੀ ਰਿਸਰਚ ਨਾਲ ਕਰਦੇ ਨੇ ਉਹ। ਉਹਨਾਂ ਨੇ ਹੁਣ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਲਿਮਿਟਡ ਨੰਬਰ ਆਫ ਹੌਸਪੀਟਲਸ ਨੇਗੇ, ਜਾਂ ਕਹਿ ਲਓ ਕਲੀਨਿਕਸ ਨੇਗੇ, ਜਾਂ ਏਜਡ ਕੇਅਰ ਨੇਗੇ, ਜਾਂ ਉਹ ਸਾਰੇ ਇੱਕ ਰੇਸ਼ੋ ਦੇ ਅਕੋਰਡਿੰਗਲੀ। ਹੁਣ ਉੱਥੇ ਜਿੰਨੀਆਂ ਯੂਨੀਵਰਸਿਟੀਜ਼ ਨੇ, ਜੇ 6-7 ਯੂਨੀਵਰਸਿਟੀਜ਼ ਨੇਗੀਆਂ ਉੱਥੇ ਇੱਕ ਬੈਚ ਦੇ ਵਿੱਚ ਜਿੰਨੇ ਬੱਚੇ ਆਪਣੇ ਪੜ੍ਹਦੇ ਨੇਗੇ, ਆਪਾਂ ਸਭ ਤੋਂ ਪਹਿਲਾਂ ਇਹ ਦੇਖਣਾ ਵੀ ਉਹਨਾਂ ਸਾਰਿਆਂ ਨੂੰ ਜੋਬ ਮਿਲਦੀ ਹੈ ਕਿ ਨਹੀਂ ਮਿਲਦੀ ਜੀ। ਠੀਕ ਹੈ। ਹੁਣ ਜਿਹੜੇ ਬੱਚਿਆਂ ਨੂੰ ਜੋਬ ਮਿਲਦੀ ਆ ਉਹਨਾਂ ਨੂੰ ਉਸ ਕੈਟਾਗਰੀ ਦੇ ਵਿੱਚ ਪਾਇਆ ਜਿਹਦੇ 'ਚ ਜਿਹੜੇ ਬੱਚੇ ਉੱਥੇ ਆਲਰੇਡੀ ਕੰਮ ਕਰ ਰਹੇ ਨੇ। ਇਨਫੈਕਟ ਹੁਣ ਤਾਂ ਉਹਨਾਂ ਨੇ ਲਿਸਟ ਦੇ ਵਿੱਚ ਸਾਰੇ ਨਰਸਿਸ ਨੂੰ ਐਡ ਕਰਤਾ, ਪਹਿਲਾਂ ਤਾਂ ਹੈ ਹੀ ਉਹਦੇ 'ਚ 5 ਸੀ। ਹਾਂਜੀ। ਸੋ ਮੈਂ ਤੁਹਾਨੂੰ ਤੁਹਾਡੇ ਕੁਐਸਚਨ ਦਾ ਆਨਸਰ 100% ਇਹ ਨਹੀਂ ਕਰ ਸਕਦਾ, ਕਿਉਂਕਿ ਉਹ ਇੱਕ ਬਹੁਤ ਹੀ ਆਪਣਾ ਕਹਿ ਲਓ ਕਿ ਪੋਲੀਟੀਕਲ ਅਤੇ ਸੋਸ਼ੋਲੋਜੀਕਲ ਇਕਨੋਮਿਕਲ ਜਿਹੜੇ ਉਹਨਾਂ ਨੂੰ ਸਰਕਮਸਟਾਂਸਿਸ ਨੂੰ ਦੇਖ ਕੇ ਜਾਂ ਉਹਨਾਂ ਨੂੰ ਸਮਝ ਕੇ ਇਹ ਡਿਸੀਜ਼ਨ ਲਿਆ ਜਾਂਦਾ ਕਿ ਕਿਹਨੂੰ ਕਿਹੜੀ ਲਿਸਟ 'ਚ ਪਾਇਆ ਜਾਣਾ। ਬਟ ਆਪਾਂ ਆਪਣੀ ਸਮਝ ਦੇ ਮੁਤਾਬਕ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਉਹਨਾਂ ਨੇ ਉਹ ਸਾਰਾ ਰਿਸਰਚ ਕਰਕੇ ਹੀ ਉਹਨੂੰ ਜਿਹੜੀਆਂ ਨਰਸਿਸ ਨੇਗੀਆਂ ਉਸ ਲਿਸਟ ਦੇ ਵਿੱਚ ਪਾਇਆ, ਕਿਉਂਕਿ ਆਪਾਂ ਡੈਫੀਨੇਟਲੀ ਨਰਸਿੰਗ ਇੱਕ ਸ਼ਾਰਟੇਜ ਵਾਲੀ ਕਹਿ ਲਓ ਆਕੂਪੇਸ਼ਨਸ ਹੈਗੀਆਂ ਨੇਗੀਆਂ, ਬਟ ਉਹਦੀ ਉਨੀ ਜ਼ਿਆਦਾ ਸ਼ਾਰਟੇਜ ਵੀ ਹੈ ਨਹੀਂ ਗੀ ਜਿੰਨੀ ਮੇ ਵੀ ਆਪਾਂ ਨੂੰ ਮਹਿਸੂਸ ਹੁੰਦੀ ਹੈ ਜਾਂ ਆਪਾਂ ਨੂੰ ਲੱਗਦੀ ਹੈਗੀ, ਕਿਉਂਕਿ ਜਿਹੜਾ ਇਹ ਡਾਟਾ ਇਹਨਾਂ ਨੇ ਇਕੱਠਾ ਕੀਤਾ ਹੁੰਦਾ ਇਹ ਬਹੁਤ ਲੰਬੇ ਚੌੜੇ ਐਨਾਲਿਸਿਸ ਤੋਂ ਬਾਅਦ ਇਕੱਠਾ ਕੀਤਾ ਹੁੰਦਾ। ਸੋ ਜਿਹੜੀ ਮੈਂ ਰਿਪੋਰਟ ਦੀ ਗੱਲ ਕਰਦਾ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ। ਸੋ ਉਹਦੇ ਵਿੱਚ ਨਰਸਿਸ ਨੂੰ ਉਹਨਾਂ ਨੇ ਉਸ ਲਿਸਟ ਦੇ ਵਿੱਚ ਨਹੀਂ ਰੱਖਿਆ ਹੈ ਜਿੱਥੇ ਉਹਨਾਂ ਦੀ ਮਤਲਬ ਫੁੱਲ ਸ਼ਾਰਟੇਜ ਆ ਨੈਸ਼ਨਲ ਲੈਵਲ 'ਤੇ ਉਹਨਾਂ ਦੀ ਫੁੱਲ ਸਟਰੋਂਗ ਡਿਮਾਂਡ ਹੈਗੀ। ਸੋ ਮੇ ਵੀ ਉਹ ਵੀ ਇੱਕ ਕਾਰਨ ਹੋ ਸਕਦਾ ਕਿ ਉਹਨੂੰ ਉਸ ਲਿਸਟ ਦੇ ਵਿੱਚ ਨਹੀਂ ਰੱਖਿਆ ਕਿ ਗ੍ਰੈਜੂਏਸ਼ਨ ਤੋਂ ਬਾਅਦ ਹੀ ਸਿੱਧਾ ਤੁਸੀਂ ਉਹਦੇ ਵਿੱਚ ਪਾ ਸਕਦੇ ਹੋਗੇ ਜੀ। ਤੇ ਉਮੀਦ ਕਰਦੇ ਹਾਂ ਨਵਦੀਪ ਜੀ ਸਾਡੇ ਨਾਲ ਇਦਾਂ ਹੀ ਜੁੜੇ ਰਹਿਣਗੇ, ਤੇ ਉਹਨਾਂ ਦਾ ਆਪਾਂ ਜਦੋਂ ਤੁਸੀਂ ਗੱਲ ਕੀਤੀ ਕਿ ਆਪਾਂ ਕੋਈ ਕਿਸੇ ਦਿਨ ਕਰਾਂਗੇ ਪ੍ਰੋਗਰਾਮ ਇਸ 'ਤੇ ਵੀ, ਤੇ ਇਹਨਾਂ ਨੂੰ ਤੁਹਾਨੂੰ ਤੁਹਾਡਾ ਜਵਾਬ ਜ਼ਰੂਰ ਮਿਲ ਜੂਗਾ। ਉਮੀਦ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇਖਣ ਲਈ। ਤੇ ਪਰਮਪਾਲ ਕੌਰ ਜੀ ਕਮੈਂਟ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਸਰ ਜੀ, ਸਕੋਪ ਆਫ ਅਰਲੀ ਚਾਈਲਡਹੁੱਡ ਟੀਚਰਸ ਵਰਕਿੰਗ ਇਨ ਜੀਲੋਂਗ ਲਾਸਟ 6 months, अर्ली चाइल्डहुड टीचर
ਪਲੀਜ਼ ਗਾਈਡ ਕਰੋ ਕਿ ਕਿਹੜਾ ਸਟੇਟ ਮੂਵ ਹੋਣਾ ਚਾਹੀਦਾ ਜੋ 190 ਜਾਂ 491 ਆ ਜਾਵੇ। ਪਰਮਪਾਲ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਆਪਾਂ ਨੂੰ ਥੋੜ੍ਹੀ ਜਿਹੀ ਵੇਟ ਕਰ ਲਓ, ਕਿਉਂਕਿ ਹੁਣ ਆ ਬਾਕੀ ਸਟੇਟਸ ਦਾ ਵੀ ਆਊਗਾ, ਆਪਾਂ ਤੁਹਾਡੇ ਨਾਲ ਪ੍ਰੋਗਰਾਮ 'ਤੇ ਹੀ ਗੱਲ ਕਰ ਲਾਂਗੇ। ਜਿਹੜੀ ਵੀ ਸਟੇਟ ਦੇ ਵਿੱਚ ਆਪਾਂ ਨੂੰ ਲੱਗੂਗਾ ਕਿ ਉਹਨਾਂ ਨੇ ਸੌਖਾ ਕ੍ਰਾਈਟੇਰੀਆ ਰੱਖਿਆ, ਕਿਉਂਕਿ ਮੋਸਟਲੀ ਜਿਹੜੀਆਂ ਸਟੇਟਸ ਨੇਗੀਆਂ ਉਹਦੇ ਵਿੱਚ ਤੁਹਾਨੂੰ, ਆਪਾਂ ਇੱਕ ਸੈਕਿੰਡ ਮੈਨੂੰ ਦਿਓ, ਆਪਾਂ ਹੁਣੀ ਚੈੱਕ ਕਰ ਲੈਂਦੇ। ਅਰਲੀ ਚਾਈਲਡਹੁੱਡ ਦਾ ਇਹਨਾਂ ਨੇ ਕਿਹਾ ਹੈ ਟੀਚਰ ਨੇ। ਅਰਲੀ ਚਾਈਲਡਹੁੱਡ ਟੀਚਰ ਇਹਨਾਂ ਦਾ। ਹਾਂਜੀ, ਇਹਨਾਂ ਕੋਲ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਹੁਣ, ਮੈਂ ਪਹਿਲਾਂ ਕਹਿ ਕੇ ਹਟਿਆ ਸੀ ਆਪਾਂ ਨੂੰ ਜੌਬ ਚਾਹੀਦੀ ਹੈ। ਜਿਹੜੇ ਅਰਲੀ ਚਾਈਲਡਹੁੱਡ ਪ੍ਰੀ ਪ੍ਰਾਇਮਰੀ ਸਕੂਲ ਜਿਹੜੇ ਟੀਚਰ ਨੇਗੇ, ਉਹ ਇਸ ਟਾਈਮ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੀ ਸਕੈਜੂਲ 2 ਦੀ ਆਪਾਂ ਗੱਲ ਕਰਦੇ ਸੀ ਉਹ ਅਵੇਲੇਬਲ ਨੇ, ਪਰ ਰੀਜਨਲ ਡਬਲਿਊ ਦੇ ਵਿੱਚ ਅਵੇਲੇਬਲ ਨੇ। ਸੋ ਤੁਸੀਂ ਪਰਥ ਤੋਂ ਜਿਹੜੇ ਦੂਰ ਦਰਾਡੇ ਏਰੀਏ ਨੇਗੇ ਉਹਨਾਂ ਦੇ ਵਿੱਚ ਆਪਣੀ ਜੌਬ ਲੱਭਣੀ ਸ਼ੁਰੂ ਕਰ ਦਿਓ। ਜੇ ਤੁਹਾਨੂੰ ਜੌਬ ਮਿਲ ਜਾਂਦੀ ਹੈ ਕਿਸੇ ਏਰੀਆ ਦੇ ਵਿੱਚ, ਤੁਸੀਂ ਅਪ ਨੌਰਥ ਦੇਖ ਲਓ, ਕਰਾਥਾ ਦੇ ਵਿੱਚ ਚੈੱਕ ਕਰ ਲਓ, ਜਾਂ ਬਸਲਟਨ ਏਰੀਆ ਉੱਥੇ ਆਪਣਾ ਮਾਰਗਰੇਟ ਰਿਵਰ ਹੈ, ਜਾਂ ਈਵਨ ਤੁਸੀਂ ਉੱਪਰ ਦੇਖੋ ਜਿਹੜੇ ਕਰਾਥਾ ਕਰੂਥਾ ਏਰੀਆ ਨੇ, ਕਿਉਂਕਿ ਮਾਈਨਿੰਗ ਟਾਊਨਸ ਨੇ ਅਤੇ ਉੱਥੇ ਮਤਲਬ ਲੋਕ ਵੀ ਵਧੀਆ ਕਾਫੀ ਰਹਿੰਦੇ ਨੇਗੇ, ਅਤੇ ਮੇ ਵੀ ਉੱਥੇ ਉਹਨਾਂ ਨੂੰ ਕਿਸੇ ਵੀ ਜਿਹਨੂੰ ਵੀ ਅਰਲੀ ਚਾਈਲਡ ਉਹਦੇ ਟੀਚਰ ਦੀ ਲੋੜ ਹੈਗੀ ਆ ਉੱਥੇ, ਅਤੇ ਅਗਰ ਤੁਹਾਨੂੰ ਜੌਬ ਮਿਲ ਜਾਂਦੀ ਹੈ ਤਾਂ ਤੁਹਾਨੂੰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਹੀ ਤੁਹਾਡੀ ਗੱਲ ਬਣ ਜਾਣੀ ਹੈ ਜੀ। ਤੇ ਹਰਪ੍ਰੀਤ ਬੱਠਲ ਜੀ ਦਾ ਸਵਾਲ ਹੈ, ਨਰਸਿੰਗ RN ਫਿਊਚਰ ਇਨ ਵਿਕਟੋਰੀਆ, ਤੇ ਇਹਨਾਂ ਦਾ ਨਾਲ ਹੀ ਅਗਲਾ ਕਮੈਂਟ ਹੈਗਾ 1 year ਐਕਸਪੀਰੀਅੰਸ ਇਨ ਕੁਇਨਸਲੈਂਡ। ਨਰਸਿੰਗ ਦਾ ਜਿਹੜੀ ਵਿਕਟੋਰੀਆ ਦੇ ਵਿੱਚ ਹੈ ਜੀ, ਵਿਕਟੋਰੀਆ 'ਚ ਉਹਨਾਂ ਨੇ ਸਿਰਫ 4-5 ਕੈਟਾਗਰੀਜ਼ ਨੂੰ ਹੀ ਰੱਖਿਆ ਹੋਇਆ। ਉਹਦੇ ਵਿੱਚ ਤੁਹਾਡੀ, ਹੁਣ ਮੈਨੂੰ ਪਤਾ ਨਹੀਂ ਤੁਹਾਡੀ ਸਕਿੱਲ ਅਸੈਸਮੈਂਟ ਕਿਹੜੀ ਉਹਦੇ ਵਿੱਚ ਹੋਈ ਹੈਗੀ, ਆਪਣੇ ਉਹਦੇ ਵਿੱਚ ਜਿਹੜੀਆਂ ਕੈਟਾਗਰੀਜ਼ ਉਹਨਾਂ ਨੇ ਪਾਈਆਂ ਨੇਗੀਆਂ, ਜਿਹੜੀਆਂ ਉਹਨਾਂ ਦੇ ਜਿਹੜੇ ਟਾਰਗੇਟ ਸੈਕਟਰਸ ਨੇ, ਉਹਨਾਂ ਦੇ ਹੈਲਥ ਇੱਕ ਸੈਕਟਰ ਹੈਗਾ, ਪਰ ਉਹ ਹਰ ਇੱਕ ਜਿਹੜੀ ਆਪਣੀ ਸਕਿੱਲ ਅਸੈਸਮੈਂਟ ਆ ਨਰਸਿਸ ਦੀ ਉਹਨੂੰ ਨਹੀਂ ਇਨਵਾਈਟ ਕਰਨਗੇ। ਉਹਦੇ ਵਿੱਚ ਮਿਡਵਾਈਫ ਨੇਗੇ, ਰਜਿਸਟਰਡ ਨਰਸ, ਆਪਣੇ ਏਜਡ ਕੇਅਰ, ਕ੍ਰਿਟੀਕਲ ਕੇਅਰ, ਮੈਂਟਲ ਹੈਲਥ, ਪੈਰੀ ਓਪਰੇਟਿਵ ਅਤੇ ਪੀਡੀਆਟ੍ਰਿਕਸ। ਅਗਰ ਇਹਨਾਂ ਦੇ ਵਿੱਚੋਂ ਕਿਸੇ 'ਚ ਤੁਹਾਡੀ ਸਕਿੱਲ ਅਸੈਸਮੈਂਟ ਹੈਗੀ ਹੈ ਤਾਂ ਤੁਹਾਡੇ ਵਿਕਟੋਰੀਆ ਦੇ ਵਿੱਚ ਗੁੱਡ ਚਾਂਸਿਸ ਹੋ ਸਕਦੇ ਨੇ, ਮੇ ਬੀ 190 ਦੇ ਹੀ ਸਿੱਧੇ ਹੋ ਜਾਣ, ਪਰ ਤੁਹਾਨੂੰ ਉੱਥੇ ਰਹਿਣਾ ਅਤੇ ਉੱਥੇ ਕੰਮ ਕਰਨਾ ਪੈਣਾ ਵਿਕਟੋਰੀਆ ਦੇ ਵਿੱਚ ਜਾ ਕੇ, ਫਿਰ ਤੁਹਾਨੂੰ ਉਹ ਇਨਵਾਈਟ ਕਰ ਸਕਦੇ ਹੈਗੇ। ਪਰ ਸਿਰਫ ਇਹਨਾਂ ਕੈਟਾਗਰੀਜ਼ ਦੇ ਵਿੱਚ ਹੀ ਕਰ ਸਕਦੇ ਜਿਹੜੀਆਂ ਮੈਂ ਤੁਹਾਡੇ ਨਾਲ ਹੁਣ ਡਿਸਕਸ ਕੀਤੀਆਂ ਨੇ। ਤੇ ਸਮਾਂ ਨਹੀਂ ਦੇ ਰਿਹਾ ਆਪਾਂ ਨੂੰ ਇਜਾਜ਼ਤ, ਜਾਣ ਤੋਂ ਪਹਿਲਾਂ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗੀ। ਆਪਾਂ ਇਹ ਆਪਣੇ ਅੱਜ ਵੈਸਟਰਨ ਆਸਟ੍ਰੇਲੀਆ ਦੀ ਆਪਾਂ ਪੂਰੀ ਲਿਸਟ ਆਪਾਂ ਡਿਸਕਸ ਕਰ ਲਈ ਹੈ, ਤੇ ਇੱਕ ਸਵਾਲ ਇਹ ਹੈ ਕਿ ਆਪਾਂ ਪਿਛਲੇ ਕੁਝ ਜਿਹੜੇ ਮਹੀਨਿਆਂ ਤੋਂ ਆਪਾਂ ਗੱਲ ਕਰ ਰਹੇ ਹਾਂ ਸੈਕਸ਼ਨ 48 ਦੀ, ਤੇ ਜਿਨ੍ਹਾਂ ਤੇ ਸੈਕਸ਼ਨ 48 ਲੱਗਿਆ ਉਹ ਇਹ ਕਿਸੇ ਲਿਸਟ 'ਚੋਂ ਕਰ ਸਕਦੇ ਕੁਝ ਅਪਲਾਈ? ਅਨਫੋਰਚੂਨੇਟਲੀ ਨਹੀਂ ਜੀ, ਸੈਕਸ਼ਨ 48 ਵਾਲਿਆਂ ਨੂੰ ਵੈਸਟਰਨ ਆਸਟ੍ਰੇਲੀਆ ਨੇ ਕੋਈ ਨਾ ਕੀਤੀ ਆ। ਉਹਨਾਂ ਨੇ ਸਪੈਸ਼ਲੀ ਕਿਹਾ ਕਿ ਅਗਰ ਤੁਹਾਡੇ ਤੇ ਸੈਕਸ਼ਨ 48 ਲੱਗਦਾ ਤਾਂ ਅਸੀਂ ਤੁਹਾਨੂੰ ਨੋਮੀਨੇਟ ਨਹੀਂ ਕਰਾਂਗੇ। ਉਹਦਾ ਕਾਰਨ ਇਹੀ ਹੈ ਕਿ ਪਿਛਲੇ ਕਾਫੀ ਟਾਈਮ ਤੋਂ ਹੋ ਕੇ ਰਿਹਾ, ਸਾਰੀਆਂ ਸਟੇਟਸ ਨਹੀਂ ਕਰ ਰਹੀਆਂ ਇਹ ਚੀਜ਼, ਪਰ ਬਹੁਤੀਆਂ ਸਟੇਟਸ ਨੇ ਇਹ ਚੀਜ਼ ਇੰਪਲੀਮੈਂਟ ਕੀਤੀ ਹੋਈ ਹੈ ਕਿ ਸੈਕਸ਼ਨ 48 ਵਾਲੇ ਜਿਹੜੇ ਸੀ ਉਹਨਾਂ ਨੇ ਜਦੋਂ ਨੋਮੀਨੇਸ਼ਨਾਂ ਲੈ ਲਈਆਂ ਪਰ ਉਹ ਬਾਹਰ ਗਏ ਨਹੀਂ ਹੈਗੇ ਅਤੇ ਆਪਣੀ ਨੋਮੀਨੇਸ਼ਨ ਲਾਈ ਨਹੀਂ, ਸੋ ਉਹਨਾਂ ਦੀਆਂ ਪਲੇਸਿਸ ਖਰਾਬ ਹੋਈਆਂ ਨੇ। ਉਸ ਕਰਕੇ ਉਹ ਫਿਲਹਾਲ ਜਿੰਨਾ ਜਿਹੜਾ ਕਰੋਨਾ ਵਾਲਾ ਕੰਮ ਚੱਲ ਰਿਹਾ, ਇੰਟਰਨੈਸ਼ਨਲ ਬਾਰਡਰ ਬੰਦ ਨੇ, ਉਹਨਾਂ ਟਾਈਮ ਮੋਸਟ ਲਾਈਕਲੀ ਸੈਕਸ਼ਨ 48 ਤੇ ਪਾਬੰਦੀ ਹੀ ਰਹਿਣੀ ਹੈ ਜੀ। ਇੱਕ ਗੌਰਵ ਸ਼ਰਮਾ ਜੀ ਪਲੀਜ਼ ਰਿਪਲਾਈ, ਇਹਨਾਂ ਨੇ ਗੱਲ ਕੀਤੀ ਸੀ ਗੌਰਵ ਸ਼ਰਮਾ ਜੀ। ਗੌਰਵ ਜੀ ਤੁਸੀਂ ਆਪਣਾ ਆਪਾਂ ਤੁਹਾਨੂੰ ਜਵਾਬ ਅਮਨ ਭੰਗ ਜੀ ਨੇ ਦਿੱਤਾ ਸੀਗਾ ਕਿ ਨਾਰਦਰਨ ਟੈਰੀਟਰੀ ਤੇ ਸਾਊਥ ਆਸਟ੍ਰੇਲੀਆ ਉੱਥੇ ਤੁਸੀਂ ਟਰਾਈ ਕਰ ਸਕਦੇ ਹੋ। ਤੇ ਹੁਣ ਆਪਾਂ ਨੂੰ ਸਮਾਂ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਚੱਲਦੇ ਹਾਂ ਫਿਰ ਅਗਲੇ ਹਫਤੇ ਮਿਲਾਂਗੇ, ਠੀਕ ਹੈ ਜੀ? ਬਿਲਕੁਲ ਜੀ। ਸਾਰੇ ਦਰਸ਼ਕਾਂ ਨੇ ਇੱਦਾਂ ਹੀ ਸਾਡੇ ਨਾਲ ਜੁੜੇ ਰਹਿਣਾ ਆ, ਤੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ, ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੇ ਸ਼ੇਅਰ ਵਾਲਾ ਕੰਮ ਖਿੱਚ ਕੇ ਰੱਖਣਾ ਆ, ਤੇ ਮਿਲਦੇ ਹਾਂ ਜੀ, ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।